ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ, ਜੋ ਦੱਸਣਗੇ ਕਿ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ ਆ। ਉੱਥੇ ਦੀਆਂ ਖਬਰਾਂ ਆਪਾਂ ਪਹਿਲਾਂ ਕਰਦੇ ਹਾਂ ਜੀ, ਤੇ ਉਸ ਤੋਂ ਬਾਅਦ ਇਹ ਤੁਹਾਡੀਆਂ ਕਾਲਾਂ ਵੀ ਲੈਣਗੇ। ਤੁਹਾਡੇ ਕੋਲ ਕੋਈ ਵੀ ਸਵਾਲ ਆ ਤੇ ਉਹ ਤੁਸੀਂ ਸਵਾਲ ਇਹਨਾਂ ਨੂੰ ਪੁੱਛ ਸਕੋਗੇ ਜੀ। ਪਹਿਲਾਂ ਅਸੀਂ ਕੁਛ ਖਬਰਾਂ ਕਰਾਂਗੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਾਂਗਰਸ ਦੀ ਵੀ ਗੱਲ ਕੀਤੀ ਸੀਗੀ ਕਿ ਕਾਂਗਰਸ ਦੀ ਜਿਹੜੀ ਐਲਾਨ ਹੋਣਾ ਸੀ ਮੈਨੀਫੈਸਟੋ ਵੀ ਆ ਗਿਆ। ਦਾਅਵੇ ਕੀ ਆ ਉਹਨਾਂ ਦੇ ਤੇ ਹਕੀਕਤਾਂ ਕੀ ਆ ਕਾਂਗਰਸ ਦੀਆਂ? ਉਹਦੀ ਲਿਸਟ ਤਾਂ ਅਜੇ ਤੱਕ ਨਹੀਂ ਆਈ। ਮੈਨੀਫੈਸਟੋ ਜਿਹੜਾ ਜੀ ਉਹ ਆ ਗਿਆ। ਸ਼ਾਇਦ ਪਾਰਟੀ ਨੇ ਹਾਜ਼ਰੀ ਜਿਹੜੀ ਹੈ ਜੀ ਉਹ ਲਗਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਹੜੀ ਕਿ ਲਗਾਤਾਰ ਗੈਰ ਹਾਜ਼ਰ ਪੰਜਾਬ ਦੇ ਵਿੱਚੋਂ ਜਿਹੜੀ ਉਹ ਚੱਲ ਰਹੀ ਆ। ਪੰਜਾਬ ਦੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਹੈ ਉਹ ਦਿੱਲੀ ਦੇ ਵਿੱਚ ਬੈਠੀ ਆ ਕਿ ਉੱਥੋਂ ਜਿਹੜੀਆਂ ਦੀ ਉਹ ਟਿਕਟਾਂ ਕਦੋਂ ਜਿਹੜੀਆਂ ਉਹ ਆਉਂਦੀਆਂ ਨੇ। ਜਦੋਂ ਕਿ ਜਿਹੜਾ ਜੀ ਇਹ ਕੱਲ੍ਹ ਨੂੰ ਸੰਭਾਵੀ ਰੂਪ ਦੇ ਵਿੱਚ ਆਉਣ ਦੀ ਸੰਭਾਵਨਾ ਜਿਹੜੀ ਹੈ ਜੀ ਉਹ ਕਹੀ ਜਾ ਸਕਦੀ ਹੈ। 9 ਨਿਕਾਤੀ ਜਿਹੜੇ ਪ੍ਰੋਗਰਾਮ ਨੇ ਜਿਹੜੇ ਕਾਂਗਰਸ ਨੇ ਇਹਦੇ ਵਿੱਚ ਦਿੱਤੇ ਨੇ, ਇਹਦੇ ਉੱਤੇ ਸਿੱਧੇ ਦੇ ਰੂਪ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਪ੍ਰਸ਼ਾਂਤ ਕਿਸ਼ੋਰ ਦਾ ਸਾਇਆ ਜਿਹੜਾ ਜੀ ਉਹ ਨਜ਼ਰ ਆਉਂਦਾ। ਜਦੋਂ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀਗੀਆਂ, ਜਿਹੜੇ ਵਾਅਦੇ ਉਹਨੇ ਨਰਿੰਦਰ ਮੋਦੀ ਹੋਰਾਂ ਤੋਂ ਜਾਂ ਭਾਰਤੀ ਜਨਤਾ ਪਾਰਟੀ ਤੋਂ ਕਰਾਏ ਸੀਗੇ, ਨਰਿੰਦਰ ਮੋਦੀ ਹੋਰਾਂ ਦੇ ਕਹੇ ਤੇ, ਉਦੋਂ ਉਹ ਪ੍ਰਧਾਨ ਮੰਤਰੀ ਨਹੀਂ ਸਨ, ਉਹੀ ਸਾਰਾ ਕੁਝ ਜਿਹੜਾ ਜੀ ਇਹਦੇ ਵਿੱਚ ਨਜ਼ਰ ਆਉਂਦਾ ਹੈ। ਸਭ ਨੂੰ ਘਰ ਜਿਹੜਾ ਔਰ SC ਵਰਗ ਦੇ ਵਾਸਤੇ ਸਕੀਮਾਂ, ਸਕਿੱਲ ਇੰਡੀਆ ਦੀ ਤਰਜ਼ ਦੇ ਉੱਤੇ ਘਰ ਘਰ ਦੇ ਵਿੱਚ ਰੁਜ਼ਗਾਰ, ਮੇਕ ਇਨ ਇੰਡੀਆ ਦੇ ਉੱਤੇ ਕਾਰੋਬਾਰ ਦੀ ਜਿਹੜੀ ਆਜ਼ਾਦੀ ਤੇ ਜਿਹੜੀ ਗਵਰਨੈਂਸ ਤੇ ਐਕਸ ਸਰਵਿਸਮੈਨ ਔਰ OBC ਦਾ ਜਿਹੜਾ ਵੀ ਖਿਆਲ ਰੱਖਿਆ ਜਾਊਗਾ। ਡਰੱਗ ਰੈਕਟ ਜਿਹੜਾ ਜੀ ਉਹ 4 ਹਫ਼ਤਿਆਂ ਦੇ ਵਿੱਚ ਖਤਮ ਕੀਤਾ ਜਾਊਗਾ। ਇਹ ਜਿਹੜੇ ਸਾਰੇ ਵਾਅਦੇ ਨੇ, ਇਹ ਵਾਅਦੇ ਘੱਟ ਚੋਣਾਂ ਦੇ ਜੁਮਲੇ ਜਿਹੜੇ ਆ ਜੀ ਉਹ ਜ਼ਿਆਦਾ ਪ੍ਰਤੀਤ ਹੋ ਰਹੇ ਆ। ਕਿਉਂਕਿ ਪ੍ਰਸ਼ਾਂਤ ਕਿਸ਼ੋਰ ਹੋਰਾਂ ਨੇ ਉਦੋਂ ਵੀ ਇੱਕ ਵਾਅਦਾ ਜਿਹੜਾ ਜੀ ਉਹ ਲੋਕਾਂ ਨੂੰ ਕੀਤਾ ਸੀਗਾ, ਵੇਚਿਆ ਸੀਗਾ ਕਿ 15-15 ਲੱਖ ਰੁਪਈਆ ਤੁਹਾਡੇ ਅਕਾਊਂਟ ਦੇ ਵਿੱਚ ਜਿਹੜਾ ਜੀ ਉਹ ਆ ਜਾਊਗਾ। ਤੇ ਇਸ ਵਾਰੀ ਸਮਾਰਟਫੋਨ ਜਿਹੜੇ 50 ਲੱਖ ਹੈ ਉਹ ਵੀ ਇਹਦੇ ਨਾਲ ਜਿਹੜਾ ਜੀ ਉਹ ਮਿਲਦਾ ਜਿਹਾ ਵਾਅਦਾ ਸਾਰਾ ਆ ਰਿਹਾ। ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਇਹਨੂੰ ਨਵੀਂ ਦਿੱਲੀ ਦੇ ਵਿੱਚ ਜਿਹੜਾ ਜੀ ਉਹ ਜਾਰੀ ਕੀਤਾ। ਕਾਂਗਰਸ ਪੰਜਾਬ ਦੇ ਵਿੱਚ ਇਸ ਗੱਲ ਨੂੰ ਲੈ ਕੇ ਵਿਰੋਧੀ ਧਿਰਾਂ ਨੂੰ ਜਿਹੜਾ ਜੀ ਉਹ ਭੰਡਦੀ ਆ, ਆਮ ਆਦਮੀ ਪਾਰਟੀ ਨੂੰ ਖਾਸ ਤੌਰ ਦੇ ਉੱਤੇ, ਕਿ ਇਹ ਦਿੱਲੀ ਵਾਲਿਆਂ ਦੀ ਪਾਰਟੀ ਆ, ਇਹ ਦਿੱਲੀ ਤੋਂ ਚੱਲਦੀ ਆ। ਤੇ ਆਪ ਜਿਹੜਾ ਚੋਣ ਮੈਨੀਫੈਸਟੋ ਉਹ ਵੀ ਦਿੱਲੀ ਦੇ ਵਿੱਚ ਹੀ ਜਿਹੜਾ ਉਹ ਜਾਰੀ ਕੀਤਾ। ਇਹਦੇ ਉੱਤੇ ਕਾਂਗਰਸ ਦੇ ਆਗੂ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਜਿਹੜੀ ਹੈ ਜੀ ਇੱਕ ਗੱਲ ਐਡ ਹੋਰ ਕੀਤੀ ਹੈ ਇਸ ਮੈਨੀਫੈਸਟੋ ਵਿਚਲੀ, ਕਿ VIP ਕਲਚਰ ਜਿਹੜਾ ਜੀ ਉਹ ਖਤਮ ਕੀਤਾ ਜਾਊਗਾ। ਲਾਲ ਬੱਤੀ ਕੋਈ ਵਜ਼ੀਰ ਜਿਹੜਾ ਜੀ ਉਹ ਨਹੀਂ ਲਾਊਗਾ। ਮੁੱਖ ਮੰਤਰੀ ਜਿਹੜਾ ਜੀ ਉਹ ਹੈਲੀਕਾਪਟਰ ਨਹੀਂ ਝੂਟੂਗਾ। ਇਹ ਮਨਪ੍ਰੀਤ ਸਿੰਘ ਬਾਦਲ ਹੋਰਾਂ ਦਾ ਸੁਪਨਾ ਤਾਂ ਜਿਹੜਾ ਜੀ ਉਹ ਹੋ ਸਕਦਾ ਹੈ। ਜੇ ਕੈਪਟਨ ਅਮਰਿੰਦਰ ਸਿੰਘ ਹੋਰੀ ਮੁੱਖ ਮੰਤਰੀ ਬਣਦੇ ਨੇ ਤੇ ਉਹ ਹੈਲੀਕਾਪਟਰ ਨਹੀਂ ਝੂਟਣਗੇ। ਇਹ ਗੱਲ ਕਿਸੇ ਦੇ ਸੰਗ ਤੋਂ ਜਿਹੜਾ ਜੀ ਉਹ ਥੱਲੇ ਨਹੀਂ ਲੱਥ ਰਹੀ। ਜਦੋਂ ਪਿਛਲੀ ਟਰਮ ਦੇ ਵਿੱਚ ਉਹ ਮੁੱਖ ਮੰਤਰੀ ਸਨ ਤਾਂ ਪਟਿਆਲੇ ਦੇ ਵਿੱਚ ਕਈ ਵਾਰੀ ਉਹਨਾਂ ਨੂੰ 3-3 ਚੱਕਰ ਵੀ ਜਿਹੜੇ ਜੀ ਉਹ ਚੰਡੀਗੜ੍ਹ ਤੋਂ ਹੈਲੀਕਾਪਟਰ ਦੇ ਲਾਉਣੇ ਪੈਂਦੇ ਸੀ। ਉਦੋਂ ਵੀ ਹੈਲੀਕਾਪਟਰ ਇੰਨਾ ਹੀ ਚੱਲਦਾ ਸੀਗਾ ਜਿੰਨਾ ਅਕਾਲੀ ਭਾਜਪਾ ਦੇ ਰਾਜ ਦੇ ਵਿੱਚ ਜਿਹੜਾ ਜੀ ਉਹ ਚੱਲਿਆ। ਜਿਹੜੀ 4 ਹਫ਼ਤਿਆਂ ਦੇ ਵਿੱਚ ਡਰੱਗ ਖਤਮ ਕਰਨ ਵਾਲੀ ਜਿਹੜੀ ਗੱਲ ਹੈ, ਦੇਖੋ ਇਹ ਇੱਕ ਜਿਹੜਾ ਜੀ ਗੱਠਜੋੜ ਹੈ ਪੁਲਿਸ ਦਾ, ਸਿਆਸਤਦਾਨਾਂ ਦਾ ਤੇ ਸਮਗਲਰਾਂ ਦਾ। ਇਹਨੂੰ ਤੋੜਨ ਦੇ ਵਿੱਚ ਕਿੰਨਾ ਸਮਾਂ ਲੱਗੂਗਾ ਇਹ ਆਪਣੇ ਆਪ ਦੇ ਵਿੱਚ ਹੈ ਜੀ। ਹਾਂ, ਇੰਨਾ ਜ਼ਰੂਰ ਹੈ ਜੇ ਨੀਤ ਹੋਵੇ ਤਾਂ ਇਹ ਗੱਲ ਜਿਹੜੀ ਜ਼ਰੂਰ ਹੋ ਸਕਦੀ ਹੈ, ਪਰ ਜਿਹੜੇ ਬਹੁਤੇ ਵਾਅਦੇ ਇਹਦੇ ਨੇ ਉਹ ਵਫਾ ਨਹੀਂ ਹੋ ਸਕਣਗੇ। ਉਹਦਾ ਰੀਜ਼ਨ ਇਹ ਹੈ ਜੀ ਕਿ ਪੰਜਾਬ ਦਾ ਜਿਹੜਾ ਅਰਥਚਾਰਾ ਉਹ ਡਾਵਾਂਡੋਲ ਹੈ। ਇਹਦੇ ਵਿੱਚ ਵਾਅਦੇ ਇਸ ਤਰੀਕੇ ਦੇ ਨਾਲ ਕੀਤੇ ਗਏ ਕਿ ਵਾਅਦਿਆਂ ਦੀ ਪੰਡ ਜਿਹੜੀ ਹੈ ਜੀ ਉਹ ਆ ਗਈ ਕਿ ਕਿਸੇ ਤਰੀਕੇ ਨਾਲ ਸੱਤਾ ਹਾਸਲ ਕਰੋ, ਬਾਅਦ ਦੇਖਾਂਗੇ ਕਿਹਨੇ ਪੁੱਛਣਾ ਜੀ। ਬਿਲਕੁਲ ਜੀ। ਮੋਦੀ ਦੀ ਤੁਸੀਂ ਗੱਲ ਕੀਤੀ ਹੈ, ਮੋਦੀ ਦੇ ਟਾਈਮ ਵੀ ਇਸ ਤਰ੍ਹਾਂ ਹੀ ਹੋਇਆ ਸੀਗਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਡੋਡਾ ਦੀ। ਸ਼ਿਵ ਲਾਲ ਡੋਡਾ ਦੀ ਗੱਲ ਕਰੀਏ ਤਾਂ ਉਸ ਨੂੰ ਸੁਪਰੀਮ ਕੋਰਟ ਤੋਂ ਤੁਰੰਤ ਰਾਹਤ ਨਹੀਂ ਮਿਲੀ। ਦੇਖੋ ਜੀ, ਇਹ ਐਕਚੁਅਲੀ ਕਿਉਂਕਿ ਮਾਮਲਾ ਹੁਣ ਸੁਪਰੀਮ ਕੋਰਟ ਦੇ ਵਿੱਚ ਆ, ਹੇਠੋਂ ਉਹਦੀ ਜਿਹੜੀ ਜ਼ਮਾਨਤ ਦੀ ਅਰਜ਼ੀ ਆ ਉਹ ਹੋ ਚੁੱਕੀ ਹੋਈ ਹੈ ਜੀ। ਹੁਣ ਇਹਦੇ ਉੱਤੇ ਸੁਣਵਾਈ ਜਿਹੜੀ ਹੈ ਜੀ ਉਹ 6 ਫਰਵਰੀ ਨੂੰ ਹੋਊਗੀ। ਸ਼ਿਵ ਲਾਲ ਡੋਡਾ ਹੋਰਾਂ ਨੂੰ ਤੁਰੰਤ ਜਿਹੜੀ ਹੈ ਜੀ ਇਹਦੇ ਉੱਤੇ ਰਾਹਤ ਨਹੀਂ ਮਿਲੀ। ਐਕਚੁਅਲੀ ਜਿਹੜਾ ਜੀ ਸਕੀਮ ਕੀ ਸੀਗੀ ਕਿ ਇਹਦੇ ਉੱਤੇ ਫੈਸਲਾ ਜਿਹੜਾ ਜੀ ਸੁਪਰੀਮ ਕੋਰਟ ਦਾ ਆ ਜਾਣਾ, ਉਹਨਾਂ ਨੂੰ ਜਿਹੜੀ ਹੈ ਜੀ ਉਹ ਮਿਲ ਜਾਣੀ ਹੈ ਜ਼ਮਾਨਤ, ਤੇ ਸ਼ਿਵ ਲਾਲ ਡੋਡਾ ਹੋਰੀ ਫਿਰ ਚੋਣਾਂ ਦੇ ਵਿੱਚ ਹਿੱਸਾ ਜਿਹੜਾ ਜੀ ਉਹ ਲੈਣਗੇ।
ਜਾਂ ਉਹ ਆਪਣੀ ਪਤਨੀ ਨੂੰ ਖੜਾ ਕਰਨਗੇ, ਕਮ ਸੇ ਕਮ ਸਰਗਰਮ ਜਿਹੜਾ ਜੀ ਉਹ ਹੋਣਗੇ। ਸੁਪਰੀਮ ਕੋਰਟ ਨੇ ਸ਼ਾਇਦ ਇਹ ਸਭ ਕੁਝ ਦੇਖਦਿਆਂ ਹੋਇਆਂ ਜੀ ਉਹਨਾਂ ਨੇ ਤੁਰੰਤ ਇਹਦੇ ਉੱਤੇ ਰਾਹਤ ਨਹੀਂ ਦਿੱਤੀ। ਇਹਦੀ ਸੁਣਵਾਈ ਜਿਹੜੀ ਹੈ ਜੀ, ਫੈਸਲਾ ਜਿਹੜਾ ਜੀ ਉਹ ਰਾਖਵਾਂ ਰੱਖ ਲਿਆ ਜ਼ਮਾਨਤ ਦੇ ਬਾਰੇ ਦੇ ਵਿੱਚ ਕਿ 6 ਫਰਵਰੀ ਨੂੰ ਇਹਦੇ ਸੰਬੰਧੀ ਜਿਹੜਾ ਜੀ ਉਹ ਫੈਸਲਾ ਆਊਗਾ। ਜੇ ਸ਼ਿਵ ਲਾਲ ਡੋਡਾ ਅਬੋਹਰ ਤੋਂ ਚੋਣ ਲੜਦਾ ਤਾਂ ਉਹਨੂੰ ਅੰਮ੍ਰਿਤਸਰ ਜੇਲ੍ਹ ਤੋਂ ਚੋਣ ਪ੍ਰਚਾਰ ਜਿਹੜਾ ਜੀ ਉਹ ਕਰਨਾ ਪਊਗਾ। ਇਸ ਜ਼ਮਾਨਤ ਦੇ ਉੱਤੇ ਉਹਦੀ ਤੇ ਉਹਦੇ ਵਰਕਰਾਂ ਦੀ ਪੂਰੀ ਨਿਗਾਹ ਜਿਹੜੀ ਹੈ ਜੀ ਉਹ ਲੱਗੀ ਹੋਈ ਸੀ। ਸੁਪਰੀਮ ਕੋਰਟ ਨੇ ਇਹਨੂੰ ਜਿਹੜਾ ਜੀ ਇਸ ਤਰੀਕੇ ਦੇ ਨਾਲ ਫਿੱਟ ਕਰਤਾ ਕਿ 6 ਤੋਂ ਬਾਅਦ ਜਿਹੜਾ ਜੀ ਇਹਦਾ ਫੈਸਲਾ ਸੁਣਾਵਾਂਗੇ। ਬੇਸ਼ੱਕ ਜ਼ਮਾਨਤ ਸ਼ਿਵ ਲਾਲ ਡੋਡਾ ਨੂੰ 6 ਤਰੀਕ ਨੂੰ ਦੇ ਦੇਵੇ ਜਿਹੜਾ ਸੁਪਰੀਮ ਕੋਰਟ, ਪਰ ਉਹ ਚੋਣਾਂ ਦੇ ਵਿੱਚ ਜਿਹੜਾ ਜੀ ਉਹ ਹਿੱਸਾ ਨਹੀਂ ਲੈ ਸਕੂਗਾ। ਦੋਨੇ ਜਿਹੜੇ ਪੱਖ ਸੀਗੇ ਜੀ, ਉਹ ਵਕੀਲਾਂ ਦੀ ਜ਼ਬਰਦਸਤ ਬਹਿਸ ਜਿਹੜੀ ਉਹ ਹੋਈ ਭੀਮ ਟਾਂਕ ਦੇ ਪੱਖ ਦੇ ਵਿੱਚ। ਵਕੀਲਾਂ ਦੀਆਂ ਮਜ਼ਬੂਤ ਦਲੀਲਾਂ ਨੇ ਸੁਣਵਾਈ ਦੀ ਤਰੀਕ ਚੋਣਾਂ ਤੋਂ ਬਾਅਦ ਜਿਹੜੀ ਜੀ ਉਹ ਕਰਵਾ ਦਿੱਤੀ। ਉਧਰ ਫਾਜ਼ਿਲਕਾ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਸ਼ਿਵ ਲਾਲ ਡੋਡਾ ਦੇ ਵੱਲੋਂ ਦਿੱਤੀ ਗਈ ਚੋਣ ਲੜਨ ਵਾਲੀ ਜਿਹੜੀ ਇੱਕ ਯਾਚਕਾ ਦਾਇਰ ਕੀਤੀ ਗਈ ਸੀ, ਉਹਦੀ ਸੁਣਵਾਈ ਫਿਰ ਟਲ ਗਈ ਹੈ ਜੀ। ਜਿਹੜੇ ਇੱਥੋਂ ਦੇ ਜੱਜ ਨੇ ਜੀ, ਉਹਨਾਂ ਨੇ ਇਹ ਫੈਸਲਾ ਸੁਰੱਖਿਅਤ ਰੱਖਦਿਆਂ ਹੋਇਆਂ ਮੰਗਲਵਾਰ ਨੂੰ ਸੁਣਵਾਈ ਜਿਹੜੀ ਹੈ ਜੀ ਉਹ ਤੈਅ ਕੀਤੀ ਆ। ਉਹਨੇ ਇਹ ਪਾਇਆ ਹੋਇਆ ਜੀ ਕਿ ਉਹਨੂੰ ਚੋਣ ਲੜਨ ਦੀ ਜੇਲ੍ਹ ਦੇ ਵਿੱਚੋਂ ਜਿਹੜੀ ਆ ਉਹ ਪਰਮਿਸ਼ਨ ਦਿੱਤੀ ਜਾਵੇ। ਹੁਣ ਜੇ ਜੇਲ੍ਹ ਦੇ ਵਿੱਚੋਂ ਪਰਮਿਸ਼ਨ ਮਿਲ ਵੀ ਜਾਂਦੀ ਆ ਤੇ ਉਹ ਕਿਉਂਕਿ ਬਾਹਰ ਨਹੀਂ ਆ ਸਕੂਗਾ 6 ਫਰਵਰੀ ਤੱਕ ਸੁਪਰੀਮ ਕੋਰਟ ਦੀ, ਉਦੋਂ ਤੱਕ ਜਿਹੜਾ ਜੀ ਉਹ ਫੈਸਲਾ ਸੁਰੱਖਿਅਤ ਰੱਖ ਰਿਹਾ। ਤਾਂ ਇਹ ਅਦਾਲਤ ਹੈ ਜੀ ਜਿਹਨੇ ਉਹਦਾ ਸਕੀਮ ਜਿਹੜੀ ਸੀ ਉਹ ਧਰੀ ਧਰਾਈ ਰਹਿ ਗਈ ਹੈ ਜੀ ਸਾਰੀ। ਜੀ ਬਿਲਕੁਲ। ਦੇਖੋ ਫਿਰ ਵੀ ਇਲੈਕਸ਼ਨ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਹਿੱਸਾ ਤਾਂ ਲੈਣਗੇ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਬਾਦਲਾਂ ਦੀ, ਉਹਨਾਂ ਦੀ ਸੁਰੱਖਿਆ ਹੋਰ ਵਧਾਈ। ਦੇਖੋ ਜਿਹੜੇ ਚੋਣ ਕਮਿਸ਼ਨ ਨੇ ਜੀ, ਇੱਕ ਤਾਂ ਜਿਹੜੀ ਇਹਦੇ ਨਾਲ ਲੱਗਵੀਂ ਮੈਂ ਗੱਲ ਇਹ ਜ਼ਰੂਰ ਜਿਹੜੀ ਉਹ ਸਾਂਝੀ ਕਰਦੇ ਹਾਂ ਸਰੋਤਿਆਂ ਦੇ ਵਾਸਤੇ ਦਿਲਚਸਪ ਹੋਊਗੀ ਕਿ ਅਕਾਲੀ ਦਲ ਨੇ ਇੱਕ ਜਿਹੜੀ ਹੈ ਜੀ ਐਪਲੀਕੇਸ਼ਨ ਦਿੱਤੀ ਹੈ ਚੋਣ ਕਮਿਸ਼ਨ ਨੂੰ ਕਿ ਲਓ ਜੀ ਵਿਰੋਧੀ ਧਿਰਾਂ ਨੇ ਵਿਰੋਧ ਕਰਕੇ ਆਟਾ ਦਾਲ ਸਕੀਮ ਜਿਹੜੀ ਹੈ ਜੀ ਉਹ ਬੰਦ ਕਰਾਤੀ। ਆਟਾ ਦਾਲ ਜਿਹੜਾ ਜੀ ਉਹ ਵਰਤਾਇਆ ਨਹੀਂ ਜਾ ਰਿਹਾ। ਇਹ ਸਾਰਾ ਕੁਝ ਪਿਛਲੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਵੀ ਕੀਤਾ ਗਿਆ ਸੀਗਾ ਜੀ। ਜਿਹੜਾ ਚੋਣ ਕਮਿਸ਼ਨ ਆ ਜੀ, ਉਹਨੇ ਇਹਦੇ ਉੱਤੇ ਪ੍ਰਤੀਕਰਮ ਦਿੱਤਾ VK ਸਿੰਘ ਹੋਰਾਂ ਦਾ। ਉਹ ਕਹਿੰਦੇ ਸਾਡੇ ਕੋਲੇ ਕਿਸੇ ਵਿਰੋਧੀ ਧਿਰ ਦੀ ਕੋਈ ਐਪਲੀਕੇਸ਼ਨ ਹੀ ਨਹੀਂ ਆਈ ਕਿ ਆਟਾ ਦਾਲ ਸਕੀਮ ਜਿਹੜੀ ਹੈ ਜੀ ਉਹ ਬੰਦ ਕਰਨੀ ਚਾਹੀਦੀ। ਉਹ ਕਹਿੰਦੇ ਸਰਕਾਰ ਨੇ ਆਪ ਹੀ ਕਰਤੀ ਆਟਾ ਦਾਲ ਸਕੀਮ ਬੰਦ, ਤੇ ਹੁਣ ਜਿਹੜਾ ਜੀ ਉਹ ਇਹ ਕਹਿ ਰਹੇ ਆ ਕਿ ਇਹਨੂੰ ਚਲਾਉਣ ਦੀ ਪਰਮਿਸ਼ਨ ਦਿੱਤੀ ਜਾਵੇ। ਉਹ ਕਹਿੰਦੇ ਨਾ ਇਹਦੇ ਉੱਤੇ ਪਾਬੰਦੀ ਜਿਹੜੀ ਹੈ ਜੀ ਅਸੀਂ ਲਾਈ ਆ, ਨਾ ਵਿਰੋਧੀ ਧਿਰ ਨੂੰ ਕਿਸੇ ਕਿਸਮ ਦਾ ਕੋਈ ਇਹਦੇ ਉੱਤੇ ਕਿੰਤੂ ਪਰੰਤੂ ਸੀਗਾ। ਫਿਰ ਇਹ ਕਿਉਂ ਕਿਹਾ ਜਾ ਰਿਹਾ ਜੀ ਕਿ ਵਿਰੋਧੀ ਧਿਰਾਂ ਨੇ ਬੰਦ ਕਰਾਤੀ। ਜਿਹੜਾ ਹਮਲਾ ਕਾਫਲੇ ਦੇ ਉੱਤੇ ਇੱਥੇ ਹੋਇਆ ਜੀ ਜਲਾਲਾਬਾਦ ਦੇ ਪਿੰਡ ਕੰਧਵਾਲਾ ਦੇ ਵਿੱਚ, ਉਦੋਂ ਬਾਅਦ ਜਿਹੜਾ ਚੋਣ ਕਮਿਸ਼ਨ ਹੈ ਉਹਨੇ ਹਦਾਇਤਾਂ ਜਾਰੀ ਕੀਤੀਆਂ ਨੇ ਜੀ। DGP ਜਿਹੜੇ ਚੋਣਾਂ ਨੇ VK ਭਾਵੜਾ ਹੋਰਾਂ ਨੇ ਕਿ ਜਿੰਨੇ ਡਿਸਟ੍ਰਿਕਟ ਦੇ SSPs ਨੇ ਉਹਨਾਂ ਨੂੰ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਚੌਕਸ ਕੀਤਾ ਗਿਆ ਕਿ ਲੋਕਾਂ ਦੇ ਵਿੱਚ ਬਾਦਲਾਂ ਦੇ ਪ੍ਰਤੀ ਲੋਕ ਰੋਹ ਬਹੁਤ ਹੈ, ਜਿਹਦੇ ਕਰਕੇ ਰੈਲੀਆਂ ਦੇ ਦੌਰਾਨ ਜਿਹੜੀ ਹੈ ਜੀ ਉਹ ਗੜਬੜ ਹੋਣ ਦੇ ਆਸਾਰ ਨੇ। Z+ ਸੁਰੱਖਿਆ ਜਿਹੜੀ ਹੈ ਜੀ ਉਹ ਬਾਦਲਾਂ ਨੂੰ ਪਹਿਲਾਂ ਹੀ ਜਿਹੜੀ ਆ ਉਹ ਮਿਲੀ ਹੋਈ ਆ। ਹੁਣ ਇਹਦੇ ਨਾਲ ਪੁਲਿਸ ਜਿਹੜੀ ਹੈ ਜੀ ਉਹ ਹੋਰ ਸੁਰੱਖਿਆ ਦੇ ਪ੍ਰਬੰਧ ਜਿਹੜੇ ਆ ਜੀ ਉਹ ਕਰੂਗੀ। ਜਿੱਥੋਂ ਜਿੱਥੋਂ ਕਾਫਲਾ ਜਿਹੜਾ ਜੀ ਉਹ ਲੰਘਦਾ ਹੈ, ਲੋਕਾਂ ਨੂੰ ਸਾਈਡ ਦੇ ਉੱਤੇ ਜਿਹੜਾ ਜੀ ਉਹ ਕਰ ਲਿਆ ਜਾਂਦਾ। ਪਰ ਇਹ ਸੀਗਾ ਜੀ ਕਿ ਪਹਿਲਾਂ ਕਾਫਲੇ ਦੇ ਨੇੜੇ ਤੇੜੇ ਕੋਈ ਆ ਜਾਂਦਾ ਤੇ ਉਹਦਾ ਬੁਰਾ ਹਾਲ ਹੁੰਦਾ ਸੀ। ਹੁਣ ਕਿਉਂਕਿ ਕੋਡ ਆਫ ਕੰਡਕਟ ਹੈ, ਸਰਕਾਰ ਦੇ ਅੰਡਰ ਨਹੀਂ ਹੈਗੀ ਪੁਲਿਸ, ਇਸ ਕਰਕੇ ਲੋਕ ਨੇੜੇ ਤਾਂ ਜਿਹੜੇ ਜੀ ਇਹਨਾਂ ਦੇ ਚਲੇ ਜਾਂਦੇ ਨੇ। ਇਸ ਕਰਕੇ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਲੋਕਾਂ ਦੇ ਹੌਸਲੇ ਜਿਹੜੇ ਤੁਸੀਂ ਕਹਿ ਲਓ, ਕਿਉਂਕਿ ਇਹ ਆ ਜੀ ਕਿ ਜਿਹੜੇ ਲੋਕ ਹਿੰਸਾ ਨੂੰ ਸ਼ਹਿ ਦਿੰਦੇ ਰਹੇ ਆ, ਉਹ ਤੁਸੀਂ ਵਿਰਸਾ ਸਿੰਘ ਵਲਟੋਹਾ ਦੀ ਵੀਡੀਓ ਦੇਖ ਲਓ ਜਿਹਦੇ ਵਿੱਚ ਉਹ ਕਹਿੰਦਾ ਕਿ ਟੋਪੀਆਂ ਵਾਲਿਆਂ ਨੂੰ ਫੜ ਕੇ ਜਿੱਥੇ ਮਿਲਦੇ ਆ ਇਹਨਾਂ ਨੂੰ ਢਾਹ ਲਓ, ਇਹਨਾਂ ਨੂੰ ਕੁੱਟੋ, ਪਰਚਾ ਮੈਂ ਨਹੀਂ ਦਰਜ ਹੋਣ ਦਿੰਦਾ। ਅਜਿਹੀਆਂ ਜਿਹੜੀਆਂ ਦੀ ਵੀਡੀਓ ਪਈਆਂ ਨੇ। ਸਿਕੰਦਰ ਸਿੰਘ ਮਲੂਕਾ ਹੋਰੀ ਜਿਹੜੇ ਬੇਰੁਜ਼ਗਾਰ ਨੇ ਉਹਨਾਂ ਨੂੰ ਕੁੱਟਦੇ ਜਿਹੜਾ ਦੀ ਉਹ ਨਜ਼ਰ ਆਉਂਦੇ ਨੇ। ਉਹ ਪੁਲਿਸ ਵਾਲਿਆਂ ਨੂੰ ਵੀ ਜਿਹੜੀਆਂ ਦੀ ਉਹ ਗਾਲਾਂ ਕੱਢਦੇ ਜਿਹੜਾ ਦੀ ਉਹ ਨਜ਼ਰ ਆਉਂਦੇ ਨੇ। ਮਲੋਟ ਵਿਚਲਾ ਹਮਲਾ ਜਿਹੜਾ ਸੀਗਾ ਜੀ ਉਹ ਕਿੰਨਾ ਨੇ ਕੀਤਾ ਸਭ ਨੂੰ ਪਤਾ ਹੈ। ਪਿਛਲੇ ਦਹਾਕੇ ਦੇ ਦੌਰਾਨ ਉਹ ਚਾਹੇ ਇੱਕ ਥਾਣੇਦਾਰ ਦਾ ਕਤਲ ਹੋਵੇ ਜਿਹੜਾ ਆਪਣੀ ਧੀ ਦੀ ਇੱਜ਼ਤ ਬਚਾਉਣ ਗਿਆ ਸੀਗਾ, ਚਾਹੇ ਉਹ ਫਰੀਦਕੋਟ ਦੇ ਵਿੱਚੋਂ ਨਾਬਾਲਗ ਲੜਕੀ ਦਾ ਅਗਵਾ ਹੋਵੇ, ਚਾਹੇ ਲੁਧਿਆਣੇ ਦੇ ਵਿੱਚ ਜਿਹੜੀ ਜੀ ਗੈਂਗਵਾਰ ਹੋਵੇ, ਜਾਂ ਜਿੱਥੇ ਤੁਸੀਂ ਆਓ ਉੱਥੇ ਯੂਥ ਅਕਾਲੀ ਦਲ ਦੇ ਨੇਤਾ ਜਿਹੜੇ ਜੀ ਹਰੇਕ ਜਗ੍ਹਾ ਦੇ ਉੱਤੇ ਸ਼ਾਮਲ ਹੁੰਦੇ ਸੀਗੇ। ਜਦੋਂ ਹਿੰਸਾ ਨੂੰ ਇੰਨਾ ਵਧਾਇਆ ਗਿਆ, ਹੁਣ ਲੋਕ ਜਿਹੜੇ ਨੇ ਜਦੋਂ ਉਹ ਸਾਹਮਣੇ ਆ ਰਹੇ ਨੇ ਤਾਂ ਜਿਹੜਾ ਜੀ ਉਹ ਫਿਕਰ ਪੈ ਰਿਹਾ। ਤਾਂ ਔਰ ਜਿਹੜਾ ਚੋਣ ਕਮਿਸ਼ਨ ਆ ਜੀ ਉਹਨੇ ਇਸ ਫਿਕਰਮੰਦੀ ਦੇ ਤਹਿਤ ਉਹਨਾਂ ਦੀ ਸੁਰੱਖਿਆ ਹੋਰ ਵਧਾਉਣ ਦੇ ਆਦੇਸ਼ ਜਿਹੜੇ ਆ ਜੀ ਉਹ ਦਿੱਤੇ ਨੇ ਜੀ। ਹਜੇ ਤੇ ਅੱਗੇ ਪਤਾ ਨਹੀਂ ਕੀ ਹੋਣਾ, ਕਿਹਨੇ ਕਿਹਦੇ ਤੇ ਅਟੈਕ ਕਰਨਾ ਜਾਂ ਆਪਣੇ ਆਪ ਤੇ ਹੀ ਕਰੀ ਜਾਣੇ ਆ। ਤੇ ਅੱਗੇ ਆਪਾਂ ਗੱਲ ਕਰਦੇ ਆ ਫਿਰ ਭਗਵੰਤ ਮਾਨ ਦੀ ਤੇ ਅਕਾਲੀ ਦਲ ਵੱਲੋਂ ਉਸ ਦੇ ਉੱਤੇ ਚਫੇਰੇ ਹਮਲੇ।
ਕੋਈ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ ਸ਼ੁਰੂ ਕਰ ਲਓ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਕੱਲ ਜਿਹੜਾ ਦੀ ਬਿਆਨ ਆਇਆ, ਕਹਿੰਦੇ ਜੀ ਇਹ ਤਾਂ ਭਗਵੰਤ ਮਾਨ ਹੀ ਉਕਸਾ ਰਿਹਾ ਲੋਕਾਂ ਨੂੰ ਇੱਟਾਂ ਵੱਟੇ ਮਾਰਨ ਦੇ ਵਾਸਤੇ। ਉਹਨਾਂ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਇਹ ਪਾਰਟੀ ਡਿਸਕੁਆਲੀਫਾਈ ਕਰ ਦੇਣੀ ਚਾਹੀਦੀ ਆ ਚੋਣਾਂ ਦੇ ਵਿੱਚ, ਇਹ ਲੜ ਨਹੀਂ ਸਕਦੀ ਕਿਉਂਕਿ ਹਿੰਸਾ ਜਿਹੜੀ ਹੈ ਜੀ ਉਹ ਫੈਲਾ ਰਹੀ ਹੈ। ਜਦੋਂ ਜਿਹੜੇ ਬਿਆਨਾਂ ਦਾ ਮੈਂ ਜ਼ਿਕਰ ਕੀਤਾ ਉਹਦੇ ਉੱਤੇ ਕਦੀ ਮੁੱਖ ਮੰਤਰੀ ਹੋਰਾਂ ਦਾ ਬਿਆਨ ਨਹੀਂ ਸੀ ਆਇਆ ਜੀ। ਉਹ ਕਹਿੰਦੇ ਅੱਛਾ ਮੈਂ ਤਾਂ ਇਹ ਗੱਲ ਸੁਣੀ ਨਹੀਂ, ਉਦੋਂ ਤਾਂ ਇਹ ਕਹਿੰਦੇ ਹੁੰਦੇ ਸੀ, ਹੁਣ ਜਿਹੜਾ ਜੀ ਉਹਨਾਂ ਨੂੰ ਇਹ ਦਿਸਿਆ। ਜਿਹੜਾ ਅਕਾਲੀ ਦਲ ਦਾ ਦਫ਼ਤਰ ਹੈ ਉੱਥੋਂ ਆਈ ਜਿਹੜੀ ਪ੍ਰੈਸ ਰਿਲੀਜ਼ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਦੇ ਦਸਖਤਾਂ ਥੱਲੇ, ਉਹਦੇ ਵਿੱਚ ਇਹ ਕਿਹਾ ਗਿਆ ਕਿ ਭਗਵੰਤ ਮਾਨ ਹੋਰਾਂ ਨੇ ਥਾਂ ਥਾਂ ਤੇ ਰੈਲੀਆਂ ਜਿਹੜੀਆਂ ਦੀ ਉਹ ਕਰਕੇ ਲੋਕਾਂ ਨੂੰ ਡਲੇ ਮਾਰਨ ਦੇ ਵਾਸਤੇ, ਵੱਟੇ ਮਾਰਨ ਦੇ ਵਾਸਤੇ ਉਕਸਾਇਆ ਤੇ ਅਕਾਲੀ ਦਲ ਜਿਹੜਾ ਜੀ ਉਹ ਚੋਣ ਕਮਿਸ਼ਨ ਦੇ ਕੋਲੇ ਇਸ ਸੰਬੰਧੀ ਲਿਖਤੀ ਰੂਪ ਦੇ ਵਿੱਚ ਜਿਹੜੀ ਹੈ ਜੀ ਉਹ ਸ਼ਿਕਾਇਤ ਕਰੂਗਾ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਇਹ ਗੱਲ ਕਹੀ ਹੈ ਜੀ ਕਿ ਭਗਵੰਤ ਮਾਨ ਹੋਰੀ ਜਿਹੜੇ ਨੇ ਉਹ ਹਿੰਸਾ ਵਾਲੇ ਬਿਆਨ ਦੇ ਰਹੇ ਨੇ। ਹਰਸਿਮਰਤ ਕੌਰ ਬਾਦਲ ਹੋਰੀ ਕਹਿੰਦੇ ਆ ਜੀ ਉਹਨਾਂ ਨੇ ਤਾਂ ਪਹਿਲਾਂ ਇਸ ਗੱਲ ਨੂੰ ਕੱਟਿਆ, ਕਹਿੰਦੇ ਕੋਈ ਹਮਲਾ ਹੀ ਨਹੀਂ ਹੋਇਆ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਉੱਤੇ, ਉਹ ਤਾਂ ਦੋ ਧੜਿਆਂ ਦੀ ਲੜਾਈ ਸੀਗੀ। ਪਰ ਨਾਲ ਦੀ ਨਾਲ ਇਹ ਵੀ ਕਹਿ ਗਏ ਕਿ ਇਸ ਲੜਾਈ ਨੂੰ ਸ਼ਹਿ ਜਿਹੜੀ ਹੈ ਜੀ ਉਹ ਭਗਵੰਤ ਮਾਨ ਹੀ ਜਿਹੜਾ ਦੇ ਰਿਹਾ। ਸੋ ਅਕਾਲੀ ਦਲ ਦੇ ਤਰਫੋਂ ਜਿਹੜਾ ਜੀ ਉਹ ਚੌਤਰਫਾ ਹਮਲਾ ਉਹ ਭਗਵੰਤ ਮਾਨ ਦੇ ਉੱਤੇ ਕੀਤਾ ਗਿਆ ਜੀ। ਸ਼ਾਇਦ ਸਿਆਸਤ ਦੇ ਵਿੱਚ ਜਿਵੇਂ ਇਹ ਕਿਹਾ ਜਾਂਦਾ ਹੈ ਕਿ ਵਿਰੋਧੀ ਧਿਰ ਜਿੰਨਾ ਕਿਸੇ ਦੇ ਉੱਤੇ ਨਿੱਜੀ ਹਮਲਾ ਜਿਹੜਾ ਜੀ ਉਹ ਕਰੂਗੀ, ਉਹਨਾਂ ਹੀ ਉਹਨੂੰ ਲੋਕਾਂ ਦੇ ਵਿੱਚ ਜਿਹੜਾ ਜੀ ਉਹ ਫੇਮਸ ਕਰਦਾ। ਉਹਦਾ ਸ਼ਾਇਦ ਇੱਕ ਕਾਰਨ ਜਿਹੜਾ ਜੀ ਪ੍ਰਮੁੱਖ ਇਹ ਆ ਕਿ ਪਿਛਲੇ 1.5 ਮਹੀਨੇ ਦੇ ਦੌਰਾਨ ਅਕਾਲੀ ਦਲ ਦੀ ਇੱਕ ਰੈਲੀ ਹੋਈ ਆ ਪੰਜਾਬ ਦੇ ਵਿੱਚ। ਭਗਵੰਤ ਮਾਨ ਦੀਆਂ ਜਿਹੜੀਆਂ ਇਕੱਲੇ ਦੀਆਂ ਰੈਲੀਆਂ ਨੇ ਉਹ 80 ਦੇ ਕਰੀਬ 1.5 ਮਹੀਨੇ ਦੇ ਵਿੱਚ ਹੋ ਚੁੱਕੀਆਂ ਨੇ। ਕਾਂਗਰਸ ਦੀ ਕੋਈ ਰੈਲੀ ਜਿਹੜੀ ਹੈ ਜੀ ਉਹ ਨਹੀਂ ਹੋਈ। ਜਿਹੜੀਆਂ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਿੱਚ ਉਹ ਰੈਲੀਆਂ ਕਰਦਾ, ਉਹਦੇ ਵਿੱਚ ਜਿਹੜੀਆਂ ਦੀ ਆ ਰਹੀਆਂ ਭੀੜਾਂ ਜਿਹੜੇ ਉਹਨੂੰ ਲੋਕ ਸੁਣਨ ਆਉਂਦੇ ਨੇ, ਸ਼ਾਇਦ ਉਹਨੇ ਬਹੁਤ ਵੱਡੀ ਜਿਹੜੀ ਫਿਕਰਮੰਦੀ ਆ ਜੀ ਉਹ ਵਧਾਈ ਆ ਸੱਤਾਧਾਰੀ ਧਿਰ ਦੀ, ਜਿਹਦੇ ਕਰਕੇ 4 ਚਫੇਰੇ ਤੋਂ ਜਿਹੜਾ ਜੀ ਉਹ ਹਮਲਾ ਉਹਨਾਂ ਦੇ ਉੱਤੇ ਸਿਆਸੀ ਰੂਪ ਦੇ ਵਿੱਚ ਜਿਹੜਾ ਜੀ ਉਹ ਬੋਲਿਆ ਗਿਆ। ਔਰ ਇਹ ਗੱਲ ਆਖੀ ਗਈ ਆ ਕਿ ਉਹ ਇਹਦੇ ਸੰਬੰਧੀ ਲਿਖਤੀ ਕੰਪਲੇਂਟ ਜਿਹੜੀ ਹੈ ਜੀ ਉਹ ਕਰਨਗੇ ਚੋਣ ਕਮਿਸ਼ਨ ਨੂੰ। ਸੋ ਵੇਖਣਾ ਇਹੀ ਹੋਊਗਾ ਜੀ ਕਿ ਜਿਹੜਾ ਜੀ ਕੀ ਜਿਹੜੀ ਸੱਤਾਧਾਰੀ ਧਿਰ ਹੈ ਉਹ ਇਸੇ ਤਰੀਕੇ ਦਾ ਸਿਆਸੀ ਹਮਲਾ ਉਹਨਾਂ ਦੇ ਉੱਤੇ ਜਾਰੀ ਰੱਖਦੀ ਹੈ। ਜੇ ਜਾਰੀ ਰੱਖਦੀ ਹੈ ਤਾਂ ਨਿਰਸੰਦੇਹ, ਕਿਉਂਕਿ ਸਿਆਸਤ ਦੇ ਵਿੱਚ ਤਾਂ ਇਹ ਹੁੰਦਾ ਜੀ ਕਿ ਜਿਹਨੂੰ ਖਬਰ ਮਿਲ ਰਹੀ ਹੈ ਚਾਹੇ ਉਹ ਨੈਗੇਟਿਵ ਹੈ ਚਾਹੇ ਉਹ ਪੋਜ਼ਿਟਿਵ ਹੈ, ਉਹਨੂੰ ਹੀ ਸਫਲ ਸਮਝਿਆ ਜਾਂਦਾ ਜੀ। ਜੀ ਬਿਲਕੁਲ। ਤੇ ਬਿਆਨ ਵੀ ਵੱਖ-ਵੱਖ ਹੀ ਆ ਰਹੇ ਆ। ਅੱਗੇ ਆਪਾਂ ਗੱਲ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਦੇ ਆਉਣ ਦੇ ਨਾਲ ਕੁਝ ਕੁ ਹਲਕਿਆਂ ਦੇ ਵਿੱਚ ਚੋਣਾਂ ਦੀ ਸਥਿਤੀ ਦਿਲਚਸਪ ਰਹੂਗੀ। ਬਹੁਤੇ ਜਗ੍ਹਾ ਦੇ ਉੱਤੇ ਜਿਹੜੀ ਹੈ ਜੀ ਉਹ ਦਿਲਚਸਪ ਜਿਹੜੀ ਹੋ ਰਹੀ ਆ। ਹਾਲਾਂਕਿ ਜੇ ਦੇਖਿਆ ਜਾਵੇ ਤਾਂ ਇਲੈਕਸ਼ਨਾਂ ਦੇ ਵਿੱਚ ਇਸ ਵਾਰੀ ਜਿਹੜੀਆਂ ਸਿਆਸੀ ਪਾਰਟੀਆਂ ਨੇ, ਦੋ ਰਵਾਇਤੀ ਪਾਰਟੀਆਂ, ਉਹਨਾਂ ਨੇ ਆਪਣੇ ਪ੍ਰਾਹੁਣਿਆਂ ਤੇ, ਜਵਾਈਆਂ ਦੇ ਉੱਤੇ ਤੇ ਕੁੜਮਾਂ ਦੇ ਉੱਤੇ ਵੀ ਦਾਅ ਜਿਹੜੇ ਆ ਜੀ ਉਹ ਖੇਡੇ ਆ, ਭਾਵ ਕਿ ਬਾਹਰ ਨਾ ਜਾਵੇ। ਜੇ ਹੋਰ ਨਹੀਂ ਤਾਂ ਜਵਾਈ ਜਿਹੜਾ ਜੀ ਉਹਦੀ ਗੋਟੀ ਫਿੱਟ ਹੋ ਗਈ, ਜੇ ਜਵਾਈ ਨਹੀਂ ਤਾਂ ਕੁੜਮ ਦੇ ਉੱਤੇ ਜਿਹੜਾ ਜੀ ਉਹ ਦਾਅ ਲੱਗ ਗਿਆ, ਭਾਵ ਕਿ ਜਿਹੜੀਆਂ ਕਈ ਸੀਟਾਂ ਨੇ ਉਹਦੇ ਉੱਤੇ ਰਿਸ਼ਤੇਦਾਰੀਆਂ ਹੀ ਜਿਹੜੀਆਂ ਦੀ ਉਹ ਪਲੀਆਂ ਨੇ। ਪਰ ਬਹੁਤ ਸਾਰੀਆਂ ਸੀਟਾਂ ਨੇ ਜਿਨ੍ਹਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿਹੜੇ ਉਹ ਸਟਰੋਂਗ ਆਉਣ ਕਰਕੇ ਬੜੇ ਦਿਲਚਸਪ ਮੁਕਾਬਲੇ ਹੋ ਗਏ। ਪਟਿਆਲਾ ਦਿਹਾਤੀ ਹੈ ਜੀ ਇੱਥੇ ਸਾਡੇ ਨਾਲ ਲਗਵਾਂ ਸ਼ਹਿਰ ਦੇ, ਇੱਥੋਂ ਪਿਛਲੀ ਵਾਰੀ ਬ੍ਰਹਮ ਮਹਿੰਦਰਾ ਹੋਰੀ ਜਿਹੜੇ ਉਹ ਜਿੱਤੇ ਸੀਗੇ। ਸਤਬੀਰ ਸਿੰਘ ਖੱਟੜਾ ਹੋਰੀ ਜਿਹੜੇ ਨੇ ਜੀ ਉਹਨਾਂ ਨੇ ਆਜ਼ਾਦ ਤੌਰ ਦੇ ਉੱਤੇ ਚੋਣ ਲੜੀ ਸੀਗੀ, ਉਹ ਬ੍ਰਹਮ ਮਹਿੰਦਰਾ ਹੋਰਾਂ ਦੇ ਜਿੱਤਣ ਦਾ ਕਾਰਨ ਬਣੇ ਸੀਗੇ। ਤੇ ਸਤਬੀਰ ਖੱਟੜਾ ਹੋਰੀ ਇਸ ਵਾਰੀ ਅਕਾਲੀ ਦਲ ਦੀ ਤਰਫੋਂ ਟਿਕਟ ਲੈਣ ਦੇ ਵਿੱਚ ਸਫਲ ਰਹੇ, ਜਿਹੜੇ ਕਿ ਇੱਕ ਪੁਲਿਸ ਆਫੀਸਰ, ਜਿਹੜਾ ਸੀਨੀਅਰ ਪੁਲਿਸ ਆਫੀਸਰ ਆ, ਉਹਦੇ ਬੇਟੇ ਨੇ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਕਰਨਵੀਰ ਟਿਵਾਣਾ ਜਿਹੜਾ ਜੀ ਉਹ ਪਹਿਲੀ ਵਾਰੀ ਚੋਣ ਲੜ ਰਹੇ ਨੇ, ਸਟੂਡੈਂਟ ਆਗੂ ਉਹ ਰਹੇ ਨੇ ਔਰ ਇੱਕ ਵੱਡੇ ਉਮੀਦਵਾਰ ਦੇ ਵਜੋਂ ਜਿਹੜਾ ਜੀ ਇੱਥੇ ਇਸ ਹਲਕੇ ਦੇ ਵਿੱਚ ਉਹ ਉੱਭਰੇ ਨੇ। ਖਾਸ ਤੌਰ ਦੇ ਉੱਤੇ ਡੋਰ ਟੂ ਡੋਰ ਮੁਹਿੰਮ ਦੇ ਵਿੱਚ ਜਿਹੜਾ ਜੀ ਉਹਨਾਂ ਦਾ ਕਾਫੀ ਹੱਥ ਜਿਹੜਾ ਉਹ ਉੱਪਰ ਹੈ। ਇੱਥੇ ਮੁਕਾਬਲਾ ਬੜਾ ਦਿਲਚਸਪ ਜਿਹੜਾ ਜੀ ਉਹ ਬਣ ਗਿਆ। ਪਾਇਲ ਹਲਕਾ ਹੈ ਜਿੱਥੋਂ ਈਸ਼ਰ ਸਿੰਘ ਮਿਹਰਬਾਨ ਜਿਹੜੇ ਜੀ ਉਹ ਚੋਣ ਲੜ ਰਹੇ ਨੇ ਅਕਾਲੀ ਦਲ ਦੀ ਤਰਫੋਂ। ਲਖਵੀਰ ਸਿੰਘ ਲੱਖਾ ਜਿਹੜੇ ਜੀ ਉਹ ਕਾਂਗਰਸ ਪਾਰਟੀ ਦੇ ਉਮੀਦਵਾਰ ਬਣੇ ਨੇ। ਕਾਂਗਰਸ ਨੂੰ ਇੱਥੇ ਜਿਹੜਾ ਜੀ ਉਹ ਕਾਫੀ ਅੰਦਰੋਂ ਜਿਹੜਾ ਜੀ ਉਹ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਈਸ਼ਰ ਸਿੰਘ ਮਿਹਰਬਾਨ ਜਿਹੜੇ ਨੇ ਜੀ ਉਹ ਹਲਕੇ ਦੇ ਬਾਹਰੋਂ ਕਹੇ ਜਾਂਦੇ ਨੇ, ਪਰ ਇੱਥੇ ਜਿਹੜੇ ਗੁਰਪ੍ਰੀਤ ਸਿੰਘ ਲਾਪਰਾ ਜਿਹੜੇ ਕਿ ਇੱਕ ਆਮ ਫੈਮਿਲੀ ਦੇ ਵਿੱਚੋਂ ਉੱਠੇ ਨੇ, ਛੋਟੀ ਜਿਹੀ ਦੁਕਾਨ ਕਰਦੇ ਨੇ, ਉਹਨਾਂ ਨੇ ਜਿਸ ਕਿਸਮ ਦੀ ਮੁਹਿੰਮ ਇੱਥੇ ਜਿਹੜੀ ਆ ਜੀ ਉਹ ਮਗਾ ਦਿੱਤੀ ਆ, ਉਹਨਾਂ ਦੇ ਨੇੜੇ ਤੇੜੇ ਵੀ ਮੁਕਾਬਲੇ ਦੇ ਵਿੱਚ ਜਿਹੜੇ ਜੀ ਦੂਜੇ ਉਮੀਦਵਾਰ ਕਿਤੇ ਨਹੀਂ ਦਿੰਦੇ। 3 ਦੇ ਕਰੀਬ ਉਹ ਚੱਕਰ ਜਿਹੜੇ ਆ ਜੀ ਉਹ ਡੋਰ ਟੂ ਡੋਰ ਹੁਣ ਤੱਕ ਆਪਣੇ ਪੂਰੇ ਹਲਕੇ ਦੇ ਵਿੱਚ ਜਿਹੜਾ ਜੀ ਉਹ ਲਾ ਚੁੱਕੇ ਨੇ। ਇਹ ਹਲਕਾ ਕਿਸੇ ਟਾਈਮ ਕਾਂਗਰਸ ਦਾ ਪੱਕਾ ਹਲਕਾ ਸਮਝਿਆ ਜਾਂਦਾ ਹੁੰਦਾ ਸੀਗਾ ਜੀ। ਇਸ ਵਾਰੀ ਸਥਿਤੀ ਜਿਹੜੀ ਹੈ ਜੀ ਬਿਲਕੁਲ ਇੱਥੇ ਵੱਖਰੀ ਜਿਹੜੀ ਆ ਉਹ ਹੋ ਗਈ ਆ।
ਪੱਟੀ ਦੇ ਵਿੱਚ ਵੀ ਜਿਹੜਾ ਜੀ ਤਕੋਨੀ ਟੱਕਰ ਹੋ ਗਈ। ਇੱਥੇ ਪਿਛਲੀ ਵਾਰੀ ਸਿਰਫ 59 ਕੁ ਵੋਟਾਂ ਦੇ ਉੱਤੇ ਹਰਮਿੰਦਰ ਸਿੰਘ ਗਿੱਲ ਹੋਰੀ ਹਾਰ ਗਏ ਸੀਗੇ ਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਜਵਾਈ ਜਿਹੜੇ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋ ਹੋਰੀ ਫੇਰ ਜਿਹੜਾ ਜੀ ਉਹ ਜਿੱਤ ਗਏ ਸੀ, ਜਿਹੜੇ ਕਿ ਕੈਬਨਿਟ ਮੰਤਰੀ ਵੀ ਨੇ। ਹਲਕੇ ਦੇ ਵਿੱਚ ਇਸ ਵਾਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਹੋਰਾਂ ਦੇ ਵਿਰੋਧੀ ਹਵਾ ਵੀ ਜਿਹੜੀ ਹੈ ਜੀ ਉਹ ਚੱਲ ਰਹੀ ਆ। ਹਰਮਿੰਦਰ ਸਿੰਘ ਗਿੱਲ ਹੋਰੀ ਕਹਿੰਦੇ ਆ ਕਿ ਉਹਨਾਂ ਦਾ ਦਾਅ ਇਸ ਵਾਰੀ ਲੱਗ ਜਾਣਾ। ਪਿਛਲੀ ਵਾਰੀ ਤਾਂ ਫਰਕ ਹੀ ਸਿਰਫ 59 ਵੋਟਾਂ ਦਾ ਰਿਹਾ ਸੀਗਾ, ਪਰ ਇਹਦਾ ਇੱਕ ਪੱਖ ਜਿਹੜਾ ਜੀ ਉਹ ਇਹ ਆ ਕਿ ਰਣਜੀਤ ਸਿੰਘ ਚੀਮਾ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਉਭਾਰੇ ਗਏ ਨੇ, ਉਹ ਖੇਤੀਬਾੜੀ ਸੰਬੰਧੀ ਕਾਰੋਬਾਰ ਜਿਹੜਾ ਜੀ ਉਹ ਕਰਦੇ ਨੇ, ਲੋਕ ਭਲਾਈ ਕਾਰਜਾਂ ਕਰਕੇ ਜਾਣੇ ਜਾਂਦੇ ਨੇ। ਉਹ ਇਸ ਵੇਲੇ ਜਿਹੜਾ ਜੀ ਇੱਕ ਤੀਜੀ ਵੱਡੀ ਧਿਰ ਦੇ ਵਜੋਂ ਜਿਹੜਾ ਜੀ ਉਹ ਉੱਭਰ ਰਹੇ ਨੇ। ਜੇ ਭੇੜ ਪਿਛਲੀ ਵਾਰੀ ਵਾਂਗੂ ਆਦੇਸ਼ ਪ੍ਰਤਾਪ ਸਿੰਘ ਕੈਰੋ ਤੇ ਹਰਮਿੰਦਰ ਸਿੰਘ ਗਿੱਲ ਹੋਰਾਂ ਦੇ ਵਿਚਾਲੇ ਨੈਕ ਟੂ ਨੈਕ ਹੁੰਦਾ ਤਾਂ ਇਹਦਾ ਫਾਇਦਾ ਜਿਹੜਾ ਜੀ ਉਹ ਰਣਜੀਤ ਸਿੰਘ ਚੀਮਾ ਹੋਰਾਂ ਨੂੰ ਹੋ ਸਕਦਾ। ਨਕੋਦਰ ਦੀ ਵੀ ਹਾਲਾਤ ਜਿਹੜੇ ਇਸੇ ਤਰ੍ਹਾਂ ਦੇ ਬਣੇ ਹੋਏ ਨੇ ਜੀ, ਜਿੱਥੇ ਗੁਰਪ੍ਰਤਾਪ ਸਿੰਘ ਵਟਾਲਾ ਅਕਾਲੀ ਦਲ ਦੇ ਉਮੀਦਵਾਰ ਨੇ, ਕੁਲਦੀਪ ਸਿੰਘ ਵਟਾਲਾ ਹੋਰਾਂ ਦੇ ਬੇਟੇ ਸਰਵਨ ਸਿੰਘ ਹੇਰ ਹੋਰਾਂ ਨੂੰ ਜਿਹੜਾ ਜੀ ਆਮ ਆਦਮੀ ਪਾਰਟੀ ਨੇ ਇੱਥੋਂ ਉਭਾਰਿਆ, ਔਰ ਗੁਰਮੇਲ ਸਿੰਘ ਕਲੇਰ ਜਿਹੜੇ ਨੇ ਉਹ ਇੱਥੋਂ ਕਾਂਗਰਸ ਦੀ ਟਿਕਟ ਜਿਹੜੀ ਹੈ ਜੀ ਉਹ ਗੁਰਮੇਲ ਸਿੰਘ ਕਲੇਰ ਮਾਫ ਕਰਨਾ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੀ ਪਾਰਟੀ ਦੇ ਵੱਲੋਂ ਖੜੇ ਨੇ। ਕਾਂਗਰਸ ਦੀ ਅਜੇ ਟਿਕਟ ਜਿਹੜੀ ਉਹ ਆਉਣੀ ਬਾਕੀ ਹੈ। ਇੱਥੋਂ ਜਿਹੜਾ ਪਹਿਲਾਂ ਜਿਹੜੀ ਟਿਕਟ ਹੈ ਜੀ ਉਹ ਚੇਂਜ ਕੀਤੀ ਗਈ ਆਮ ਆਦਮੀ ਪਾਰਟੀ ਦੇ ਵੱਲੋਂ। ਪਹਿਲਾਂ NRI ਵਿੰਗ ਦੇ ਜਿਹੜੇ ਪ੍ਰਧਾਨ ਸੀ ਉਹਨਾਂ ਨੂੰ ਟਿਕਟ ਦਿੱਤੀ ਗਈ ਸੀਗੀ। ਸਰਵਨ ਸਿੰਘ ਹੇਰ ਹੋਰੀ ਵੀ ਇਲਾਕੇ ਦੇ ਵਿੱਚ ਕਾਫੀ ਜਾਣੇ ਪਛਾਣੇ ਨੇ। ਗੁਰਪ੍ਰਤਾਪ ਸਿੰਘ ਵਡਾਲਾ ਹੋਰਾਂ ਦੇ ਵਿਰੋਧ ਦੇ ਵਿੱਚ ਜਿਹੜੀ ਗੱਲ ਇਹ ਜਾ ਰਹੀ ਆ ਕਿ ਉਹਨਾਂ ਦੇ ਪਿਤਾ ਨੇ ਸਮਝੌਤਾ ਨਹੀਂ ਕੀਤਾ ਸੀਗਾ ਅਸੂਲਾਂ ਦੇ ਨਾਲ, ਪਰ ਗੁਰਪ੍ਰਤਾਪ ਸਿੰਘ ਵਡਾਲਾ ਹੋਰੀ ਚੁੱਪ ਕਰਕੇ ਸਾਰਾ ਕੁਝ ਜਿਹੜਾ ਜੀ ਉਹ ਸਹਿੰਦੇ ਰਹੇ। ਉਹਨਾਂ ਨੂੰ ਇਹ ਉਮੀਦ ਸੀ ਕਿ ਪਿਛਲੀ ਵਾਰੀ ਉਹਨਾਂ ਨੂੰ ਜਿਹੜੀ ਝੰਡੀ ਵਾਲੀ ਕਾਰ ਮਿਲ ਸਕਦੀ ਆ, ਪਰ ਮਿਲੀ ਨਹੀਂ, ਜਿਹਦੇ ਕਰਕੇ ਉਹ ਆਪਣੇ ਇਲਾਕੇ ਦੀ ਡਿਵੈਲਪਮੈਂਟ ਜਿਹੜੀ ਹੈ ਜੀ ਬਹੁਤੀ ਨਹੀਂ ਕਰਵਾ ਸਕੇ। ਇਸ ਕਰਕੇ ਇੱਥੇ ਵੀ ਟਕੋਨੀ ਟੱਕਰ ਜਿਹੜੀ ਹੈ ਜੀ ਉਹ ਦੋਨਾਂ ਉਮੀਦਵਾਰਾਂ ਨੂੰ ਹਾਲ ਦੀ ਘੜੀ ਜਿਹੜਾ ਜੀ ਉਹ ਵੱਡੀ ਮੁਸੀਬਤ 'ਚ ਪਾ ਰਹੀ ਹੈ। ਕਾਂਗਰਸ ਦਾ ਉਮੀਦਵਾਰ ਇੱਥੋਂ ਪਛੜ ਜਾਣਾ ਉਹ ਕਾਂਗਰਸ ਨੂੰ ਤੀਜੇ ਨੰਬਰ ਦੇ ਉੱਤੇ ਲਿਜਾ ਰਿਹਾ ਜੀ। ਬਿਲਕੁਲ, ਕਈ ਥਾਵਾਂ ਤੇ ਤਾਂ ਦੇਖਦੇ ਆ ਕਿ ਕਾਫੀ ਜਿਹੜਾ ਟਾਈਟ ਹੋਇਆ ਕੰਮ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਚੋਣ ਕਮਿਸ਼ਨ ਦੀ। ਚੋਣ ਕਮਿਸ਼ਨ ਨੇ ਉਮੀਦਵਾਰਾਂ ਦੇ ਖਰਚਿਆਂ ਦਾ ਸ਼ਿਕੰਜਾ ਕੱਸਿਆ ਜੀ। ਜਿਹੜਾ ਐਕਚੁਅਲੀ ਇਹ ਹੈ ਜੀ ਕਿਉਂਕਿ ਇਹ ਕੀ ਕਰਦੇ ਆ, ਜਦੋਂ ਜਿਹੜਾ ਜੀ ਹਿਸਾਬ ਕਿਤਾਬ ਕੀਤਾ ਜਾਂਦਾ ਉਹਦੇ ਵਿੱਚ ਖਰਚੇ ਵਧਾ ਚੜਾ ਕੇ ਜਿਹੜੇ ਜੀ ਉਹ ਪੇਸ਼ ਕਰ ਦਿੱਤੇ ਜਾਂਦੇ ਆ ਉਮੀਦਵਾਰਾਂ ਦੇ ਵੱਲੋਂ ਕਿ ਇੰਨੇ ਚੀਜ਼ ਦੀ ਮੈਂ ਆਹ ਕਰਾ ਲਿਆ, ਇੰਨੇ ਦਾ ਜਿਹੜਾ ਜੀ ਉਹ ਆਹ ਕਰਾ ਲਿਆ। ਉਹਦੇ ਤੋਂ ਇਸ ਵਾਰੀ ਜਿਹੜਾ ਜੀ ਇਹ ਨਿਵੇਕਲੀ ਗੱਲ ਇਹ ਕੀਤੀ ਆ ਚੋਣ ਕਮਿਸ਼ਨ ਨੇ ਕਿ ਉਹਨੇ ਇਹ ਖਰਚੇ ਜਿਹੜੇ ਆ ਜੀ ਤੈਅ ਕਰ ਦਿੱਤੇ ਆ ਕਿ ਕਿਹੜੀ ਚੀਜ਼ ਕਿੰਨੇ ਦੀ ਜਿਹੜੀ ਹੋਊਗੀ। ਇੱਕ ਚਾਹ ਦੇ ਕੱਪ ਤੋਂ ਲੈ ਕੇ ਹੈਲੀਕਾਪਟਰ ਵਰਤਣ ਤੱਕ ਹਰ ਚੀਜ਼ ਦਾ ਜਿਹੜਾ ਜੀ ਉਹ ਖਰਚਾ ਨਿਯਮਿਤ ਕਰ ਦਿੱਤਾ ਗਿਆ ਜੀ। ਜੇ ਕਿਸੇ ਨੇ ਸਿੰਗਰ ਨੂੰ ਸੱਦਣਾ, ਉਹਦੀ ਗਾਇਕ ਦੀ ਸਟੇਜ 20x20 ਦੀ ਹੋਊਗੀ, 2000 ਰੁਪਈਆ ਇਹਦਾ ਜਿਹੜਾ ਜੀ ਹੋਊਗਾ। ਇੱਕ ਜਿਹੜੀ ਬਾਲਟੀ ਹੈ ਜੀ ਉਹ 5 ਰੁਪਈਏ ਦੀ ਹੋਊਗੀ, ਜਿਹਦੇ ਵਿੱਚ ਤੁਸੀਂ ਸਮਾਨ ਵਰਤਾਉਣਾ ਆ। ਜਾਂ ਜਿਹੜਾ ਗਲੀਚਾ ਆ ਜੀ ਉਹ 100 ਰੁਪਈਏ ਉਹਦਾ ਰੈਂਟ ਗਿਣਿਆ ਜਾਊਗਾ। ਹਰ ਚੀਜ਼ ਜਿਹੜੀ ਹੈ ਜੀ ਉਹ ਉੱਥੇ ਜਾ ਕੇ ਚੋਣ ਕਮਿਸ਼ਨ ਗਿਣੂਗਾ। ਜਿਹੜੇ ਕੱਪੜਾ ਵੀ ਜਿਹੜਾ ਟੇਬਲਾਂ ਦੇ ਉੱਤੇ ਕੱਪੜਾ ਵੀ ਜਿਹੜਾ ਜੀ ਪਾਉਣਾ, ਉਹਦਾ ਵੀ ਰੈਂਟ 10 ਰੁਪਈਏ ਪਰ ਕੱਪੜੇ ਦਾ ਜਿਹੜਾ ਜੀ ਉਹ ਲਾਇਆ ਗਿਆ। ਜਿਹੜਾ ਤਖਤਪੋਸ਼ ਜਿੰਨੇ ਲੱਗਣਗੇ 50 ਰੁਪਈਏ ਰੈਂਟ ਜਿਹੜਾ ਜੀ ਇੱਕ ਤਖਤਪੋਸ਼ ਦਾ ਲੱਗੂਗਾ। ਚਾਹ ਜੇ ਵਰਤਾਉਣੀ ਆ ਤਾਂ ਇੱਕ ਸਟੀਲ ਦੀ ਜਿਹੜੀ ਥਰਮਸ ਆ ਉਹ 100 ਰੁਪਈਏ ਦੀ ਜਿਹੜੀ ਹੋਊਗੀ। ਔਰ ਇਹਦੇ ਨਾਲ ਜਿਹੜਾ ਸਮੋਸੇ ਦਾ ਰੇਟ ਵੀ ਤੈਅ ਕੀਤਾ ਗਿਆ ਜੀ। ਜਿਹੜੀ ਕਚੌਰੀ ਆ ਉਹਦਾ ਰੇਟ ਜਿਹੜਾ ਉਹ ਤੈਅ ਕੀਤਾ ਗਿਆ। ਹਰ ਚੀਜ਼ ਦੇ ਵਾਸਤੇ ਚੋਣ ਕਮਿਸ਼ਨ ਨੇ ਸਾਰੇ ਉਮੀਦਵਾਰਾਂ ਨੂੰ ਜਿਹੜੀ ਹੈ ਇਹ ਗੱਲ ਕਹਿਤੀ ਹੈ ਕਿ ਜੇ ਛੋਲੇ ਭਟੂਰੇ ਵੀ ਖਵਾਉਣੇ ਉਹ ਆਹ ਰੇਟ ਹੈ, ਜਿੰਨੇ ਖਵਾਓਗੇ ਉੱਥੇ ਉਹਦੇ ਜਿਹੜੇ ਬੰਦੇ ਨੇ ਉਹ ਗਿਣਨ ਵਾਲੇ ਹੋਣਗੇ। ਤੇ ਜਦੋਂ ਤੁਹਾਡੇ ਤੋਂ ਖਰਚੇ ਦੀ ਹੱਦ ਜਿਹੜੀ ਹੈ ਜੀ ਉਹ ਪੁੱਛੀ ਜਾਊਗੀ, ਉਹਦੇ ਵਿੱਚ ਸਾਰਾ ਕੁਝ ਇਹ ਜੋੜ ਲਿਆ ਜਾਊਗਾ। ਇੰਨੇ ਸਮੋਸੇ ਖਵਾਏ ਸੀ ਤੁਸੀਂ, ਇੰਨਿਆਂ ਦਾ ਦੱਸ ਰਹੇ ਹੋ, ਇੰਨੇ ਦਾ ਸਮੋਸਾ ਤਾਂ ਜਿਹੜਾ ਜੀ ਉਹ ਮਾਰਕੀਟ ਦੇ ਵਿੱਚੋਂ ਆ ਰਿਹਾ। ਤੋ ਇਸ ਕਰਕੇ ਇਹ ਸ਼ਿਕੰਜਾ ਜਿਹੜਾ ਜੀ ਬੜਾ ਟਾਈਟ ਰਹੂਗਾ ਇਸ ਵਾਰੀ ਸਾਰੇ ਉਮੀਦਵਾਰਾਂ ਦੇ ਉੱਤੇ। ਕੋਈ ਜਿਹੜਾ ਜੀ ਬਚ ਨਹੀਂ ਸਕਦਾ ਇਹਨਾਂ ਤੋਂ ਕਿ ਉਹਨੇ ਇੰਨਾ ਖਰਚਾ ਕੀਤਾ ਸੀ, ਉਹ ਦੱਸੂਗਾ ਕੁਝ ਤੇ ਹੋਇਆ ਕੁਝ ਹੋਊਗਾ। ਬਿਲਕੁਲ ਜੀ, ਇਹ ਬਹੁਤ ਜ਼ਰੂਰੀ ਹੈ ਕਿ ਜ਼ਰੂਰ ਚਾਹੀਦਾ। ਕਰਨਗੇ ਕਿਸ ਤਰ੍ਹਾਂ ਉਹ ਪਤਾ ਨਹੀਂ, ਚੋਰ ਮੋਰੀਆਂ ਤਾਂ ਫਿਰ ਵੀ ਹੋਣਗੀਆਂ ਕੋਈ ਨਾ ਕੋਈ। ਤੇ ਅੱਗੇ ਆਪਾਂ ਅਗਲੀ ਗੱਲ ਕਰਾਂਗੇ। ਉਸ ਗੱਲ ਤੋਂ ਪਹਿਲਾਂ ਦੱਸਦਾ ਕਿ ਤੁਸੀਂ ਜੀ ਜਿਨ੍ਹਾਂ ਕੋਲ ਆਈਫੋਨ ਹੈਗੇ ਆ, ਸਮਾਰਟਫੋਨ ਹੈਗੇ ਆ, ਦੁਨੀਆ ਦੇ ਕਿਸੇ ਹਿੱਸੇ ਵਿੱਚ ਵੀ ਵੱਸਦੇ ਆ, ਅਤੇ ਪੰਜਾਬੀ ਰੇਡੀਓ USA ਦੀ ਐਪ ਨੂੰ ਡਾਊਨਲੋਡ ਕਰੋ, ਕਿਉਂਕਿ ਅੱਗੇ ਜਿਹੜੀਆਂ ਇਲੈਕਸ਼ਨਾਂ ਆ ਰਹੀਆਂ ਉਹਨਾਂ ਦੀ ਕਵਰੇਜ, ਉਹਨਾਂ ਦੀਆਂ ਇੰਟਰਵਿਊਜ਼ ਅਸੀਂ ਸਾਰਾ ਕੁਛ ਹੀ ਕਰਦੇ ਹਾਂ। ਅਤੇ ਚੋਣ ਦੰਗਲ ਪ੍ਰੋਗਰਾਮ ਸਵੇਰ ਨੂੰ ਹੁੰਦਾ ਆ ਜੀ 8:15 ਵਜੇ, ਅਤੇ ਇਹ ਸਾਰੀ ਕਵਰੇਜ ਆ ਤੁਸੀਂ ਜੀ ਐਪ ਡਾਊਨਲੋਡ ਕੀਤੀ ਹੋਊਗੀ ਤਾਂ ਸੁਣ ਸਕਦੇ ਆ। ਅਤੇ ਅੱਗੇ ਆਪਾਂ ਪਿਛਲੇ ਸਾਲ ਦੇ ਵਿੱਚ ਵੀ ਗੱਲਬਾਤ ਕਰਦੇ ਰਹੇ ਹਾਂ ਸੜਕਾਂ ਦੀ, ਕਿ ਭਾਰਤ ਦੇ ਵਿੱਚ ਸੜਕਾਂ ਜਿਹੜੀਆਂ ਉਹ ਬੰਦੇ ਖਾਣੀਆਂ ਬਣ ਗਈਆਂ। ਅਤੇ ਹੁਣ ਇੱਕ ਖਬਰ ਆਈ ਹੈ ਕਿ ਭਾਰਤੀ ਸੜਕਾਂ 'ਤੇ ਹਰੇਕ 10 ਮਿੰਟ ਦੇ ਅੰਦਰ 3 ਮੌਤਾਂ ਹੁੰਦੀਆਂ। ਬਿਲਕੁਲ ਜੀ, ਇਹ ਬੜੀ ਡਰਾਉਣੇ ਅੰਕੜੇ ਨੇ ਜੀ, ਬਹੁਤ ਜ਼ਿਆਦਾ ਡਰਾਉਣੇ ਜਿਹੜੇ ਅੰਕੜੇ ਨੇ ਕਿ
ਭਾਰਤ ਦੇ ਵਿੱਚ ਹਰ 10 ਮਿੰਟਾਂ ਦੇ ਵਿੱਚ 3 ਬੰਦਿਆਂ ਦੀ ਮੌਤ ਜਿਹੜੀ ਹੈ ਜੀ ਸੜਕ ਹਾਦਸਿਆਂ ਦੇ ਵਿੱਚ ਹੁੰਦੀ ਹੈ ਜੀ। ਜਿਹੜੀ ਰਿਪੋਰਟ ਜਾਰੀ ਇਹ ਲੇਟੈਸਟ ਜਿਹੜੀ ਉਹ ਕੀਤੀ ਗਈ ਆ ਉਹਦੇ ਵਿੱਚ ਇਹ ਕਿਹਾ ਗਿਆ ਜੀ ਕਿ ਸਾਲ 15 ਦੇ ਵਿੱਚ 4,64,000 ਸੜਕ ਹਾਦਸੇ ਵਾਪਰੇ ਔਰ 2014 ਦੇ ਮੁਕਾਬਲੇ 3% ਜਿਹੜਾ ਜੀ ਉਹ ਵਧੇ ਨੇ। ਸਭ ਤੋਂ ਵੱਧ ਸੜਕ ਹਾਦਸੇ ਜਿਹੜੇ ਜੀ ਤਾਮਿਲਨਾਡੂ ਦੇ ਵਿੱਚ ਹੋਏ ਕਰੀਬ 70,000 ਦੇ, ਕਰਨਾਟਕ ਦੇ ਵਿੱਚ 44,000 ਤੋਂ ਉੱਪਰ ਸੜਕ ਹਾਦਸੇ ਹੋਏ, ਮਹਾਰਾਸ਼ਟਰ ਦੇ ਵਿੱਚ 42,000 ਦੇ ਕਰੀਬ ਸੜਕ ਹਾਦਸੇ ਜਿਹੜੇ ਜੀ ਹੋਏ। ਸਭ ਤੋਂ ਵੱਧ ਮੌਤਾਂ ਜਿਹੜੀਆਂ ਨੇ ਸੜਕ ਹਾਦਸਿਆਂ ਦੇ ਵਿੱਚ ਉੱਤਰ ਪ੍ਰਦੇਸ਼ 'ਚ ਹੋਈਆਂ ਨੇ, ਜਿੱਥੇ ਕੋਈ 18,000 ਤੇ 407 ਮੌਤਾਂ 15 ਦੇ ਵਿੱਚ ਜਿਹੜੀਆਂ ਜੀ ਉਹ ਹੋਈਆਂ ਨੇ। ਜਿਹੜੀ ਇਹ ਰਿਪੋਰਟ ਆ ਉਹ ਇਹ ਕਹਿੰਦੀ ਹੈ ਕਿ ਕੌਮੀ ਸੜਕ ਸੁਰੱਖਿਆ ਸੰਬੰਧੀ ਨਿਯਮ ਕਾਨੂੰਨ ਜਿਹੜੇ ਨੇ ਉਹ ਛਿੱਕੇ ਟੰਗੇ ਜਾਂਦੇ ਨੇ, ਜਿਹਦੇ ਕਰਕੇ ਸਪੀਡ ਲਿਮਿਟ 'ਚ 10 ਤੋਂ 3, ਹੈਲਮਟ ਪਾਉਣ 'ਚ 10 ਤੋਂ 4, ਦਾਰੂ ਪੀ ਕੇ ਗੱਡੀ ਚਲਾਉਣ 10 ਤੋਂ 4 ਤੇ ਸੀਟ ਬੈਲਟ ਲਾਉਣ 'ਚੋਂ 10 ਤੋਂ 4 ਅੰਕ ਜਿਹੜੇ ਆ ਜੀ ਉਹ ਦਿੱਤੇ ਗਏ ਆ। ਜਿਹੜੇ 2 ਵੀਲਰ ਨੇ ਉਹ ਇੱਕ ਬਹੁਤ ਵੱਡਾ ਜਿਹੜਾ ਜੀ ਹਾਦਸਿਆਂ ਦਾ ਕਾਰਨ ਜਿਹੜਾ ਉਹ ਬਣ ਰਹੇ ਨੇ। ਉੱਤਰ ਪ੍ਰਦੇਸ਼ ਦੇ ਵਿੱਚ ਟਰੱਕ ਹਾਦਸਿਆਂ 'ਚ ਸਭ ਤੋਂ ਵੱਧ ਜਾਨਾਂ ਜਿਹੜੀਆਂ ਜੀ ਉਹ ਗਈਆਂ ਨੇ ਔਰ ਮਹਾਰਾਸ਼ਟਰ ਦਾ ਜਿਹੜਾ ਜੀ ਉਹ ਦੂਜਾ ਨੰਬਰ ਹੈ, ਕਿਉਂਕਿ ਇਹ ਬਹੁਤ ਵੱਡੇ ਸੂਬੇ ਨੇ। ਪੰਜਾਬ ਇਹਨਾਂ ਦੇ ਮੁਕਾਬਲੇ ਬਹੁਤ ਛੋਟਾ ਜਿਹਾ ਸੂਬਾ ਆ, ਚਿੜੀ ਦੇ ਪਹੁੰਚੇ ਜਿੰਨਾ ਸੂਬਾ ਆ ਔਰ ਇੱਥੇ ਜਿਹੜੀਆਂ ਸੜਕ ਹਾਦਸਿਆਂ ਦੇ ਵਿੱਚ 12 ਡੈਥ 12 ਜਿਹੜੀਆਂ ਜੀ ਉਹ ਕਰੀਬ ਔਨ ਦੀ ਸਪੌਟ 24 ਘੰਟਿਆਂ ਦੇ ਵਿੱਚ ਜਿਹੜੀਆਂ ਉਹ ਹੋ ਰਹੀਆਂ ਨੇ, ਜਿਹੜੀ ਕਿ ਇੱਕ ਬਹੁਤ ਵੱਡੀ ਗਿਣਤੀ ਜਿਹੜੀ ਹੈ ਜੀ ਉਹ ਕਹੀ ਜਾ ਸਕਦੀ ਹੈ। ਸੈਂਟਰ ਦੀ ਸਰਕਾਰ ਦੇ ਵੱਲੋਂ ਪਿਛਲੇ ਦਿਨਾਂ ਤੋਂ ਇਹ ਬੜਾ ਪ੍ਰਚਾਰਿਆ ਗਿਆ ਜੀ ਕਿ ਉਹ ਬਹੁਤ ਛੇਤੀ ਸਖਤ ਸੜਕ ਕਾਨੂੰਨ ਜਿਹੜੇ ਜੀ ਉਹ ਲੈ ਕੇ ਆ ਰਹੇ ਨੇ, ਪਰ ਇਹ ਸਿਰਫ ਪ੍ਰਚਾਰਨ ਤੱਕ ਹੀ ਸੀਮਤ ਹੈ ਜੀ। ਅਜੇ ਤੱਕ ਇਹ ਸਾਹਮਣੇ ਤਾਂ ਕੋਈ ਜਿਹੜਾ ਜੀ ਆਇਆ ਨਹੀਂ ਗਾ ਇਸ ਮਾਮਲੇ ਦੇ ਵਿੱਚ ਕਿ ਕਿਹੋ ਜਿਹੇ ਕਾਨੂੰਨ ਜਿਹੜੇ ਉਹ ਲੈ ਕੇ ਆ ਰਹੇ ਨੇ, ਉਹਨੂੰ ਕਿਵੇਂ ਇੰਪਲੀਮੈਂਟ ਕਰਨਗੇ ਤੇ ਲੋਕ ਉਹਨਾਂ ਨੂੰ ਜਿਹੜਾ ਜੀ ਉਹ ਕਿਵੇਂ ਮੰਨਣਗੇ। ਉਂਝ ਵੈਸੇ ਜਿਹੜੀਆਂ ਭਾਰਤ ਦੀਆਂ ਸੜਕਾਂ ਤੇ ਇੱਥੋਂ ਦੇ ਜਿਹੜੇ ਟ੍ਰੈਫਿਕ ਦੇ ਨਿਯਮ ਵਗੈਰਾ ਨੇ ਉਹ ਅਕਸਰ ਹੀ ਵਿਸ਼ਵ ਪੱਧਰ ਦੇ ਉੱਤੇ ਚਰਚਾ ਦਾ ਵਿਸ਼ਾ ਜਿਹੜਾ ਜੀ ਉਹ ਜ਼ਰੂਰ ਰਹਿੰਦੇ ਨੇ ਜੀ। ਤੇ ਅੱਗੇ ਅਸੀਂ ਅਖੀਰਲੀ ਗੱਲ ਕਰਦੇ ਹਾਂ ਜੀ ਯਾਦਵ ਪਰਿਵਾਰ ਦੀ, ਉਹਨਾਂ ਦਾ ਕਲੇਸ਼ ਉਸੇ ਤਰ੍ਹਾਂ ਬਣਿਆ ਹੋਇਆ। ਕਿਉਂਕਿ ਅਖਿਲੇਸ਼ ਧੜੇ ਦੇ ਵੱਲੋਂ ਪਾਰਟੀ ਦਾ ਜਿਹੜਾ ਚੋਣ ਨਿਸ਼ਾਨ ਹੈ ਉਹਦੇ ਬਾਰੇ ਛੇਤੀ ਫੈਸਲਾ ਲੈਣ ਦੀ ਮੰਗ ਕਰਨ ਤੇ ਮੁਲਾਇਮ ਸਿੰਘ ਯਾਦਵ ਦੇ ਵੱਲੋਂ ਖੁਦ ਦੇ ਹਾਲੇ ਵੀ ਪਾਰਟੀ ਦਾ ਮੁਖੀ ਹੋਣ ਦਾ ਦਾਅਵਾ ਕਰਨ ਦੇ ਨਾਲ ਸਮਾਜਵਾਦੀ ਪਾਰਟੀ ਦੇ ਵਿੱਚ ਧੜੇਬੰਦੀ ਦੀ ਜੰਗ ਜਿਹੜੀ ਹੈ ਜੀ ਉਹ ਹੋਰ ਤੇਜ਼ ਹੋ ਗਈ ਆ। ਲਖਨਊ ਪਹੁੰਚੇ ਮੁਲਾਇਮ ਸਿੰਘ ਯਾਦਵ ਨੇ ਪਾਰਟੀ ਦੇ ਇਕਜੁੱਟ ਹੋਣ ਦਾ ਦਾਅਵਾ ਕੀਤਾ। ਇਹ ਕਿਹਾ ਕਿ ਸਮਾਜਵਾਦੀ ਪਾਰਟੀ ਜੇ ਮੁੜ ਕੇ ਸੱਤਾ 'ਚ ਆਈ ਤਾਂ ਅਖਿਲੇਸ਼ ਹੀ ਮੁੱਖ ਮੰਤਰੀ ਜਿਹੜਾ ਜੀ ਉਹ ਅਗਲਾ ਸੂਬੇ ਦਾ ਹੋਊਗਾ। ਇਹ ਥੋੜਾ ਜਿਹੀ ਨਵੇਕਲੀ ਗੱਲ ਹੈ ਜਿਹੜੀ ਪਿਛਲੇ ਦਿਨਾਂ ਤੋਂ ਉਹ ਨਹੀਂ ਸਨ ਕਰਦੇ। ਉਹਨਾਂ ਨੇ ਕਿਹਾ ਕਿ ਪਾਰਟੀ ਟੁੱਟਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਔਰ ਛੇਤੀ ਹੀ ਉੱਤਰ ਪ੍ਰਦੇਸ਼ ਦਾ ਦੌਰਾ ਕਰਕੇ ਏਕਤਾ ਦਾ ਸੁਨੇਹਾ ਜਿਹੜਾ ਜੀ ਉਹ ਦੇਣਗੇ। ਮੁਲਾਇਮ ਸਿੰਘ ਨੇ ਰਾਜ ਸਭਾ ਚੇਅਰਮੈਨ ਨੂੰ ਇਹ ਅਪੀਲ ਕੀਤੀ ਸੀ ਤੋਂ ਪਹਿਲਾਂ ਕਿ ਉਹਨਾਂ ਦੇ ਚਾਚੇ ਦੇ ਪੁੱਤ ਰਾਮ ਗੋਪਾਲ ਜਿਹੜਾ ਯਾਦਵ ਹੈ ਉਹਦੀ ਪਾਰਟੀ ਦੀ ਸੰਸਦੀ ਦਲ ਦੀ ਮੁਖੀ ਵਜੋਂ ਮਾਨਤਾ ਰੱਦ ਕੀਤੀ ਜਾਵੇ, ਕਿਉਂਕਿ ਉਹਨਾਂ ਨੂੰ 30 ਦਸੰਬਰ ਨੂੰ ਪਾਰਟੀ ਦੇ ਵਿੱਚੋਂ ਕੱਢਤਾ ਸੀਗਾ। ਇੱਕ ਪਾਸੇ ਤਾਂ ਉਹ ਕਹਿੰਦੇ ਜੀ ਕਿ ਪਾਰਟੀ ਇਕਜੁੱਟ ਆ, ਕੋਈ ਸਮੱਸਿਆ ਨਹੀਂ, ਦੂਜੇ ਪਾਸੇ ਰਾਜ ਸਭਾ ਦੇ ਵਿੱਚੋਂ ਆਪਣੇ ਚਾਚੇ ਦੇ ਪੁੱਤ ਨੂੰ ਕਢਾਉਣ ਦੇ ਵਾਸਤੇ ਜਿਹੜਾ ਜੀ ਉਹਨਾਂ ਦੇ ਵੱਲੋਂ ਲਾਇਆ ਜਾ ਰਿਹਾ ਜ਼ੋਰ ਜਿਹੜਾ ਜੀ ਉਹ ਸਿੱਧਾ ਇਸ਼ਾਰਾ ਇਸ ਪਾਸੇ ਵੱਲ ਕਰਦਾ ਹੈ ਕਿ ਅੰਦਰ ਸਾਰਾ ਕੁਝ ਜਿਹੜਾ ਜੀ ਉਹ ਠੀਕ ਨਹੀਂ ਗਾ। ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਜੀ ਕਿ ਇਹ ਜੇ ਇਹ ਵੱਖ ਹੁੰਦੇ ਨੇ, ਮੁਲਾਇਮ ਸਿੰਘ ਯਾਦਵ ਤੇ ਉਹਨਾਂ ਦਾ ਪੁੱਤ ਜਿਹੜਾ ਜੀ ਉਹ ਵੱਖਰਾ ਹੋ ਜਾਂਦਾ ਤਾਂ ਫਿਰ ਜਿਹੜਾ ਅਖਿਲੇਸ਼ ਯਾਦਵ ਆ ਜੀ ਉਹ ਸਾਂਝ ਭਿਆਲੀ ਪਾ ਸਕਦਾ ਕਾਂਗਰਸ ਦੇ ਨਾਲ ਜਾ ਕੇ। ਜੇ ਕਾਂਗਰਸ ਤੇ ਅਖਿਲੇਸ਼ ਯਾਦਵ ਸਾਂਝੇ ਤੌਰ ਦੇ ਉੱਤੇ ਜਿਹੜਾ ਜੀ ਉਹ ਚੋਣ ਲੜਦੇ ਨੇ, ਇਕੱਠੇ ਹੋ ਕੇ ਜਿਹੜਾ ਜੀ ਉਹ ਚੋਣ ਲੜਦੇ ਨੇ ਤੇ ਫਿਰ ਇਹ ਇੱਕ ਨਵਾਂ ਗੱਠਜੋੜ ਜਿਹੜਾ ਜੀ ਉਹ ਸਾਹਮਣੇ ਆ ਸਕਦਾ ਹੈ। ਸੋ ਲੈਟਸ ਸੀ ਜਿਹੜਾ ਉੱਤਰ ਪ੍ਰਦੇਸ਼ ਦਾ ਇਹ ਚੋਣ ਦੰਗਲ ਆ ਜੀ ਬੜਾ ਦਿਲਚਸਪ ਹੁੰਦਾ ਜਾ ਰਿਹਾ ਜੀ ਡੇ ਬਾਈ ਡੇ, ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਬੜੀ ਨੇੜੇ ਤੋਂ ਅੱਖ ਜਿਹੜੀ ਹੈ ਨਾ ਜੀ ਉਹ ਲੱਗੀ ਹੋਈ ਆ ਇਹਦੇ ਉੱਤੇ ਕਿ ਉਹ ਕਿਸੇ ਤਰੀਕੇ ਦੇ ਨਾਲ ਇਹਨੂੰ ਜਿੱਤਣਾ ਚਾਹੁੰਦੇ ਨੇ ਜੀ ਇਸ ਉੱਤਰ ਪ੍ਰਦੇਸ਼ ਨੂੰ, ਕਿਉਂਕਿ ਉਹਨਾਂ ਦੀ ਅੱਖ 2019 ਦੇ ਉੱਤੇ ਆ। ਮਿਸ਼ਨ 2019 ਦੇ ਰੂਪ ਦੇ ਵਿੱਚ ਜਿਹੜਾ ਜੀ ਇਹਨੂੰ ਵੇਖਿਆ ਜਾ ਸਕਦਾ ਹੈ। ਜਿਹੜੇ ਅਮਰ ਸਿੰਘ ਹੋਰੀ ਨੇ ਉਹਨਾਂ ਨੂੰ ਪਹਿਲਾਂ ਉਹਨਾਂ ਦੀ ਸਿਕਿਉਰਿਟੀ ਘੱਟ ਕਰ ਦਿੱਤੀ ਗਈ ਸੀ। ਸੋ ਕੱਲ ਇੱਕ ਬਿਆਨ ਜਿਹੜਾ ਜੀ ਸਾਹਮਣੇ ਆਇਆ ਕਿ ਅਮਰ ਸਿੰਘ ਹੋਰਾਂ ਨੂੰ Z+ ਸਿਕਿਉਰਿਟੀ ਜਿਹੜੀ ਹੈ ਜੀ ਉਹ ਸੈਂਟਰ ਦੀ ਸਰਕਾਰ ਨੇ ਦੇਤੀ ਹੈ। ਸੋ ਇਹ ਕਿਸ ਪਾਸੇ ਵੱਲ ਨੂੰ ਇਸ਼ਾਰਾ ਕਰਦੀ ਹੈ ਜੀ ਸਭ ਨੂੰ ਪਤਾ ਹੀ ਹੈ ਕਿ ਇਹ ਕਹਾਣੀ ਚੱਲ ਕਿੱਥੋਂ ਰਹੀ ਹੈ। ਜੀ ਬਿਲਕੁਲ, ਸਿਕਿਉਰਿਟੀ ਐ ਵੀ ਨਹੀਂ ਮਿਲਦੀ। ਤੇ ਆਪਾਂ ਆਜ਼ਨਾਮੇ ਵੱਲ ਵਧਾਂਗੇ। ਆਜ਼ਨਾਮੇ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਗੁਰਦੀਪ ਸਿੰਘ ਬਿਰਦੀ, ਗਲੋਬਸ ਖਾਲਸਾ ਇੰਸ਼ੋਰੈਂਸ ਏਜੰਸੀ, ਸੈਨੋਜ਼ੇ,
ਅਸ਼ਾਨਜੀਤ ਸਿੰਘ ਕਲੋਟੀ, ਸਤਨਾਮ ਸਿੰਘ ਜੀ ਸ਼ੇਰਗਿੱਲ, ਤਲਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਜਸਵੀਰ ਸਿੰਘ ਜੀ ਜਸਨ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਅਖੀਰ ਵਿੱਚ ਅੱਜ-ਨਾਮਾ ਕਿ ਕਿਹਾ ਮੋਦੀ ਇਹ ਫੇਰ ਪ੍ਰਵਾਸੀਆਂ ਨੂੰ ਬਾਹਲਾ ਤੁਸਾਂ ਦਾ ਅਸਾਂ ਨੂੰ ਮੋਹ ਪਾਈ। ਕਿਹਾ ਮੋਦੀ ਇਹ ਫੇਰ ਪ੍ਰਵਾਸੀਆਂ ਨੂੰ ਬਾਹਲਾ ਤੁਸਾਂ ਦਾ ਅਸਾਂ ਨੂੰ ਮੋਹ ਭਾਈ। ਮੌਕਾ ਦੇਣ ਤੋਂ ਅਸੀਂ ਨਹੀਂ ਕਸਰ ਰੱਖੀ, ਕਰਨਾ ਕੋਈ ਵੀ ਕੰਮ ਲਓ ਛੋਹ ਭਾਈ। ਕਿਹੜੇ ਥਾਂ ਜੀ ਕਿੱਦਾਂ ਦਾ ਕੰਮ ਕਰਨਾ, ਹਿੰਮਤ ਕਰੋ ਤੇ ਲਓ ਹੁਣ ਤੋ ਭਾਈ। ਜਿੱਥੇ ਅਸਾਂ ਦੀ ਜਿੱਦਾਂ ਦੀ ਲੋੜ ਲੱਗਦੀ ਅਸੀਂ ਕਰਨ ਨੂੰ ਰਾਜ਼ੀ ਹਾਂ ਉਹ ਭਾਈ। ਅੱਗੋਂ ਕਿਹਾ ਜੀ ਕਈ ਪ੍ਰਵਾਸੀਆਂ ਨੇ ਬਦਲੇ ਜਾਂਦੇ ਪੁਰਾਣੇ ਨਹੀਂ ਨੋਟ ਭਾਈ। ਅੱਗੋਂ ਕਿਹਾ ਜੀ ਕਈ ਪ੍ਰਵਾਸੀਆਂ ਨੇ ਬਦਲੇ ਜਾਂਦੇ ਪੁਰਾਣੇ ਨਹੀਂ ਨੋਟ ਭਾਈ। ਨਵੇਂ ਸੂਰਜ ਹੈ ਤੁਸਾਂ ਦੀ ਨਵੀਂ ਨੀਤੀ, ਕੰਮ ਆਮਦਾ ਇੰਜ ਨਹੀਂ ਲੋਟ ਭਾਈ। ਜੀ ਜੀ ਤੇ ਜੀ ਸਰੋਤਿਓ, ਅਸੀਂ ਆਉਂਦੇ ਆ ਵਾਪਸ ਇੱਕ ਬ੍ਰੇਕ ਤੋਂ ਬਾਅਦ, ਤੇ ਤੁਸੀਂ ਕਾਲ ਕਰ ਸਕਦੇ ਹੋ 4082725200। ਸਟੂਡੀਓ ਦਾ ਫੋਨ ਨੰਬਰ ਆ। ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਵਾਪਸ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਨ, ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ-ਨਾਲ। ਪੰਜਾਬੀ ਰੇਡੀਓ USA, ਬੱਲੇ ਬੱਲੇ ਤੇ ਸ਼ਾਵਾ ਸ਼ਾਵਾ, ਬੱਲੇ ਬੱਲੇ ਤੇ ਸ਼ਾਵਾ ਸ਼ਾਵਾ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਇਸ ਵੇਲੇ ਜੀ ਵਕਤ ਹੁੰਦਾ ਹੈ ਤੁਹਾਡੀਆਂ ਕਾਲਾਂ ਲੈਣ ਦਾ। ਸਾਡੇ ਨਾਲ ਜੁੜੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਇੱਕ ਵਾਰ ਫਿਰ ਸਵਾਗਤ ਹੈ ਜੀ। ਧੰਨਵਾਦ ਜੀ, ਮਿਹਰਬਾਨੀ। ਅੱਜ ਜੀ ਸਰੋਤਿਓ, ਤੁਸੀਂ ਕਾਲ ਕਰ ਸਕਦੇ ਹੋ 4082725200। ਸਟੂਡੀਓ ਦਾ ਫੋਨ ਨੰਬਰ ਹੈ। ਐਡਮਿੰਟਨ ਤੋਂ ਜੁੜੇ ਹੋਏ ਨੇ ਰਣਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ 3-4 ਦਿਨ ਹੋ ਗਏ ਨੇ ਟਰਾਈ ਕਰਦੇ ਨੇ। ਹਾਂਜੀ ਮਨਜੀਤ ਸਿੰਘ ਜੀ, ਆਪਣੀ ਹੁਣ ਗੱਲ ਕਰੋ, ਟਾਈਮ ਘੱਟ ਹੈ ਆਪਾਂ ਕੋਲ। ਪੰਨੂ ਜੀ, ਮੈਂ ਇੱਕ ਸਵਾਲ ਹੈਗਾ ਪੁਰਾਣਾ, ਹਾਲਾਂਕਿ ਕੋਈ ਮੇਰਾ ਨਾਮ ਤਾਂ ਪੰਜਾਬ ਵਿੱਚ ਨਹੀਂ ਰਹਿੰਦਾ, ਮੈਂ ਦਿੱਲੀ ਤੋਂ ਆਇਆ। ਜਿਹੜਾ ਇਸ ਵਕਤ ਪੰਜਾਬ ਦੀ ਸਿਆਸਤ ਵਿੱਚ ਰੌਲਾ ਪਿਆ ਹੋਇਆ, ਹਰ ਪਾਰਟੀਆਂ, ਇੰਨੀਆਂ ਪਾਰਟੀਆਂ ਆ ਗਈਆਂ ਨੇ, ਉਹਨਾਂ ਵਿੱਚੋਂ ਕੋਈ ਪਾਰਟੀ ਐਸੀ ਹੈ ਜਿਹੜੀ ਪੰਜਾਬ ਨੂੰ ਸੰਭਾਲਣ ਵਾਲੀ ਹੋਵੇ? ਤੇ ਮੇਰੇ ਖਿਆਲ ਹੈ ਕਿ ਜਿਹੜਾ ਸਿਮਰਨਜੀਤ ਸਿੰਘ ਮਾਨ ਸੀ, ਅਗਰ BJP ਜਾਂ ਕਾਂਗਰਸ ਹਾਰ ਜਾਵੇ ਤੇ ਕੀ ਪਬਲਿਕ ਮਾਨ ਨੂੰ ਲਿਆਉਣ ਵਾਸਤੇ ਤਿਆਰ ਹੈ? ਥੈਂਕ ਯੂ ਜੀ। ਜੀ BJP ਤੇ ਕਾਂਗਰਸ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਲਿਆਉਣ ਦੇ ਵਾਸਤੇ ਤਿਆਰ ਹੈ ਜੀ। ਕਮਾਲ ਦੀ ਗੱਲ ਹੈ ਜੀ। ਵੈਸੇ ਪਤਾ ਨਹੀਂ ਇਹ ਨਵਾਂ ਗੱਠਜੋੜ ਤੁਸੀਂ ਕਿੱਥੋਂ ਜਿਹੜਾ ਜੀ ਉਹ ਘੜ ਲਿਆ। ਵੈਸੇ ਵੀ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਜਿਹੜੀ ਪਾਰਟੀ ਹੈ ਜੀ ਉਹ ਹਾਸ਼ੀਏ ਤੇ ਆ ਇਸ ਵੇਲੇ ਪੰਜਾਬ ਦੇ ਵਿੱਚ। ਉਹਦਾ ਵੋਟ ਬੈਂਕ ਜਿਹੜਾ ਜੀ ਉਹ ਤਕਰੀਬਨ ਜਿਹੜਾ ਖਾਤਮੇ ਵੱਲ ਨੂੰ ਜੀ। ਹਾਂਜੀ, ਤੇ ਅੱਗੇ ਸਾਡੇ ਨਾਲ ਕਾਲਰ ਜੁੜੇ ਨੇ ਸੁਰਿੰਦਰ ਸਿੰਘ ਗਿੱਲ ਜੀ। ਸਤਿ ਸ਼੍ਰੀ ਅਕਾਲ। ਮੇਰੀ ਸਾਰਿਆਂ ਨੂੰ ਭੈਣਾਂ ਭਰਾਵਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਮੇਰੀ ਜੀ ਇਹ ਬੇਨਤੀ ਭਾਜੀ ਹੁਣਾਂ ਨੂੰ, ਜਿਸ ਤਰ੍ਹਾਂ ਜਨਰਲ JJ ਸਿੰਘ ਹੁਣੀ ਇਸ ਅਹੁਦੇ ਲਈ ਏਦਾਂ ਤਿਆਰ ਹੋਏ ਆ, ਇਹ ਉਹਨਾਂ ਦੇ ਕੱਦ ਦੇ ਮੁਤਾਬਕ ਇੱਕ ਬਹੁਤ ਹੀ ਇੱਕ ਛੋਟਾ ਜਿਹਾ ਉਹਨਾਂ ਦੀ ਇੱਕ ਸੋਚ ਹੈਗੀ ਹੈ। ਇਸ ਪੱਖ ਵਾਲੇ ਪਾਸਿਓ ਇਹ ਤਾਂ ਵਧੀਆ ਹੁੰਦਾ ਜੇਕਰ ਮੁੱਖ ਮੰਤਰੀ ਦੇ ਵਾਸਤੇ ਉਹ ਥੋੜਾ ਖਿਆਲ ਕਰਦੇ ਤੇ ਚਲੋ ਉਹ ਥੋੜਾ ਜੱਚਦਾ ਵੀ। ਤੇ ਦੂਸਰਾ ਜੀ ਇਹ ਹੈਗਾ ਵੀ ਜਿਹੜਾ ਸ਼ਿਵਲਾਲ ਡੋਡਾ ਆ, ਉਹ ਕੀ ਹੁਣ ਵੀ ਉਸੇ ਤਰ੍ਹਾਂ ਦੀਆਂ ਸਰਗਰਮੀਆਂ ਉੱਥੋਂ ਜੇਲ੍ਹ ਵਿੱਚੋਂ ਚਲਾਊ, ਤੇ ਉਹਨੂੰ ਹੁਣ ਕਿਸ ਤਰ੍ਹਾਂ ਪਹਿਲਾਂ ਦੀ ਤਰ੍ਹਾਂ ਇਹ ਕਲਾਸ ਸਹੂਲਤਾਂ ਹੁਣ ਵੀ ਉੱਥੇ ਮਿਲ ਰਹੀਆਂ ਨੇ, ਕੀ ਕਿਸ ਤਰ੍ਹਾਂ ਹੈ ਜੀ? ਚੰਗਾ ਨਹੀਂ ਦੇਖੋ, ਸਹੂਲਤਾਂ ਤਾਂ ਨਹੀਂ ਉਹਨੂੰ ਇਸ ਵੇਲੇ ਮਿਲ ਰਹੀਆਂ ਜੀ, ਕਿਉਂਕਿ ਪਿਛਲੇ ਦਿਨਾਂ ਤੋਂ ਜਦੋਂ 25 ਜਾਣੇ ਜਿਹੜੇ ਆ ਜੀ ਉਹ ਫੜੇ ਗਏ ਆ, ਉਸ ਤੋਂ ਬਾਅਦ ਚਰਚਾ ਦੇ ਵਿੱਚ ਸਾਰਾ ਕੁਝ ਜਿਹੜਾ ਆ ਗਿਆ ਸੀ, ਉਹਦੀ ਜੇਲ੍ਹ ਜਿਹੜੀ ਆ ਉਹ ਤਬਦੀਲ ਕਰ ਦਿੱਤੀ ਗਈ ਸੀਗੀ। ਐਡੀਆਂ ਸੌਖੀਆਂ ਨਹੀਂ ਰਹਿ ਗਈਆਂ ਜੀ ਸਰਗਰਮੀਆਂ ਜਿਹੜੀਆਂ ਉਹ ਚਲਾਉਣੀਆਂ। ਚੜ੍ਹਦੇ ਸੂਰਜ ਨੂੰ ਸਲਾਮ ਹੁੰਦਾ ਜੀ। ਮੋਸਟਲੀ ਜਿਹੜੀ ਅਫਸਰਸ਼ਾਹੀ ਆ ਉਹਨੂੰ ਵੀ ਪਤਾ ਹੈ ਕਿ ਹੁਣ ਜੇਕਰ ਉਹ ਇਹਨੂੰ ਜਿਹੜਾ ਜੀ ਜ਼ਿਆਦਾ ਮਹੱਤਤਾ ਦੇਣਗੇ ਤੇ ਉਹਨਾਂ ਦੇ ਵਾਸਤੇ ਵੀ ਤਾਂ ਮੁਸ਼ਕਿਲ ਜਿਹੜੀ ਆ ਉਹ ਖੜੀ ਹੋ ਸਕਦੀ ਆ। ਜਿੱਥੋਂ ਤੱਕ ਤੁਸੀਂ ਸਾਬਕਾ ਜਨਰਲ JJ ਸਿੰਘ ਹੋਰਾਂ ਦੀ ਜਿਹੜੀ ਆ ਜੀ ਉਹ ਗੱਲ ਕੀਤੀ ਆ, ਬਿਲਕੁਲ ਤੁਸੀਂ ਉਹਦਾ ਜਵਾਬ ਆਪ ਹੀ ਜਿਹੜਾ ਜੀ ਉਹ ਦੇ ਦਿੱਤਾ। ਜਨਰਲ ਦਾ ਅਹੁਦਾ ਸਿਖਰਲਾ ਅਹੁਦਾ ਫੌਜ ਦੇ ਵਿੱਚ, ਉੱਥੋਂ ਤੱਕ ਪਹੁੰਚਣਾ ਕੋਈ ਮਾਣਮੱਤੀ ਪ੍ਰਾਪਤੀ ਕਿਸੇ ਦੇ ਵਾਸਤੇ ਹੋ ਸਕਦੀ ਆ, ਤੇ ਉਹ ਉਸ ਅਹੁਦੇ ਤੋਂ ਜਿਹੜਾ ਜੀ ਪਾਸੇ ਹੋ ਕੇ ਰਿਟਾਇਰ ਹੋ ਕੇ ਇੱਕ ਮਾਮੂਲੀ ਵਿਧਾਨ ਸਭਾ ਦੀ ਚੋਣ ਜਿਹੜੀ ਹੈ ਜੀ ਉਹ ਲੜੇ, ਇਹ ਬੜੀ ਅਜੀਬ ਗੱਲ ਹੈ ਜੀ। ਪਹਿਲਾਂ ਕਦੀ ਜਿਹੜਾ ਵੇਖਣ ਨੂੰ ਨਹੀਂ ਮਿਲੀ ਹੈਗੀ। ਲੋਕ ਸਭਾ ਦੀ ਚੋਣ ਚਲੋ ਮੰਨੀ ਜਾ ਸਕਦੀ ਹੈ। ਮੈਂ ਸਮਝਦਾ ਹਾਂ ਕਿ ਕਿਸੇ ਨੂੰ VK ਸਿੰਘ ਹੋਰਾਂ ਨੇ ਲੋਕ ਸਭਾ ਦੀ ਚੋਣ ਲੜੀ, ਇਹ ਉਹ ਵੀ ਉਹਨਾਂ ਨੂੰ ਨਹੀਂ ਸੀ ਜਿਹੜੀ ਉਹ ਲੜਨੀ ਚਾਹੀਦੀ। ਹਾਂ, ਰਾਜ ਸਭਾ ਦੇ ਵਾਸਤੇ ਕਿਸੇ ਨੂੰ ਨੋਮੀਨੇਟ ਕਰ ਦਿੱਤਾ ਜਾਂਦਾ ਤੇ ਉਹਦੀ ਰਿਸਪੈਕਟ ਜਿਹੜੀ ਇਹਦੀ ਹੋ ਸਕਦੀ ਆ, ਉਸ ਅਹੁਦੇ ਦੀ ਮਾਣ ਮਰਿਆਦਾ ਜਿਹੜੀ ਇਹਦੀ ਉਹ ਹੋ ਸਕਦੀ ਆ। ਆਈ ਥਿੰਕ ਜਦੋਂ ਜਨਰਲ JJ ਸਿੰਘ ਹੋਰੀ ਬਣੇ ਸਨ,
ਅਸੀਂ ਸਭ ਨੇ ਬੜਾ ਪ੍ਰਾਊਡ ਜਿਹੜਾ ਜੀ ਉਹ ਫੀਲ ਕੀਤਾ ਸੀਗਾ ਕਿ ਚਲੋ ਜਿਸ ਅਹੁਦੇ ਦੇ ਉੱਤੇ ਉਹ ਪਹੁੰਚੇ ਨੇ, ਕੋਈ ਛੋਟੀ ਮੋਟੀ ਗੱਲ ਨਹੀਂ ਇਸ ਅਹੁਦੇ ਦੇ ਉੱਤੇ ਪਹੁੰਚਣ ਦੇ ਵਾਸਤੇ। ਉਹਨਾਂ ਨੇ ਲੋਕ ਮਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਕੱਦ ਬਣਿਆ ਸੀਗਾ ਉਹਨੂੰ ਬੌਣਾ ਕਰ ਲਿਆ ਜੀ। ਔਰ ਖਾਸ ਤੌਰ ਦੇ ਉੱਤੇ ਇੱਕ ਜਿਹੜੀ ਪਾਰਟੀ ਹੈ ਜੀ ਉਹਦੇ ਨਾਲ ਜਿਹੜਾ ਉਹ ਜੁੜ ਕੇ, ਹੁਣ ਮੈਂ ਪੜ੍ਹ ਰਿਹਾ ਸੀਗਾ ਉਹਨਾਂ ਦੀ ਕੱਲ੍ਹ ਦਾ ਕਿ ਉਹਨਾਂ ਨੇ ਜਿੰਨੇ ਮੈਡਲ ਮਿਲੇ ਆ ਸਾਰੇ ਦੇ ਸਾਰੇ ਲਾਏ ਆਪਣੀ ਛਾਤੀ ਦੇ ਉੱਤੇ, ਤੇ ਥੱਲੇ ਜਿਹੜਾ ਜੀ ਪ੍ਰਾਊਡ ਟੂ ਬੀ ਅਕਾਲੀ ਦਾ ਜਿਹੜਾ ਜੀ ਉਹ ਬੈਜ ਲਾ ਲਿਆ। ਹੁਣ ਸਵਾਲ ਇਹ ਹੈ ਕਿ ਅਸੀਂ ਕਿਹੜੇ ਮੈਡਲਾਂ ਦੇ ਉੱਤੇ ਮਾਣ ਕਰੀਏ, ਉਹਨਾਂ ਦੇ ਉੱਤੇ ਜਿਹੜੇ ਇੰਨੇ ਲੱਗੇ ਮੈਡਲ ਉਹ, ਜਾਂ ਜਿਹੜਾ ਉਹਨਾਂ ਨੇ ਥੱਲੇ ਇੱਕ ਬਟਨ ਜਿਹੜਾ ਜੀ ਉਹ ਲਾ ਲਿਆ ਉਹਦੇ ਉੱਤੇ। ਉਹ ਜਨਰਲ ਜਿਹੜਾ ਜੀ ਸਮੁੱਚੀ ਫੌਜ ਦੇ ਸਨ, ਇਉਂ ਉਹਨਾਂ ਨੂੰ ਕਿਸੇ ਵੀ ਸਿਆਸੀ ਧਿਰ ਦੇ ਨਾਲ ਜਿਹੜਾ ਉਹ ਨਹੀਂ ਸੀ ਜੁੜਨਾ ਚਾਹੀਦਾ। ਹਾਂ, ਮੈਂ ਕੱਲ ਇੱਕ ਹਰੀਸ਼ ਖਰੇ ਹੋਰੀ ਨੇ ਉਹਨਾਂ ਦਾ ਕੌਫੀ ਤੇ ਗੱਪਸ਼ਪ ਜਿਹੜਾ ਦੀ ਕਾਲਮ ਛਪਦਾ ਵੀਕਲੀ, ਉਹ ਇੱਕ ਸਾਂਝਾ ਵੀ ਕੀਤਾ ਸੀਗਾ ਫੇਸਬੁੱਕ ਦੇ ਉੱਤੇ, ਜੇ ਤੁਸੀਂ ਪੜ੍ਹਿਆ ਹੋਵੇ। ਤੇ ਉਹਨਾਂ ਨੇ ਉਹਦੇ ਵਿੱਚ ਇੱਕ ਗੱਲ ਕੀਤੀ ਸੀ ਕਿ ਜੇ ਆਮ ਆਦਮੀ ਪਾਰਟੀ ਵਰਗੀ ਜਿਹੜੀ ਪਾਰਟੀ ਹੈ, ਜੇ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਵਜੋਂ ਉਭਾਰਦੀ ਤਾਂ ਗੱਲ ਕੁਝ ਸਮਝ ਆ ਸਕਦੀ ਸੀਗੀ। ਉਹ ਇੱਕ ਮਹਿਜ਼ ਵਿਧਾਨ ਸਭਾ ਦੀ ਚੋਣ ਦੇ ਵਾਸਤੇ ਰਾਜੀ ਕਿਵੇਂ ਹੋ ਗਏ। ਬਹੁਤੇ ਜਿਹੜੇ ਕਾਲਮ ਨਵੀਸ ਨੇ ਉਹਨਾਂ ਨੇ ਇਹਦੇ ਉੱਤੇ ਕਿੰਤੂ ਪਰੰਤੂ ਔਰ ਸਵਾਲ ਤਕੜੇ ਕੀਤੇ ਆ ਜੀ। ਜੀ ਆ ਤੇ ਜਿਸ ਰੋਤੇ ਮੇਰੀ ਕਾਲਰਸ ਨੂੰ ਬੇਨਤੀ ਆ ਕਿ ਸਵਾਲ ਪਲੀਜ਼ ਇੱਕੋ ਹੀ ਕਰੋ ਕਿਉਂਕਿ ਟਾਈਮ ਸਾਡੇ ਕੋਲ ਬਹੁਤ ਘੱਟ ਹੁੰਦਾ। ਯੂਰਪ ਤੋਂ ਜਸਵੰਤ ਜੌਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਭਾਜੀ ਪੰਨੂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਜੀ ਇੱਕੋ ਸਵਾਲ ਹੈ ਜੀ, ਜਿਸ ਤਰ੍ਹਾਂ ਜੀ ਸਾਡੇ ਹਰਿਆਣੇ ਦੇ ਵਿੱਚ, ਮੈਂ ਹਰਿਆਣੇ ਨੂੰ ਬਿਲੋਂਗ ਕਰਦਾ, ਸਾਡੇ ਹਰਿਆਣੇ ਵਿੱਚ ਜਿਸ ਤਰ੍ਹਾਂ ਜੀ ਕਾਂਗਰਸ ਨੇ ਨਾ ਜੀ ਲਾਸਟ ਟਾਈਮ 'ਚ ਬੜਾ ਪਿੰਡਾਂ ਦਾ ਪੈਸਾ ਸਿੱਟਿਆ ਜੀ। ਸਾਡੇ ਪਿੰਡ ਨੂੰ ਛੋੜਾ, ਸਾਡਾ ਪਿੰਡ ਹੈ 2 ਕਰੋੜ ਰੁਪਈਆ ਆ ਜੀ, ਲੱਗਾ ਤਾਂ 5 ਨਹੀਂ ਹੈਗੀ ਜੀ, ਖਾ ਗਏ ਰਲ ਕੇ ਜੀ। ਪਰ ਜਿਸ ਤਰ੍ਹਾਂ ਉਹਨਾਂ ਨੇ ਕਾਂਗਰਸ ਨੂੰ ਨਕਾਰਿਆ, ਲੋਕਾਂ ਨੇ ਇੱਕਦਮ ਬੀਜੇਪੀ ਲੈ ਆਂਦੀ ਜੀ, ਜਿਹਦਾ ਨਾਂ ਨਿਸ਼ਾਨ ਹਰਿਆਣੇ ਵਿੱਚ ਨਹੀਂ ਹੈਗਾ ਸੀ ਜੀ ਅੱਜ ਤੱਕ। ਵੀ ਸਾਰੀਆਂ ਪਾਰਟੀਆਂ ਜਿਹੜੀਆਂ ਸੀ ਉਹ ਸਭ ਪਿੱਛੇ ਸਿੱਟ ਕੇ ਬੀਜੇਪੀ ਲੈ ਆਏ ਵੀ ਸੈਂਟਰ 'ਚ ਬੀਜੇਪੀ ਪੈਸਾ ਬਹੁਤ ਆਊਗਾ। ਸਰਪੰਚੀ ਵੀ ਲੋਕਾਂ ਨੇ ਤਾਂ ਲੜੀ ਹੈ, 15-20 ਲੱਖ ਰੁਪਇਆ ਲਾ ਕੇ ਪੈਸਾ ਬਹੁਤ ਮਿਲਦਾ ਜੀ। ਪਰ ਜੀ ਇਸ ਤਰ੍ਹਾਂ ਪੰਜਾਬ 'ਚ ਵੀ ਹੋਊਗਾ ਜੀ, ਜਿਹੜੇ ਇਹ ਇਸ ਟਾਈਮ ਮੌਜੂਦਾ ਸਰਕਾਰ ਸੀ ਜਾਂ ਕਾਂਗਰਸ, ਇਹਨੂੰ ਪਛਾੜ ਕੇ ਲੋਕ ਆਮ ਆਦਮੀ ਪਾਰਟੀ ਵੱਲ ਜੁੜਨਗੇ ਜੀ? ਇਹ ਸਵਾਲ ਸੀ, ਬਹੁਤ ਸੋਹਣਾ ਪ੍ਰੋਗਰਾਮ ਚੱਲਦਾ ਜੀ। ਥੈਂਕ ਯੂ ਜੀ, ਥੈਂਕ ਯੂ। ਦੇਖੋ, ਕੋਸ਼ਿਸ਼ ਤਾਂ ਉਹਨਾਂ ਨੇ ਹਰ ਸੰਭਵ ਜਿਹੜੀ ਆ ਜੀ ਉਹ ਕਰਨੀ ਆ, ਪਰ ਨੋਟਬੰਦੀ ਦੇ ਨਾਲ ਇੱਕ ਤਾਂ ਹੋਇਆ ਨਾ, ਜਿਹੜੇ ਥਾਪੀਆਂ ਮਾਰਦੇ ਸੀ ਵੀ 100 ਕਰੋੜ ਰੱਖਿਆ ਜੀ ਅਸੀਂ ਤੇ ਸਾਈਡ ਤੇ, ਉਹ ਤਾਂ ਗੱਲ ਸ਼ਾਇਦ ਹੋ ਸਕਦਾ ਜੀ ਨਾ ਬਣੇ। ਪਰ ਇਹ ਵੀ ਆ ਕਿ ਬਹੁਤਿਆਂ ਦੇ ਪੈਸੇ ਜਿਹੜੇ ਆ ਉਹ ਵਟਾਏ ਹੋਏ ਤਾਂ ਹੈਗੇ ਆ। ਆਈ ਥਿੰਕ ਜ਼ਮੀਰਾਂ ਦੀ ਤੇ ਅਮੀਰਾਂ ਦੀ ਲੜਾਈ ਜਿਹੜੀ ਆ ਜੀ ਇਸ ਵਾਰੀ ਹੋਣੀ ਆ। ਇਹ ਜਿਹੜਾ ਜੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆਊਗਾ ਕਿ ਇਹ ਅਮੀਰ ਹੀ ਜਿੱਤਦੇ ਨੇ ਜਾਂ ਜ਼ਮੀਰ ਜਿਹੜੀ ਆ ਜੀ ਉਹ ਜਿੱਤ ਜਾਂਦੀ ਆ। ਆਈ ਥਿੰਕ ਜਿਹੜੀਆਂ ਇਹ ਇਲੈਕਸ਼ਨਸ ਨੇ, ਇਹਨਾਂ ਦੇ ਨਤੀਜਿਆਂ ਨੇ ਇਹ ਨਹੀਂ ਤੈਅ ਕਰਨਾ ਕਿ ਕਿਹੜੀ ਪਾਰਟੀ ਦੀ ਸਰਕਾਰ ਆ ਰਹੀ ਹੈ। ਇਹ ਤੈਅ ਹੋਣਾ ਕਿ ਕੀ ਪੰਜਾਬ ਜਿਹੜਾ ਜੀ ਉਹ ਪੰਜਾਬ ਮੁੜ ਕੇ ਬਣਨ ਵੱਲ ਨੂੰ ਵਧੂਗਾ ਜਾਂ ਫਿਰ ਜਿਹੜਾ ਜੀ ਇਹ ਸੀਰੀਆ ਬਣਨ ਵੱਲ ਨੂੰ ਜਿਹੜਾ ਜੀ ਉਹ ਵਧੂਗਾ। ਜਿਹੋ ਜਿਹੇ ਹਾਲਾਤ ਪੰਜਾਬ ਦੇ ਵਿੱਚ ਬਣੇ ਪਏ ਨੇ, ਜਿਹੋ ਜਿਹਾ ਇੱਥੋਂ ਬਿਜ਼ਨਸ ਵਗੈਰਾ ਸਾਰੇ ਪੁੱਟ ਪਟਾ ਕੇ ਜਿਹੜਾ ਜੀ ਉਹ ਦੂਜੇ ਸੂਬਿਆਂ ਵੱਲ ਨੂੰ ਭੱਜ ਗਏ, ਇੱਥੇ ਕੋਈ ਬਿਜ਼ਨਸ ਜਿਹੜਾ ਉਹ ਕਰਨ ਦੇ ਵਾਸਤੇ ਤਿਆਰ ਨੀਗਾ। ਸਾਡੀ ਜਨਰੇਸ਼ਨ ਜਿਹੜੀ ਹੈ ਜੀ ਉਹ ਡਰੱਗ ਦੇ ਵਿੱਚ ਖੱਪ ਗਈ, ਇੱਕ ਜਿਹੜੀ ਬਚੀ ਆ ਉਹ ਤੰਦਰੁਸਤ ਔਲਾਦ ਪੈਦਾ ਨਹੀਂ ਕਰ ਸਕਦੀ, ਕੈਂਸਰ ਪੀੜਤ ਹੋ ਗਿਆ, ਪਾਣੀ ਮੁੱਕ ਰਿਹਾ। ਅਸੀਂ ਤਾਂ ਸਮੱਸਿਆਵਾਂ ਦੇ ਨਾਲ ਜਿਹੜਾ ਜੀ ਉਹ ਘਿਰੇ ਪਏ ਆ ਚੁਫੇਰਿਓਂ। ਇੱਕ ਆਸ ਦੀ ਕਿਰਨ ਜਿਹੜੀ ਆ ਨਾ ਜੀ ਉਹ ਇਦਾਂ ਦੀ ਆ ਵੀ ਸਮੁੰਦਰ ਦੇ ਵਿੱਚ ਭਟਕੀ ਹੋਈ ਜਿਹੜੀ ਬੇੜੀ ਆ, ਉਹਨੂੰ ਕਿਤੇ ਦੂਰ ਹਰਿਆਲੀ ਦਿਸੇ ਵੀ ਉਹ ਟਾਪੂ ਛੋਟਾ ਜਿਹਾ ਜਿਹੜਾ ਜੀ ਆਉਂਦਾ, ਸ਼ਾਇਦ ਉਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਵਧਿਆ ਜਾ ਸਕਦਾ ਹੈ। ਜੇ ਤਾਂ ਪੰਜਾਬੀਆਂ ਨੇ ਇਸ ਪੁਆਇੰਟ ਆਫ ਵਿਊ ਨਾਲ ਸੋਚ ਲਿਆ ਤਾਂ ਚੇਂਜ ਜਿਹੜੀ ਹੈ ਜੀ ਉਹ ਪੱਕੀ ਹੈ। ਜੇ ਆਟਾ ਦਾਲ ਹੀ ਚੱਲਦੀ ਰਹੀ ਤੇ ਫਿਰ ਰੱਬ ਰੱਖਾ ਜੀ। ਜੀ ਬਿਲਕੁਲ, ਬਹੁਤਾ ਤੇ ਹਰੇਕ ਪਾਰਟੀ ਆਟਾ ਦਾਲ ਦੇ ਉੱਤੇ ਬੈਠੀ ਹੈ। ਅੱਗੇ ਸਾਡੇ ਨਾਲ ਜੁੜੇ ਨੇ ਜੀ ਰਜਿੰਦਰ ਗਿੱਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਜੀ ਕੀ ਸਵਾਲ ਹੈ ਜੀ? ਪਹਿਲੇ ਤਾਂ ਬੇਨਤੀ ਹੈ ਕਿ ਮੈਨੂੰ ਫੋਨ ਨਾ ਕੱਟਿਓ। ਨੰਬਰ 2, ਪੰਨੂ ਸਾਹਿਬ ਨੂੰ ਮੇਰਾ ਮੇਰੇ ਸਤਿ ਸ਼੍ਰੀ ਅਕਾਲ। ਮੈਂ ਰਜਿੰਦਰਪਾਲ ਸਿੰਘ ਗਿੱਲ, ਹਲਕਾ ਪੱਟੀ। ਨੰਬਰ 1, ਪਲੀਜ਼ ਕੀ ਮੈਂ ਤੁਹਾਡਾ ਰੇਡੀਓ USA ਤੋਂ ਨੰਬਰ ਲੈ ਸਕਦਾ ਜੀ? 2 ਜੀ ਕੀ ਹਲਕਾ ਪੱਟੀ ਬਾਰੇ ਹਰ ਵਾਰੀ ਤੁਸੀਂ ਦੱਸਦੇ ਰਹਿਣਾ, ਕਿਉਂਕਿ ਉਹ ਵੀ ਤੁਹਾਡੇ ਹਲਕੇ ਨਾਲ ਸੰਬੰਧਿਤ ਆ ਜੀ। ਪਲੀਜ਼ ਠੀਕ ਹੈ, ਮੈਂ ਦੱਸਦਾ ਰਹੂੰਗਾ ਜੀ। ਬਿਨਾਂ ਇਹ ਦੇਖੇ ਤੋਂ ਜੀ ਵੀ ਮੇਰੇ ਪਿੰਡ ਨਾਲ ਸੰਬੰਧਿਤ ਆ ਉਹ ਜਾਂ ਨਹੀਂ, ਮੈਂ ਜ਼ਰੂਰ ਅਪਡੇਟ ਜਿਹੜੀ ਹੈ ਜੀ ਸਮੁੱਚੀ ਤੁਹਾਨੂੰ ਪੰਜਾਬੀ ਰੇਡੀਓ USA ਦੇ ਰਾਹੀਂ ਜਿੰਨੀ ਮੇਰੀ ਡਿਊਟੀ ਹੈ ਜੀ ਜਿੰਨੇ ਦਿਨ ਆਉਣ ਦੀ, ਉਹਦੇ ਦੌਰਾਨ ਡਿਸਟ੍ਰਿਕਟ ਵਾਈਜ਼ ਤੁਹਾਨੂੰ ਦੱਸਾਂਗੇ ਜੀ। ਆਪਾਂ ਇਸ ਗੱਲ ਤੋਂ ਪਾਸੇ ਹੋ ਕੇ ਹਰ ਡਿਸਟ੍ਰਿਕਟ ਦੀ ਜਿਹੜੀ ਹੈ ਜੀ ਉਹ ਕਹਾਣੀ ਦੱਸਣ ਦੀ ਕੋਸ਼ਿਸ਼ ਕਰਾਂਗੇ। ਫਿਕਰ ਨਾ ਕਰੋ ਭੈਣ ਜੀ, ਹੁਣ ਤੁਸੀਂ ਬਾਅਦ 'ਚ ਫੋਨ ਕਰ ਲੈਣਾ ਜੀ। ਮੋਸਟ ਵੈਲਕਮ। ਜੇ ਤੁਸੀਂ ਗੱਲ ਕਰਨੀ ਚਾਹੁੰਦੇ ਹੋ ਤੁਸੀਂ ਮੇਰਾ ਫੋਨ ਲੈ ਲੈਣਾ। ਹਾਂ ਜੀ, ਥੈਂਕ ਯੂ ਜੀ, ਥੈਂਕ ਯੂ। ਅੱਗੇ ਸਾਡੇ ਨਾਲ ਜੁੜੇ ਨੇ ਰਾਜ। ਸਤਿ ਸ਼੍ਰੀ ਅਕਾਲ ਜੀ।
ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਜੀ ਤੁਹਾਨੂੰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਇੱਕ ਤਾਂ ਮੈਂ ਰਿਕੁਐਸਟ ਤੁਹਾਨੂੰ ਮਾੜੀ ਜੀ ਕਰ ਦਵਾਂ, ਜਿਹੜੀ ਤੁਸੀਂ ਲੈ ਕੇ ਆਉਣੇ ਕੈਂਡੀਡੇਟਾਂ ਦੀ ਜਿਹੜੀ ਇੰਟਰਵਿਊ ਕਰਦੇ ਆ ਤੁਸੀਂ, ਉਹਦੇ ਵਿੱਚ ਪਲੀਜ਼ ਥੋੜੇ ਜਿਹੇ ਅਕਾਲੀ ਕਾਂਗਰਸੀ ਵੀ ਸੱਦ ਲਿਓ, ਕਿਉਂਕਿ ਨਹੀਂ ਤਾਂ ਆਉਂਦੇ ਆ ਜੀ, ਆਉਂਦੇ ਆ, ਸਾਨੂੰ ਗੁੰਮਰਾਹ ਕਰ ਨਹੀਂ ਆਉਂਦੇ ਆ ਪਰ ਕਈ ਵੀ ਜਦੋਂ ਤੁਸੀਂ ਫੋਨ ਦਿੰਦੇ ਹੋ ਫੋਨ ਚੱਕਦੇ ਨੇ। ਅੱਛਾ ਜੀ ਠੀਕ ਹੈ ਠੀਕ ਹੈ। ਮੈਂ ਕਿਹਾ ਗੁੰਮਰਾਹ ਨਾ ਹੋ ਜਾਣਾ ਨਾ ਸਰੋਤੇ ਥੋੜੇ ਬਹੁਤੇ। ਤੇ ਪੰਨੂ ਸਾਹਿਬ ਸਵਾਲ ਮੇਰਾ ਇਹ ਹੈ ਜੀ, ਜਿਵੇਂ ਅੱਗੇ ਕਿਉਂਕਿ NRI ਜਿਹੜੇ ਆ ਉਹ ਪੈਸਾ ਭੇਜਣ ਲੱਗੇ ਅੱਗੇ ਦਲੇਰੀ ਵਰਤਦੇ ਸੀਗੇ, ਕੋਈ ਵੀ ਸਿਆਸੀ ਪਾਰਟੀ ਹੋਵੇ ਉਹਨੂੰ ਫੰਡ ਦੇ ਨਾਂ ਤੇ ਚਾਹੇ ਹੈਲਪ ਦੇ ਨਾਂ ਤੇ, ਪਰ ਐਤਕੀ ਆਮ ਆਦਮੀ ਪਾਰਟੀ ਦਾ ਨੰਬਰ ਇਸ ਵੱਲੋਂ ਮੂਹਰੇ ਰਿਹਾ, ਕਿਉਂਕਿ ਉਹਨਾਂ ਦੇ ਜੋ ਵੀ ਉਹਨੇ ਗੱਲਬਾਤ ਕੀਤੀ ਲੋਕੀ ਉਹਨਾਂ ਤੋਂ ਪ੍ਰਭਾਵਿਤ ਹੋਏ ਤਾਂ ਹੈਲਪ ਲੋਕੀ ਕਰ ਰਹੇ ਜਾਂ ਫੰਡ ਦੇ ਰਹੇ ਆ। ਤੇ ਇਸ ਵਾਰੀ ਕਾਂਗਰਸ ਜਾਂ ਅਕਾਲੀਆਂ ਨੂੰ ਕਿੰਨਾ ਕੁ ਫੰਡ ਬਾਹਰਲੀਆਂ ਸਟੇਟਾਂ ਤੋਂ ਮਿਲਿਆ ਹੋਊਗਾ, ਜਿਹੜਾ ਕੋਈ ਹੈ ਇਸ ਬਾਰੇ ਦੱਸੂਗੇ। ਤਾਂ ਦੂਸਰੀ ਗੱਲ ਮੈਂ ਇਹ ਪੁੱਛਣਾ ਚਾਹੁੰਦਾ ਜੀ, ਇੱਕ BJP ਤੋਂ ਬਿਨਾਂ ਹੋਰ ਕਿੰਨੀਆਂ ਕੁ ਸੀਟਾਂ ਰਹਿ ਗਈਆਂ ਜਿਹੜੀਆਂ ਇਹ ਅਨਾਊਂਸ ਕਰ ਦੇਣਗੇ ਜਾਂ ਇਹ ਇਲੈਕਸ਼ਨ ਤੋਂ ਬਾਅਦ ਹੀ ਆਪਣਾ ਹੀ ਕਰਨਗੇ ਜੀ? ਥੈਂਕ ਯੂ ਜੀ। ਦੇਖੋ ਜਦੋਂ ਤੱਕ ਤੁਸੀਂ ਗੱਲ ਕੀਤੀ ਹੈ ਜੀ ਚੰਦੇ ਦੀ, ਅਕਾਲੀ ਦਲ ਨੂੰ 5 ਸਾਲਾਂ ਦੇ ਵਿੱਚ ਉਹ ਕਿਉਂਕਿ ਰਿਕਾਰਡ ਜਿੰਨਾ ਕੋ ਦੱਸਦੇ ਆ ਕਿ 340 ਲੋਕਾਂ ਨੇ ਉਹਨਾਂ ਨੂੰ ਦਾਨ ਜਿਹੜਾ ਜੀ ਉਹ ਦਿੱਤਾ। ਅਕਾਲੀ ਦਲ ਨੂੰ 5 ਸਾਲਾਂ ਦੇ ਵਿੱਚ ਪੂਰੇ ਮੁਲਕ ਦੇ ਵਿੱਚੋਂ 20,000 ਰੁਪਈਏ ਤੋਂ ਜਿਹੜਾ ਜੀ ਜ਼ਿਆਦਾ ਦਾਨ ਦੇਣ ਵਾਲੇ 340 ਲੋਕ ਨੇ ਸਿਰਫ, ਔਰ ਉਹ ਕਹਿੰਦੇ ਆ ਕਿ ਸਾਡੇ ਕੋਲ ਕੁਝ 11.25 ਕਰੋੜ ਰੁਪਈਆ ਜਿਹੜਾ ਜੀ ਉਹ ਆਇਆ। ਜਿਹੜੇ 120 ਦੇ ਕਰੀਬ ਲੋਕ ਨੇ ਉਹਨਾਂ ਨੇ ਆਪਣਾ ਪੈਨ ਨੰਬਰ ਜਿਹੜਾ ਜੀ ਉਹ ਨਹੀਂ ਦਿੱਤਾ। ਇਹ ਗੱਲ ਤੁਹਾਡੀ ਠੀਕ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹਨੂੰ ਚੰਦਾ ਬਾਹਰੋਂ ਜਿਹੜਾ ਉਹ ਜ਼ਿਆਦਾ ਆਇਆ। ਆਮ ਆਦਮੀ ਪਾਰਟੀ ਨੇ 3 ਸਾਲਾਂ ਦੇ ਵਿੱਚ ਕੁੱਲ ਜਿਹੜਾ ਚੰਦਾ ਦਿਖਾਇਆ ਉਹ 44 ਕਰੋੜ ਤੇ 54 ਜਿਹੜਾ ਜੀ 44% ਜਿਹੜੀ ਹੈ ਜੀ ਇਹਦੇ ਵਿੱਚ ਵਾਧਾ ਜਿਹੜਾ ਦਿਖਾਇਆ ਗਿਆ। 44 ਕਰੋੜ ਨਹੀਂ, ਮਾਫ ਕਰਨਾ ਗਲਤ ਮੇਰੇ ਮੂੰਹ ਚੋਂ ਨਿਕਲ ਗਿਆ, 44% ਦਾ ਜਿਹੜਾ ਜੀ ਉਹ ਵਾਧਾ ਜਿਹੜਾ ਉਹ ਦੱਸਿਆ ਗਿਆ। ਔਰ ਜਿਹੜਾ ਜੇ ਖੇਤਰੀ ਪਾਰਟੀਆਂ ਦੀ ਆਪਾਂ ਗੱਲ ਕਰੀਏ ਪੰਜਾਬ ਦੇ ਨਾਲ, ਤੇ ਪੰਜਾਬ ਦੇ ਵਿੱਚੋਂ ਜਿਹੜਾ ਜੀ ਵੱਧ ਦਾਨ ਜਿਹੜਾ ਪਾਉਣ ਵਾਲਿਆਂ ਦੇ ਮਾਮਲੇ ਦੇ ਵਿੱਚ ਅਕਾਲੀ ਦਲ ਜਿਹੜਾ ਜੀ ਉਹ ਅੱਗੇ ਆ। ਜਿਹੜੇ ਰਾਜਨੀਤਿਕ ਦਲਾਂ ਨੇ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਜਿਹੜਾ ਜੀ ਉਹ ਪੈਸੇ ਸਾਰੇ ਜਗ੍ਹਾ ਤੋਂ ਇਕੱਠੇ ਕੀਤੇ ਨੇ, ਪਰ ਜ਼ਿਆਦਾ ਜਿਹੜਾ ਜੀ ਕਿਉਂਕਿ NRI ਦੀ ਹੀ ਟੇਕ ਹੈ ਉਹਨੇ ਹੀ ਆਮ ਆਦਮੀ ਪਾਰਟੀ ਨੂੰ ਦਿੱਤਾ। ਦੂਜੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਕੋਲੇ ਚੰਦੇ ਇਕੱਠੇ ਕਰਨ ਦੇ ਹੋਰ ਸਾਧਨ ਜਿਹੜੇ ਜੀ ਉਹ ਬੜੇ ਨੇ। ਮੈਂ ਗੱਲ ਕੱਲ ਵੀ ਜਿਹੜੀ ਹੈ ਜੀ ਉਹ ਕੀਤੀ ਸੀਗੀ ਇੱਕ ਜਗ੍ਹਾ ਦੇ ਉੱਤੇ, ਮੌਕਾ ਮਿਲਿਆ ਸੀ ਬੋਲਣ ਦਾ, ਕਿ ਜਦੋਂ ਸਾਨੂੰ ਜਿਹੜੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਹੋਰੀ ਬਾਰ-ਬਾਰ ਇੱਕੋ ਗੱਲ ਕਹੀ ਜਾਂਦੇ ਆ ਕਿ ਡਿਜੀਟਲ ਹੋ ਜਾਓ, ਪਲਾਸਟਿਕ ਮਨੀ ਦੀ ਜਿਹੜੀ ਹੈ ਜੀ ਉਹ ਵਰਤੋਂ ਕਰੋ। ਜਦੋਂ ਇਹ ਸਵਾਲ ਉੱਠਦਾ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ ਜਿੰਨੀਆਂ ਸਣੇ BJP ਦੇ, ਉਹਨੂੰ ਤੁਸੀਂ ਡਿਜੀਟਲ ਕਿਉਂ ਨਹੀਂ ਕਰਦੇ? ਇਹਦੇ ਉੱਤੇ ਪਾਬੰਦੀ ਲਾ ਦਿਓ ਕਿ ਕੈਸ਼ ਪੈਸਾ ਨਹੀਂ ਦਿੱਤਾ ਜਾ ਸਕਦਾ, ਸਿਰਫ ਮਨੀ ਜਿਹੜੀ ਹੈ ਜੀ ਉਹ ਟ੍ਰਾਂਸਫਰ ਖਾਤਿਆਂ ਨਾਲ ਕੀਤੀ ਜਾ ਸਕਦੀ ਹੈ, ਬੈਂਕ ਟੂ ਬੈਂਕ, ਜਾਂ ਫਿਰ ਤੁਸੀਂ ਪਲਾਸਟਿਕ ਮਨੀ ਦੇ ਰਾਹੀਂ। ਇਹਦੇ ਤੇ ਇਸ ਮਾਮਲੇ ਦੇ ਉੱਤੇ ਚੁੱਪ ਹੋ ਜਾਂਦੇ ਆ ਜੀ। ਉਹਦਾ ਰੀਜ਼ਨ ਇਹ ਆ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦਾ ਪਤਾ ਹੀ ਨਹੀਂ ਚੰਦਾ ਕਿਹੜੇ ਪਾਸਿਆਂ ਤੋਂ ਆਉਂਦਾ। ਇਹ ਗੱਲ ਔਨ ਰਿਕਾਰਡ ਆ ਜਿਹੜੀ ਮੈਂ ਤੁਹਾਡੇ ਨਾਲ ਕਰ ਰਿਹਾ ਕਿ ਸਿਰਫ ਆਮ ਆਦਮੀ ਪਾਰਟੀ ਆ ਜਿਹਦੇ ਚੰਦੇ ਦੇ ਵਾਸਤੇ ਪਾਰਦਰਸ਼ਤਾ ਜਿਹੜੀ ਹੈ ਜੀ ਉਹ ਜਿਹੜਾ ਚੋਣ ਕਮਿਸ਼ਨ ਵੀ ਮੰਨਦਾ ਤੇ ਇੱਥੋਂ ਦਾ ਜਿਹੜਾ ਇਹਦੀਆਂ ਅਦਾਲਤਾਂ ਵੀ ਮੰਨਦੀਆਂ ਨੇ ਕਿ ਉਹ ਸਿਰਫ ਪਾਰਦਰਸ਼ਤਾ ਉਹਦੇ ਵਿੱਚ ਹੈ, ਕਿਸੇ ਹੋਰ ਦੇ ਵਿੱਚ ਕੋਈ ਪਾਰਦਰਸ਼ਤਾ ਹੈ ਨਹੀਂ ਗੀ। ਦਿਖਾਉਣਾ ਕੁਛ ਹੈ। ਤੁਸੀਂ ਸੋਚੋ ਜੇ 11 ਕਰੋੜ ਤੇ 16 ਲੱਖ ਰੁਪਈਆ ਸਿਰਫ ਅਕਾਲੀ ਦਲ ਨੂੰ ਆਇਆ ਹੋਵੇ, ਕੀ ਇਹਦੇ ਨਾਲ ਉਹ ਚੋਣ ਲੜ ਲੂਗਾ ਜੀ? ਜੀ ਜੀ। ਤੇ ਅੱਗੇ ਸਾਡੇ ਨਾਲ ਕੈਨੇਡਾ ਤੋਂ ਜੁੜੇ ਨੇ ਸਰਬਜੀਤ ਸੋਲ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਤੇ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਪੰਨੂ ਸਾਹਿਬ ਮਤਲਬ ਕਹਿੰਦੇ ਸੀਗੇ ਜਦੋਂ ਸੁਖਬੀਰ ਸਿੰਘ ਬਾਦਲ ਦੇ ਉੱਪਰ ਹਮਲਾ ਹੋਇਆ ਕਹਿੰਦੇ ਆ, ਤੇ ਉਹ ਤਾਂ ਬੰਦੇ ਬੜੀ ਛੇਤੀ ਇਹਨਾਂ ਨੇ ਲੱਭ ਲਏ ਕਿ ਹਾਂ ਵੀ ਆਹ ਬੰਦੇ ਆ। ਤੇ ਜਿਹੜੇ ਬੈਂਬਰ ਕਲਾਂ ਦੇ ਉੱਪਰ ਮਤਲਬ ਇਹਨਾਂ ਨੇ ਗੋਲੀਆਂ ਚਲਾਈਆਂ ਫੌਜੀਆਂ ਨੇ, ਉਹਨਾਂ ਨੂੰ ਹਾਲੇ ਤੱਕ ਕਿਉਂ ਨਹੀਂ ਇਹਨਾਂ ਨੇ ਲੱਭਿਆ? ਉਹ ਕੌਣ ਸੀਗੇ? ਇਹਨਾਂ ਨੂੰ ਤਾਂ ਬੜੀ ਛੇਤੀ ਲੱਭ ਲਿਆ। ਤੇ ਦੂਜੀ ਗੱਲ ਇਹ, ਜਿਹੜੇ ਆਪਣੇ ਕੈਪਟਨ ਸਾਹਿਬ ਹੋਣੀ ਆ ਉਹ ਤਾਂ ਕਹਿ ਰਹੇ ਆ ਕਿ ਮਤਲਬ ਸਾਡੀ ਸਰਕਾਰ ਹੈ, ਹਾਲੇ ਤੱਕ ਤਾਂ ਕੋਈ ਇਹਨਾਂ ਦਾ ਨੁਮਾਇੰਦਾ ਵੀ ਨਹੀਂ ਇਹਨੇ ਮਤਲਬ ਉਮੀਦਵਾਰ ਹਾਲੇ ਇਹਨਾਂ ਨੇ ਐਲਾਨੇ ਹੈਗੇ 48 ਤੋਂ ਜ਼ਿਆਦਾ ਪਏ ਆ। ਤੇ ਇਹਦੇ ਬਾਰੇ ਜ਼ਰੂਰ ਦੱਸਿਓ। ਇਹ ਸਾਥੀਆਂ ਪਹਿਲੇ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਥੈਂਕ ਯੂ ਜੀ। ਥੈਂਕ ਯੂ। ਦੇਖੋ ਪਹਿਲੇ ਵੀ ਜਿਹੜੇ ਕਾਲਰ ਸਨ ਜੀ ਉਹਨਾਂ ਦਾ ਵੀ ਰਹਿ ਗਿਆ, ਕਿੰਨੇ ਰਹਿੰਦੇ ਆ? 39 ਜਿਹੜੀਆਂ ਜੀ ਉਹ ਅਜੇ ਉਮੀਦਵਾਰ ਆਉਣੇ ਬਾਕੀ ਨੇ ਕਾਂਗਰਸ ਦੇ, 23 ਜਿਹੜੇ ਆ ਜੀ ਉਹ BJP ਦੇ ਆਉਣੇ ਜਿਹੜਾ ਜੀ ਉਹ ਬਾਕੀ ਨੇ। BSP ਦੇ ਉਮੀਦਵਾਰ ਵੀ ਆਉਣੇ ਜਿਹੜਾ ਜੀ ਉਹ ਬਾਕੀ ਨੇ ਅਜੇ, ਉਹਨਾਂ ਨੇ ਸਾਰੇ ਨਹੀਂ ਐਲਾਨੇ। ਬਾਕੀ ਜੇ ਛੋਟੀਆਂ ਮੋਟੀਆਂ ਜਿਹੜੀਆਂ ਪਾਰਟੀਆਂ ਨੇ ਉਹ ਤਾਂ 117 ਤੱਕ ਇਕੱਠੇ ਵੀ ਜਿਹੜਾ ਉਹ ਨਹੀਂ ਕਰ ਸਕਣਗੀਆਂ, ਚਾਹੇ ਉਹ ਛੋਟੇਪੁਰ ਹੋਰਾਂ ਵਾਲਾ ਗਰੁੱਪ ਹੈ, ਚਾਹੇ ਉਹ ਡਾਕਟਰ ਗਾਂਧੀ ਹੋਰਾਂ ਵਾਲਾ ਗਰੁੱਪ ਹੈ, ਚਾਹੇ
ਥਾਪੀਆਂ ਜਿਹੜੀਆਂ ਜੀ ਜਗਮੀਤ ਸਿੰਘ ਬਰਾੜ ਵੀ ਕਿਉਂ ਨਾ ਮਾਰਦੇ ਹੁਣ, ਇਹਨਾਂ ਨੂੰ 117 ਕੈਂਡੀਡੇਟ ਜਿਹੜੇ ਆ ਉਹ ਨਹੀਂ ਜਿਹੜੇ ਜੀ ਉਹ ਲੱਭਣੇ। ਇਹ ਗੱਲ ਬਿਲਕੁਲ ਤੁਹਾਡੀ ਗੱਲ ਠੀਕ ਹੈ। ਜਿਹੜੇ ਆ ਰਹੇ ਨੇ ਚੋਣ ਸਰਵੇਖਣ ਵੀ ਹੈਰਾਨੀ ਵਾਲੀ ਗੱਲ ਇਹੀ ਹੈ ਜੀ, ਸਭ ਤੋਂ ਵੱਡੀ ਇਹਨਾਂ ਚੋਣ ਸਰਵੇਖਣਾਂ ਦਾ ਜਲੂਸ ਜਿਹੜਾ ਜੀ ਇਸ ਮਾਮਲੇ ਦੇ ਵਿੱਚ ਨਿਕਲ ਜਾਂਦਾ ਹੈ ਕਿ ਜਦੋਂ ਅਜੇ ਪ੍ਰਮੁੱਖ ਸਿਆਸੀ ਧਿਰਾਂ ਨੇ ਆਪਣੇ ਉਮੀਦਵਾਰ ਹੀ ਨਹੀਂ ਐਲਾਨੇ, ਕਾਂਗਰਸ ਪ੍ਰਮੁੱਖ ਸਿਆਸੀ ਧਿਰ ਉਹਨੂੰ ਮੰਤਰੀ ਥੋੜ੍ਹੀ ਕੀਤਾ ਜਾ ਸਕਦਾ ਜੀ। 40 ਸੀਟਾਂ ਤੋਂ ਅਜੇ ਉਹਦੇ ਉਮੀਦਵਾਰ ਨਹੀਂ ਆਏ, ਉੱਥੋਂ ਇਹ ਨਹੀਂ ਪਤਾ ਕਿੰਨੀ ਬਗਾਵਤ ਹੋਣੀ ਆ, ਉਹ ਬਗਾਵਤ ਠੱਲੀ ਜਾ ਸਕਣੀ ਆ ਜਾਂ ਨਹੀਂ, ਕਿਵੇਂ ਠੱਲੀ ਜਾ ਸਕਣੀ ਆ। ਤੋ ਇਹ ਸਾਰਾ ਕੁਝ ਜਿਹੜਾ ਜੀ ਅਜੇ ਸਾਹਮਣੇ ਆਊਗਾ, ਫੇਰ ਤਾਂ ਚੋਣ ਸਰਵੇਖਣ ਦੀ ਜਿਹੜੀ ਉਹ ਗੱਲ ਹੋ ਸਕਦੀ ਆ। ਪਿਛਲੀ ਵਾਰੀ ਕਾਂਗਰਸ ਨੇ 2 ਗਲਤੀਆਂ ਕੀਤੀਆਂ ਸੀਗੀਆਂ, ਇੱਕ ਤਾਂ ਆਹੀ ਚੋਣ ਜਿਹੜਾ ਜੀ ਉਮੀਦਵਾਰ ਐਲਾਨਣ ਦੇ ਵਿੱਚ ਬਹੁਤ ਦੇਰ ਕਰਤੀ ਸੀ, ਬਗਾਵਤ ਨਹੀਂ ਠੱਲੀ ਜਾ ਸਕੀ, ਉਹੀ ਗਲਤੀ ਫੇਰ ਕਰ ਰਹੀ ਹੈ। ਇੱਥੇ ਪਟਿਆਲੇ ਦੇ ਵਿੱਚ ਜਿਹੜੇ ਖਾਸਮ ਖਾਸ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਜਿਹੜੇ ਜੀ ਭਰਤਿੰਦਰ ਸਿੰਘ ਚਹਿਲ ਹੋਰੀ, ਉਹਨਾਂ ਨੇ ਇੱਕ ਮਰਸੀਡੀਜ਼ ਗੱਡੀ ਜਿਹੜੀ ਲੈ ਆਂਦੀ ਸੀ ਉੱਤੋਂ ਛੱਤ ਕਟਾ ਕੇ, ਜਿਹਦੇ ਵਿੱਚ ਹਾਈਡ੍ਰੋਲਿਕ ਚੇਅਰ ਲੱਗੀ ਹੋਈ ਸੀ, ਉਹਦੇ ਵਿੱਚੋਂ ਕਪਤਾਨ ਸਾਹਿਬ ਨਿਕਲਣੇ ਸੀਗੇ ਚੋਣ ਨਤੀਜਿਆਂ ਤੋਂ ਬਾਅਦ, ਤੇ ਉੱਤੇ ਲਿਜਾ ਕੇ ਫਿਰ ਉਹਨਾਂ ਨੂੰ ਮੁੱਖ ਮੰਤਰੀ ਵਜੋਂ ਜਿਹੜਾ ਜੀ ਉੱਚਾ ਕਰਕੇ ਸ਼ਹਿਰ ਦੇ ਵਿੱਚ ਗੇੜੀ ਦਵਾਉਣੀ ਸੀਗੀ। ਉਹ ਮਰਸੀਡੀਜ਼ ਵੀ ਜਿਹੜੀ ਉਹ ਕਟਾਈ ਰਹਿ ਗਈ। ਉਸੇ ਤਰੀਕੇ ਦੀਆਂ ਇਹ ਇਸ ਵਾਰੀ ਜਿਹੜੀ ਆ ਜੀ ਉਹ ਸਾਰਾ ਕੁਛ ਚੱਲੀ ਜਾ ਰਿਹਾ ਕਿ ਜਦੋਂ ਅਜੇ ਉਮੀਦਵਾਰ ਤਾਂ ਆਏ ਨਹੀਂ ਗਏ, ਬਗਾਵਤ ਅਜੇ ਪਤਾ ਨਹੀਂ ਗਾ ਕਿੰਨੀ ਹੋਣੀ ਆ, ਤੇ ਉਹ ਵਿਚਰ ਰਹੇ ਨੇ ਜੀ ਮੁੱਖ ਮੰਤਰੀ ਦੇ ਵਜੋਂ। ਉਹਨਾਂ ਨੇ ਵਿਚਰਨਾ ਵੀ ਜਿਹੜਾ ਜੀ ਉਹ ਸ਼ੁਰੂ ਕਰ ਦਿੱਤਾ, ਕੁੜੀ ਪੇਟ ਮੁੰਡਾ ਖੇਤ ਆਜਵਾਈਆ ਮੰਡੇ ਖਾ। ਜੀ ਬਿਲਕੁਲ, ਬਹੁਤ ਕੁਝ ਚੱਲ ਰਿਹਾ। ਤੇ ਅਗਲੇ ਕਾਲਰ ਤੋਂ ਪਹਿਲਾਂ ਅਗਲੇ ਕਾਲਰ ਵੀ ਕੈਨੇਡਾ ਤੋਂ ਨਹੀਂ ਉਹ ਲੈਂਦੇ ਆ, ਤੇ ਨਾਲ ਅਸੀਂ ਦੱਸ ਦਈਏ ਜਿਹੜੇ ਤੁਸੀਂ ਦੇਸ਼ ਵਿਦੇਸ਼ ਦੇ ਵਿੱਚ ਵੱਸਦੇ ਆ ਤੇ ਪੰਜਾਬੀ ਰੇਡੀਓ USA ਦੀ ਐਪ ਨੂੰ ਡਾਊਨਲੋਡ ਜ਼ਰੂਰ ਕਰ ਲਓ ਜੀ, ਬਿਲਕੁਲ ਫ੍ਰੀ ਆ। ਤੇ ਤੁਸੀਂ ਇਸ ਤਰ੍ਹਾਂ ਦਾ ਪ੍ਰੋਗਰਾਮ ਕਾਫੀ ਦਿਲਚਸਪ ਰਹੂਗਾ ਜੀ ਆਉਣ ਵਾਲੇ ਟਾਈਮ ਦੇ ਵਿੱਚ, ਤਾਂ ਉਹ ਸੁਣ ਸਕੋਗੇ। ਬਲਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੰਨੂ ਵੀਰ ਜੀ, ਮੇਰਾ ਛੋਟਾ ਜਿਹਾ ਸਵਾਲ ਹੀ ਆ, ਜਿੱਦਾਂ ਸੁਖਬੀਰ ਬਾਦਲ ਸਿੰਘ ਹੋਣਾ ਤੇ ਜਿੱਦਾਂ ਆਹ ਰੋੜੇ ਵਗੈਰਾ ਪਏ ਆ ਉਹਨਾਂ ਤੇ ਹਨਾ, ਇਹ ਹੁਣ ਇਹਨਾਂ ਨੂੰ ਬੜੀ ਛੇਤੀ ਚੇਤੇ ਆ ਗਿਆ ਜਿੱਦਾਂ ਵੀ ਇਹ ਚਾਂਗਾ ਮਾਰਨ ਲੱਗਿਆ ਸਾਰਾ ਪਰਿਵਾਰ ਹੀ, ਤੇ ਲੋਕਾਂ ਨੂੰ ਇੰਨੇ ਚਿਰ ਵੀ ਇਹ ਪੀ ਰਹੇ ਆ ਜਿੱਦਾਂ, ਤੇ ਉਹ ਇਹਨਾਂ ਨੂੰ ਕੋਈ ਜਾਚ ਹੀ ਨਹੀਂ ਗਾ ਜੀ। ਉਦੋਂ ਬਥੇਰੀਆਂ ਇਹਨਾਂ ਨੇ ਆਪਦੀਆਂ ਚਮੜੀਆਂ ਜਲਾ ਲਈਆਂ। ਥੈਂਕ ਯੂ ਜੀ। ਥੈਂਕ ਯੂ। ਦੇਖੋ, ਸਵਾਲ ਮੈਂ ਜਿਹੜੀ ਕਵਰੇਜ ਕੀਤੀ ਉਹਦੇ ਵਿੱਚ ਵੀ ਗੱਲ ਜਿਹੜੀ ਜੀ ਉਹ ਕੀਤੀ ਕਿ ਜਿਹੜਾ ਬੰਦਾ ਵੀ ਹਿੰਸਾ ਨੂੰ ਸ਼ਹਿ ਦਿੰਦਾ ਉਹ ਹਿੰਸਾ ਦਾ ਸ਼ਿਕਾਰ ਹੁੰਦਾ। ਇਹ ਇਤਿਹਾਸ ਗਵਾਹ ਨੇ ਇਹਨਾਂ ਚੀਜ਼ਾਂ ਦੇ। ਤੁਸੀਂ ਜਿਹੜੀ ਮਰਜ਼ੀ ਮੈਂ ਇੱਕ ਨਹੀਂ, ਮੈਂ ਤੁਹਾਨੂੰ ਕਿੰਨੀਆਂ ਮਿਸਾਲਾਂ ਜਿਹੜੀਆਂ ਜੀ ਇਹਦੀਆਂ ਦੇ ਸਕਦਾ। ਇਹ ਹਿੰਸਾ ਰੋਕੀ ਜਾਣੀ ਚਾਹੀਦੀ ਸੀ। ਜਦੋਂ ਇੱਕ ਥਾਣੇਦਾਰ ਆਪਣੀ ਧੀ ਦੀ ਇੱਜ਼ਤ ਬਚਾਉਣ ਦੇ ਵਾਸਤੇ ਗਿਆ, ਸ਼ਰੇਆਮ ਗੋਲੀਆਂ ਮਾਰ ਕੇ ਜਿਹੜਾ ਜੀ ਉਹ ਮਾਰ ਦਿੱਤਾ ਗਿਆ। ਹਾਲਾਤ ਇੱਥੋਂ ਤੱਕ ਬਣ ਗਏ ਕਿ ਉਹਦੀ ਗੋਲੀ ਹੈ ਨਹੀਂ ਸੀ, ਉਹ ਘਰੇ ਗਿਆ, ਘਰੋਂ ਦੂਜੀ ਰਫਲ ਚੁੱਕ ਕੇ ਲੈ ਕੇ ਆਇਆ। ਇਨ ਬਿਟਵੀਨ ਵੀ ਉਸ ਬੱਚੀ ਦੀ ਜਿਹੜੀ ਉਹ ਰੱਖਿਆ ਨਹੀਂ ਕੀਤੀ ਗਈ, ਉਹਦੇ ਪਿਓ ਨੂੰ ਸ਼ਰੇਆਮ ਜਿਹੜਾ ਜੀ ਉਹ ਮਾਰਿਆ ਗਿਆ। ਉਦੋਂ ਹਿੰਸਾ ਸੀਗੀ। ਇੱਕ ਬੱਚੀ ਜਿਹੜੀ ਨਾਬਾਲਗ ਸੀਗੀ ਉਹਨੂੰ ਅਗਵਾ ਕੀਤਾ ਗਿਆ। ਇਹ ਸਾਰੇ ਜਗ੍ਹਾ ਤੇ ਯੂਥ ਅਕਾਲੀ ਦਲ ਵਾਲੇ ਹੀ ਸ਼ਾਮਲ ਸੀਗੇ ਜੀ। ਉਦੋਂ ਉਹਨੂੰ ਬਚਾਉਣ ਦੀ ਜਗ੍ਹਾ ਦੇ ਉੱਤੇ ਇਹਨਾਂ ਦੇ ਜਿਹੜੇ ਚਹੇਤੇ ਅਫਸਰ ਸੀਗੇ, ਉਹਦੇ ਵਿਆਹ ਦੀਆਂ ਫੋਟੋਆਂ ਜਿਹੜੀਆਂ ਪ੍ਰੈਸ ਰਿਲੀਜ਼ ਜਿਹੜੀਆਂ ਪ੍ਰੈਸ ਦੇ ਸਾਹਮਣੇ ਦੇਈ ਜਾਂਦੇ ਸੀਗੇ, ਇਹ ਜਾਣਨ ਦੇ ਬਾਵਜੂਦ ਕਿ ਉਹ ਬੱਚੀ ਜਿਹੜੀ ਆ ਨਾਬਾਲਗ ਹੈ, ਨਾਬਾਲਗ ਦੇ ਵਿਆਹ ਦੀ ਫੋਟੋ ਇੱਕ ਸੀਨੀਅਰ ਆਫਿਸਰ ਕਿਵੇਂ ਦੇ ਸਕਦਾ। ਜਿਹੜੀਆਂ ਵੀਡੀਓ ਚੱਲਦੀਆਂ ਨੇ ਜੀ ਜਿਹਦੇ ਵਿੱਚ ਕੜਾ ਮੂਹਰੇ ਕਰਕੇ ਲੜਕੀਆਂ ਦੇ ਵੀ ਜਿਹੜਾ ਜੀ ਇਹਨਾਂ ਦਾ ਮੰਤਰੀ ਇੱਕ ਕੁੱਟ ਰਿਹਾ ਉਹਨੂੰ, ਉਦੋਂ ਕਿਉਂ ਨਹੀਂ ਰੋਕਿਆ ਗਿਆ? ਇਹਨਾਂ ਦਾ ਮੰਤਰੀ ਸਟੇਜ ਤੋਂ ਇਹ ਕਹਿੰਦਾ ਕਿ ਜਦੋਂ ਇਹ ਆਉਣਗੇ ਟੋਪੀਆਂ ਵਾਲੇ ਢਾਹ ਲਿਓ, ਪਰਚਾ ਮੈਂ ਨਹੀਂ ਦਰਜ ਹੋਣ ਦਿੰਦਾ, ਤੇ ਇਹਨਾਂ ਦੇ ਕੁਟਾਪਾ ਜਿਹੜਾ ਜੀ ਉਹ ਚਾੜੋ। ਜਦੋਂ ਮਲੋਟ ਦੇ ਵਿੱਚ ਹਮਲਾ ਕੀਤਾ ਗਿਆ ਸੀਗਾ ਰੈਲੀ ਦੇ ਉੱਤੇ, ਉਦੋਂ ਕੌਣ ਲੋਕ ਸੀਗੇ ਜਿਨ੍ਹਾਂ ਨੇ ਆ ਕੇ ਉੱਥੇ ਉਹਦੀ ਵੀਡੀਓ ਜਿਹੜੀ ਹੈ ਜੀ ਉਹ ਤੁਰੀ ਫਿਰਦੀ ਆ। ਉਦੋਂ ਮੁੱਖ ਮੰਤਰੀ ਸਾਹਿਬ ਨੇ ਇਹ ਸਿਆਣਪ ਦਾ ਸਬੂਤ ਦਿੰਦਿਆਂ ਹੋਇਆ ਕਿਉਂ ਨਾ ਠੱਲਿਆ ਇਹਨਾਂ ਚੀਜ਼ਾਂ ਨੂੰ ਕਿ ਇਹ ਤੁਹਾਡੇ ਉੱਤੇ ਵੀ ਜਿਹੜੀ ਹੈ ਜੀ ਉਹ ਆ ਕੇ ਪੈ ਸਕਦੀ ਆ। ਮੈਂ ਫੇਰ ਕਹਾਂ, ਅਸੀਂ ਹਿੰਸਾਵਾਦੀ ਨਹੀਂ, ਅਸੀਂ ਹਿੰਸਾ ਨੂੰ ਕਿਸੇ ਵੀ ਹਾਲਤ ਦੇ ਵਿੱਚ ਪ੍ਰਮੋਟ ਨਹੀਂ ਕਰਦੇ, ਨਾ ਇਹ ਕਹਿੰਦੇ ਆ ਕਿ ਲੋਕਾਂ ਨੂੰ ਇਸੇ ਤਰੀਕੇ ਨਾਲ ਜਵਾਬ ਜਿਹੜਾ ਜੀ ਉਹ ਦੇਣਾ ਪੈਣ ਚਾਹੀਦਾ। ਪਰ ਸਵਾਲ ਇਹ ਆ ਕਿ ਪਿਛਲੇ 10 ਸਾਲਾਂ ਦੇ ਦੌਰਾਨ ਡਰਾ ਕੇ ਦਬਕਾ ਕੇ ਪੁਲਿਸ ਦੇ ਦਬਕਿਆਂ ਦੇ ਥੱਲੇ ਜਿਹੜੇ ਰੱਖੇ ਹੋਏ ਲੋਕ ਨੇ, ਉਹਨਾਂ ਦੀਆਂ ਸਵਾਲਾਂ ਦਾ ਜਵਾਬ ਹੁਣ ਤੁਸੀਂ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਦਿਓਗੇ ਜੀ। ਤੇ ਅੱਗੇ ਸਾਡੇ ਨਾਲ ਕੈਨੇਡਾ ਤੋਂ ਜੁੜੇ ਨੇ ਸ਼ਿਵਚਰਨ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਮੇਰਾ ਇੱਕ ਕੁਐਸਚਨ ਹੈ, ਜਲਾਲਾਬਾਦ ਦੇ ਵਿੱਚ ਜਿਹੜਾ ਵਾਇਰਲ ਹੋਈ ਹੈ ਵੀਡੀਓ, ਸੁਖਬੀਰ ਬਾਦਲ ਕਹਿੰਦਾ ਜੇ ਜਲਾਲਾਬਾਦ ਦੇ ਨਾਗਰਿਕ ਤੁਹਾਨੂੰ ਕੋਈ ਲਾਇਸੈਂਸ ਦਿਖਾਉਣ ਦੀ ਲੋੜ ਨਹੀਂ, ਜਿੱਥੇ ਮਰਜ਼ੀ ਜਾਓ, ਆਪਣੇ ਰਿਸ਼ਤੇਦਾਰ ਨੂੰ ਦੱਸੋ, ਘੁੰਮੋ, ਕੋਈ ਪੇਪਰ ਦਿਖਾਉਣ ਦੀ ਲੋੜ ਨਹੀਂ, ਕਹੋ ਮੈਂ ਜਲਾਲਾਬਾਦ ਤੋਂ ਆਇਆ ਹਿੰਦੁਸਤਾਨ 'ਚ। ਤੇ ਕੀ ਇਹ ਚੋਣ ਜ਼ਾਬਤੇ ਦਾ ਉਲੰਘਣਾ ਨਹੀਂ ਹੈ, ਇੱਦਾਂ ਦੇ ਲਾਲਚ ਦੇਣੇ ਲੋਕਾਂ ਨੂੰ ਸਟੇਜ ਦੇ ਉੱਤੋਂ ਸ਼ਰੇਆਮ? ਥੈਂਕ ਯੂ ਜੀ।
ਬਿਲਕੁਲ ਬਿਲਕੁਲ ਹੈ ਜੀ, ਇਹ ਤੁਹਾਡੀ ਗੱਲ ਪੁਆਇੰਟ ਬੜਾ ਤੁਹਾਡਾ ਸਹੀ ਹੈ। ਇਹ ਵੀਡੀਓ ਕਾਫੀ ਜਿਹੜੀ ਹੈ ਜੀ ਉਹ ਚੱਲ ਰਹੀ ਹੈ, ਮਤਲਬ ਕਿ ਕਾਨੂੰਨ ਜਿਹੜਾ ਜੀ ਉਹ ਕੋਈ ਮਾਇਨੇ ਨਹੀਂ ਰੱਖਦਾ ਕਿ ਜੇ ਤੁਸੀਂ ਜਲਾਲਾਬਾਦ ਦੇ ਜਿਹੜਾ ਜੀ ਉਹ ਵਾਸੀ ਹੋ। ਮੈਂ ਪ੍ਰਵਾਸੀਆਂ ਨੂੰ, ਪੰਜਾਬੀਆਂ ਨੂੰ ਸੱਦਾ ਦੇਵਾਂਗਾ ਜੀ, ਤੁਹਾਡੇ ਵਿੱਚੋਂ ਬਹੁਤ ਨੇ ਆਉਣਾ ਹੋਣਾ ਸ਼ਾਇਦ ਇਹਨਾਂ ਚੋਣਾਂ ਦੇ ਦੌਰਾਨ, ਜੇ ਆਉਣਾ ਤੇ ਇੱਕ ਜਿਹੜਾ ਆਪਣੇ ਤੌਰ ਦੇ ਉੱਤੇ ਚੁੱਪ ਕੀਤਾ ਜਿਹੜਾ ਜੀ ਉਹ ਜਲਾਲਾਬਾਦ ਹਲਕੇ ਦਾ ਕੱਢ ਕੇ ਆਉਣਾ, ਫਿਰ ਆ ਕੇ ਪੰਜਾਬੀ ਰੇਡੀਓ USA ਦੇ ਉੱਤੇ ਬੇਸ਼ੱਕ ਚੋਣਾਂ ਤੋਂ ਬਾਅਦ ਜਾਂ ਇੱਥੋਂ ਜਿਹੜਾ ਜੀ ਸੰਪਰਕ ਕਰਕੇ ਦੱਸ ਦੇਣਾ ਕਿ ਅਸੀਂ ਗੇੜਾ ਕੱਢਿਆ ਤੇ ਉੱਥੋਂ ਦੀ ਰੀਅਲ ਤਰੱਕੀ ਦੀ ਮੂੰਹ ਬੋਲ ਦੀ ਤਸਵੀਰ ਜੇ ਤੁਹਾਨੂੰ ਪੋਜ਼ਿਟਿਵ ਦਿਸੇ ਤਾਂ ਕਾਈਂਡਲੀ ਉਹ ਪੋਜ਼ਿਟਿਵ ਸਾਂਝੀ ਕਰ ਦੇਣੀ, ਤੇ ਜਾਂ ਰੀਅਲ ਜਿਹੜੀ ਪਿਕਚਰ ਦਿਸੇ ਉਹ ਫਿਰ ਦੱਸ ਦੇਣੀ। ਉੱਥੇ ਲੋਕ ਮੁੱਢਲੀਆਂ ਜਿਹੜੀਆਂ ਲੋੜਾਂ ਨੇ, ਮੁੱਢਲੀਆਂ ਸਹੂਲਤਾਂ ਨੇ, ਉਹਨਾਂ ਤੋਂ ਵੀ ਵਾਂਝੇ ਨੇ। ਜੇ ਤੁਸੀਂ ਉਹ ਪੂਰਾ ਹਲਕਾ ਦੇਖੋ ਤੁਹਾਨੂੰ ਹੈਰਾਨਗੀ ਹੋਊਗੀ, ਇਹ ਪੰਜਾਬ ਦਾ ਪਾਰਟ ਹੈ। ਡਿਪਟੀ CM ਸਾਹਿਬ ਉਸ ਹਲਕੇ ਨੂੰ ਰਿਪਰੈਜ਼ੈਂਟ ਜਿਹੜਾ ਜੀ ਉਹ ਕਰਦੇ ਰਹੇ ਨੇ। ਕੁਛ ਵੀ ਲੋਕਾਂ ਦਾ ਜਿਹੜਾ ਜੀ ਉਹ ਨਹੀਂ ਕੀਤਾ ਗਿਆ। ਹੁਣ ਏਦਾਂ ਦੇ ਲਾਲਚ ਜਿਹੜੇ ਆ ਜੀ ਉਹ ਦਿੱਤੇ ਜਾ ਰਹੇ ਆ। ਹੈਰਾਨਗੀ ਵਾਲੀ ਗੱਲ ਹੈ, 5 ਵਾਰੀ ਮੁੱਖ ਮੰਤਰੀ ਜਿਹੜੇ ਜੀ ਉਹ ਬਣ ਚੁੱਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਕੱਲ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਆ ਲੰਬੀ ਤੋਂ, ਉੱਥੇ ਜਿਹੜੇ ਆ ਜੀ ਉਹ ਇਹ ਗੱਲ ਕਹਿੰਦੇ ਨੇ ਕਿ ਜੇ ਮੈਂ ਮੁੱਖ ਮੰਤਰੀ ਨਾ ਬਣਿਆ, ਜੇ ਤੁਸੀਂ ਗਲਤੀ ਕਰ ਲਈ ਮੈਨੂੰ ਮੁੱਖ ਮੰਤਰੀ ਨਾ ਬਣਾਉਣ ਵਾਲੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਤੀਆਂ ਜਾਂ ਕਾਂਗਰਸ ਨੂੰ ਵੋਟਾਂ ਪਾਤੀਆਂ, ਉਹ ਕਹਿੰਦੇ ਨਾ ਪੰਜਾਬ ਦੇ ਕੋਲੇ ਪਾਣੀ ਰਹਿਣਾ, ਨਾ ਤੁਹਾਡੇ ਕੋਲੇ ਆਟਾ ਦਾਲ ਜਿਹੜੀ ਹੈ ਜੀ ਉਹ ਰਹਿਣੀ ਹੈ, ਤੇ ਨਾ ਤੁਹਾਡਾ ਕੋਈ ਰਖਵਾਲਾ ਬਣਨਾ। ਤੋ ਉਹ ਇਹ ਦੱਸਣ ਦੀ ਕੋਸ਼ਿਸ਼ ਇਉਂ ਕਰ ਰਹੇ ਨੇ ਜਿਵੇਂ ਇੱਥੇ ਪੰਜਾਬ ਦੇ ਉੱਤੇ ਤਾਲਿਬਾਨਾਂ ਨੇ ਆ ਕੇ ਜਿਹੜਾ ਜੀ ਉਹ ਕਬਜ਼ਾ ਕਰ ਲੈਣਾ ਹੋਵੇ। ਏਦਾਂ ਦੀਆਂ ਗੱਲਾਂ ਜਿਹੜੀਆਂ ਜੀ ਉਹ ਸੁਣਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਹੇ ਨੇ। ਹੈਰਾਨਗੀ ਵਾਲੀ ਗੱਲ ਹੈ ਕਿ ਇੰਨਾ ਤਜਰਬੇਕਾਰ ਵਿਅਕਤੀ ਵੀ ਜਿਹੜਾ ਜੀ ਇਹਨੂੰ ਤਾਂ ਬੁਖਲਾਹਟ ਜਿਹੜੀ ਆ ਉਹ ਕਹੀ ਜਾ ਸਕਦੀ ਹੈ ਨਾ, ਇਹ ਬੁਖਲਾਹਟ ਦੀ ਨਿਸ਼ਾਨੀ ਹੈ ਕਿ ਤੁਸੀਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਜੀ ਉਹ ਕਰਨੀਆਂ ਸ਼ੁਰੂ ਕਰਤੀਆਂ ਸਿਰਫ ਇਸ ਕਰਕੇ ਕਿ ਤੁਹਾਨੂੰ ਹਾਰ ਜਿਹੜੀ ਹੈ ਜੀ ਉਹ ਸਾਹਮਣੇ ਨਜ਼ਰ ਆ ਰਹੀ ਹੈ। ਬਾਹਰ ਵਾਲਿਆਂ ਤੋਂ ਡਰ ਗਏ ਜੀ। ਇੰਦਰਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇੱਕ ਇਹ ਸਵਾਲ ਹੈ ਛੋਟੇ। ਇੱਕ ਤਾਂ ਜੀ ਪੁੱਛਣਾ ਜਿਹੜਾ ਫਸਲ ਸੈਂਟਰ ਨੇ ਨਹੀਂ ਲੈਣੀ ਤਾਂ ਆੜ੍ਹਤੀਏ ਵੀ ਫਸਲ ਨਹੀਂ ਲੈਣਗੇ ਤੇ ਜ਼ਿਮੀਂਦਾਰਾਂ ਕੀ ਬਣੂਗਾ, ਮੰਡੀਆਂ 'ਚ ਕਿੱਦਾਂ ਹੋਊਗੀ। ਦੂਜਾ ਸਵਾਲ ਆ ਜੀ ਜਿਹੜੇ ਸਰਬੱਤ ਖਾਸ ਦੇ ਜਥੇਦਾਰ ਆ ਉਹਨਾਂ ਨੇ ਫੈਸਲਾ ਕੋਈ ਸੁਣਾਇਆ ਮਲੋਕੇ ਦੇ ਖਿਲਾਫ ਜਾਂ ਕੋਈ ਗੱਲਬਾਤ, ਇਸ ਬਾਰੇ ਦੱਸਿਓ ਜ਼ਰੂਰ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੇਖੋ ਨਹੀਂ ਇੱਦਾਂ ਨਹੀਂ ਹੈ ਕਿ ਸੈਂਟਰ ਨੇ ਫਸਲ ਨਹੀਂ ਲੈਣੀ ਜਾਂ ਆੜ੍ਹਤੀਆਂ ਨੇ ਫਸਲ ਨਹੀਂ ਲੈਣੀ। ਹਾਂ ਹੋਣਾ ਇਹ ਹੈ ਕਿ ਜਿਹੜੀ ਬਾਹਰੋਂ ਜਿਹੜੀ ਮੁਲਕਾਂ 'ਚੋਂ ਫਸਲ ਆਉਣੀ ਆ ਉਹ ਇੱਥੇ ਕਣਕ ਆ ਜਾਣੀ ਹੈ, ਕਿਉਂਕਿ ਦਰਾਮਦ ਡਿਊਟੀ ਜਿਹੜੀ ਹੈ ਨਾ ਜੀ ਉਹ ਚੁੱਕ ਲਈ ਗਈ ਆ। ਇਹਦੇ ਉੱਤੋਂ ਇਹਦਾ ਇੰਪੈਕਟ ਪਊਗਾ ਜੀ, 100% ਜਿਹੜਾ ਜੀ ਉਹ ਇੰਪੈਕਟ ਪਊਗਾ। ਜਿੱਥੋਂ ਤੱਕ ਤੁਸੀਂ ਗੱਲ ਕਹੀ ਹੈ ਮੁਤਵਾਜ਼ੀ ਜਥੇਦਾਰਾਂ ਦੇ ਵਾਲੇ ਮਾਮਲੇ ਦੇ ਵਿੱਚ ਜੀ, ਉਹਨਾਂ ਨੇ ਜਿਹੜੇ ਮੌਜੂਦਾ ਜਥੇਦਾਰ ਨੇ ਅਕਾਲ ਤਖਤ ਦੇ ਜਾਂ ਉਹਨਾਂ ਦੇ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਸਿਕੰਦਰ ਸਿੰਘ ਮਲੂਕਾ ਹੋਰਾਂ ਦੇ ਬਾਰੇ ਦੇ ਵਿੱਚ, ਉਹਨੂੰ ਰੱਦ ਕਰ ਦਿੱਤਾ। ਇਹ ਗੱਲ ਕਹੀ ਆ ਕਿ 24 ਜਨਵਰੀ ਨੂੰ ਅਕਾਲ ਤਖਤ ਦੇ ਉੱਤੇ ਪੇਸ਼ ਹੋਣ ਦਾ ਉਹਨਾਂ ਨੂੰ ਇੱਕ ਹੋਰ ਮੌਕਾ ਜਿਹੜਾ ਜੀ ਸਿਕੰਦਰ ਸਿੰਘ ਮਲੂਕਾ ਹੋਰਾਂ ਨੂੰ ਤੇ ਉਹਨਾਂ ਦੇ ਜਿਹੜੇ ਸਾਥੀ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਮੇਜਰ ਸਿੰਘ ਤੇ ਸਤਨਾਮ ਸਿੰਘ ਭਾਈ ਰੂਪਾ, ਉਹਨਾਂ ਨੂੰ ਸੰਮਨ ਜਿਹੜਾ ਜੀ ਉਹ ਕਹਿੰਦੇ ਕੀਤਾ ਸੀਗਾ, ਪਰ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਉਡੀਕਦੇ ਰਹੇ, ਉਹ ਆਏ ਨਹੀਂ। ਹੁਣ ਇਹ ਕਹਿਤਾ ਜੀ ਕਿ ਇਸ ਮਾਮਲੇ ਦੇ ਵਿੱਚ 4 ਮੈਂਬਰੀ ਕਮੇਟੀ ਨੇ ਜਿਹੜੀ ਰਿਪੋਰਟ ਆ ਜੀ ਉਹ ਸੌਂਪ ਦਿੱਤੀ ਹੈ ਔਰ ਇਹਦੇ ਵਿੱਚ ਅਕਾਲੀ ਮੰਤਰੀ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਦੋਸ਼ੀ ਜਿਹੜਾ ਜੀ ਉਹ ਪਾਇਆ ਗਿਆ। ਇਹ ਕਿਹਾ ਗਿਆ ਜੀ ਕਿ ਜੇ 24 ਤਰੀਕ ਨੂੰ ਉਹ ਪੇਸ਼ ਨਹੀਂ ਹੁੰਦੇ ਅਕਾਲ ਤਖਤ ਦੇ ਉੱਤੇ, ਇਹ ਤਿੰਨੇ ਜਾਣੇ, ਉਦੋਂ ਉਹ ਫੈਸਲਾ ਕੋਈ ਸੁਣਾਉਣਗੇ। ਇਹ ਸੰਗਤ ਨੂੰ ਆਖਿਆ ਗਿਆ ਕਿ ਉਦੋਂ ਤੱਕ ਉਹਨਾਂ ਦੇ ਨਾਲ ਕਿਸੇ ਕਿਸਮ ਦਾ ਕੋਈ ਲਿੰਕ ਜਿਹੜਾ ਜੀ ਉਹ ਨਾ ਰੱਖਿਆ ਜਾਵੇ। 24 ਤਰੀਕ ਵੈਸੇ ਲੰਮੀ ਤਰੀਕ ਜਿਹੜੀ ਪਾਈ ਹੈ ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹਦੇ ਉੱਤੇ ਸੰਗਤ ਦੇ ਸੁਝਾਅ ਜਿਹੜੇ ਆ ਜੀ ਉਹ ਮੰਗੇ ਗਏ ਆ। ਜੀ ਬਿੰਦਰ ਤੂਰ ਜੀ ਸਤਿ ਸ਼੍ਰੀ ਅਕਾਲ। ਹੈਲੋ ਭਾਜੀ, ਸਤਿ ਸ਼੍ਰੀ ਅਕਾਲ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਭਾਜੀ ਤੁਹਾਡੇ ਨਾ ਰਾਜ ਬਰਾੜ ਸਾਹਿਬ ਬੜੇ ਦੋਸਤ ਸੀ ਤੇ ਮੈਂ ਉਹਨਾਂ ਦਾ ਕਲਿੱਪ ਦੇਖਿਆ ਹੈ। ਉਹਨਾਂ ਦਾ ਘਰ ਜਿਹੜਾ ਵਾ ਪਤਾ ਨਹੀਂ ਉਹ ਕਲਿੱਪ 'ਚ ਉਹਨਾਂ ਦਾ ਘਰ ਹੈ, ਬਹੁਤ ਸੋਹਣਾ। ਉਹੋ ਜਿਹੇ ਘਰਾਂ ਦੇ ਵਿੱਚ ਤਾਂ 4 ਬੰਦੇ ਰਹਿੰਦੇ ਹੋਣ ਤੇ ਵਧੀਆ ਲੱਗਦਾ। ਬਹੁਤ ਮਾੜਾ ਹੋਇਆ ਰਾਜ ਬਰਾੜ ਸਾਹਿਬ ਹੋਣਾ ਦਾ, ਪਰ ਉਹ ਕਲਿੱਪ ਦੇ ਵਿੱਚ ਜਿੱਦਾਂ ਉਹ ਪੀਂਦੇ ਵਗੈਰਾ ਸਾਰਾ ਕੁਝ ਦਿਖਾਇਆ ਉਹ ਰੀਅਲ ਕਲਿੱਪ ਹੈ। ਏਦਾਂ ਹੋਇਆ ਬਰਾੜ ਸਾਹਿਬ ਨਾਲ, ਇਹ ਥੋੜਾ ਜਿਹਾ ਇਹਦੇ ਤੇ ਦਿਓ ਜੇ ਮਤਲਬ ਡਿਟੇਲ। ਥੈਂਕ ਯੂ ਜੀ, ਥੈਂਕ ਯੂ। ਉਹ ਤਾਂ ਵੀਡੀਓ ਸੀਗਾ ਜੀ, ਉਹ ਵੀਡੀਓ ਉਹਨਾਂ ਨੇ ਪਿਕਚਰਾਈਜ਼ ਕੀਤਾ ਸੀਗਾ, ਉਹਨਾਂ ਦਾ ਘਰ ਵਗੈਰਾ ਨਹੀਂ ਹੈਗਾ। ਹਾਂ ਫੈਮਿਲੀ ਦੇ ਮੈਂਬਰ ਜਿਹੜੀ ਤੁਸੀਂ ਉਹ ਗੀਤ ਦੀ ਮੇਰਾ ਖਿਆਲ ਉਹਦੀ ਗੱਲ ਕਰ ਰਹੇ ਹੋ, ਛੱਡਤੀ ਸ਼ਰਾਬ ਤੁਹਾਡੇ ਪਾਪੇ ਨੇ, ਜਿਹੜਾ ਉਹਨਾਂ ਨੇ ਗਾਣਾ ਜਦੋਂ ਦਾਰੂ ਉਹਨਾਂ ਨੇ ਛੱਡ ਦਿੱਤੀ ਸੀ ਉਦੋਂ ਉਹਨਾਂ ਨੇ ਇਹ ਪਿਕਚਰਾਈਜ਼ ਕੀਤਾ ਸੀਗਾ। ਉਹਦੀ ਤੁਸੀਂ ਗੱਲ ਕਰ ਰਹੇ ਹੋ। ਇਹ ਫਿਲਮਾਂ ਜਿਹੜੇ ਫਿਲਮਾਏ ਹੁੰਦੇ ਆ ਜੀ ਉਹ ਰੀਅਲ ਦੇ ਵਿੱਚ ਉਹਦੇ ਘੱਟ ਹੁੰਦੇ ਨੇ ਇੱਦਾਂ ਦੇ ਜਿਹੜੇ ਘਰ। ਹਾਂ ਠੀਕ ਹੈ, ਉਹ ਐਡੇ ਵੀ ਨਹੀਂ ਸਮਝੀ ਕਿ ਹੈ ਨਹੀਂ ਕੁਝ। ਮੋਹਾਲੀ ਦੇ ਵਿੱਚ ਉਹਨਾਂ ਦਾ ਘਰ ਸੀਗਾ, ਹਾਂ ਘਰ ਉਹ ਵਿਕ ਗਿਆ,
ਉਸੇ ਹੀ ਘਰ ਦੇ ਉੱਪਰਲੇ ਪੋਰਸ਼ਨ ਦੇ ਉੱਤੇ ਉਹ ਕਿਰਾਏ ਦੇ ਉੱਤੇ ਜਿਹੜਾ ਜੀ ਉਹਨਾਂ ਦਾ ਪਰਿਵਾਰ ਰਹਿ ਰਿਹਾ ਜੀ। ਵਿਕਣ ਦਾ ਕਾਰਨ ਜਿਹੜਾ ਜੀ ਉਹ ਇੱਕ ਫਿਲਮ ਸੀ ਜਿਹੜੀ ਉਹਨਾਂ ਨੇ ਬਣਾਈ ਸੀ, ਜਿਹੜਾ ਉਹਨਾਂ ਦੇ ਨਾਲ ਧੋਖਾ ਕੈਨੇਡਾ ਦੀ ਇੱਕ ਕੰਪਨੀ ਨੇ ਵੱਡਾ ਜਿਹੜਾ ਉਹ ਕੀਤਾ ਸੀਗਾ ਜੀ। ਅੱਗੇ ਹਾਂਗਕਾਂਗ ਤੋਂ ਜੁੜੇ ਨੇ ਕਮਲਜੀਤ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਸਾਹਿਬ, ਜਿਸ ਤਰ੍ਹਾਂ ਕਾਂਗਰਸ ਦੀ ਦੂਜੀ ਲਿਸਟ ਆਈ ਸੀ, ਜਦੋਂ ਆ ਵੀਕ ਕੈਂਡੀਡੇਟ ਸੀ ਮਗਰਲੀ ਲਿਸਟ ਦੇ ਵਿੱਚ, ਇਹਦੇ 'ਚ ਕਾਫੀ ਹੱਦ ਤੱਕ ਉਹਨਾਂ ਨੇ ਜਿਹੜੀ ਵਿਰੋਧ ਕੰਟਰੋਲ ਕਰ ਲਿਆ। ਜਿਵੇਂ ਖੇਮਕਰਨ ਹਲਕੇ ਦੇ ਵਿੱਚ ਇੱਕ ਯੰਗ ਨੂੰ ਟਿਕਟ ਦਿੱਤੀ ਵਲਟੋਏ ਦੇ ਮੁਕਾਬਲੇ ਤੇ, ਵੈਸੇ ਉਸ ਤੋਂ ਬਿਨਾਂ ਕੋਈ ਮੁਕਾਬਲਾ ਵੀ ਵਲਟੋਏ ਨਹੀਂ ਸੀ ਦੇ ਸਕਦਾ। ਤੇ ਜਿਸ ਤਰ੍ਹਾਂ ਹੁਣ ਕਾਂਗਰਸ ਦੇ ਬਾਕੀ ਕੈਂਡੀਡੇਟ ਦੀ ਆਊਗੀ, ਕੀ ਉੱਤੇ ਇਸ ਤਰੀਕੇ ਨਾਲ ਕੰਟਰੋਲ ਕਰ ਪਾਉਣਗੇ? ਕਾਫੀ ਬਗਾਵਤ ਸ਼ੁਰੂ ਹੋਣ ਦੀ ਮਤਲਬ ਕਾਸ ਲਾਈ ਜਾ ਰਹੀ ਹੈ। ਨੰਬਰ 2, ਪੰਨੂ ਸਾਹਿਬ ਕਹਿ ਰਹੀ ਸੀ ਕਿ ਆਮ ਆਦਮੀ ਪਾਰਟੀ ਪਊਵਿੰਡ ਜਿਹੜਾ ਉੱਥੇ ਟਿਕਟ ਦਿੱਤੀ ਗਈ ਆ ਵੀ ਉਹਦੀ ਟਿਕਟ ਕੱਟ ਸਕਦੇ, ਪਰ ਕਿ ਨਾ ਕੱਟੀ ਨਹੀਂ ਅਜੇ ਤੱਕ। ਮਿਹਰਬਾਨੀ, ਕੀ ਕਹਿਣਾ ਚਾਹੁੰਦੇ? ਥੈਂਕ ਯੂ ਜੀ। ਨਹੀਂ, ਮੇਰਾ ਨਹੀਂ ਖਿਆਲ ਕਿ ਹੋਈ ਹੁਣ ਜਿਹੜੀ ਹੈ ਜੀ ਕੋਈ ਟਿਕਟ ਕੱਟੀ ਜਾ ਸਕਦੀ ਆ, ਅਨਲੈਸ ਅਦਰਵਾਈਜ਼ ਕੋਈ ਵੱਡਾ ਕਿਸੇ ਦੇ ਉੱਤੇ ਗੰਭੀਰ ਦੋਸ਼ ਨਹੀਂ ਲੱਗ ਜਾਂਦਾ ਕਰਪਸ਼ਨ ਦਾ, ਕਰੈਕਟਰ ਦਾ ਜਿਹੜਾ ਜੀ। ਜਿਹੜੀਆਂ 3C ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਨੇ, ਮੈਨੂੰ ਨਹੀਂ ਲੱਗਦਾ ਕਿ ਹੁਣ ਜਿਹੜੀ ਟਿਕਟ ਆ ਉਹ ਕੱਟੀ ਜਾਊਗੀ। ਜਿੱਥੋਂ ਤੱਕ ਗੱਲ ਤੁਸੀਂ ਪੁੱਛੀ ਆ ਕਿ ਠੱਲੀ ਜਿਹੜੀ ਹੈ ਜੀ ਉਹ ਬਗਾਵਤ, ਐਕਚੁਅਲੀ ਬਗਾਵਤ ਕਾਫੀ ਹੱਦ ਤੱਕ ਠੱਲੀ ਵੀ ਹੈ। ਕਾਂਗਰਸ ਨੇ ਪਹਿਲੀਆਂ ਸੀਟਾਂ ਤਾਂ ਉਹਨਾਂ ਨੇ ਜਾਰੀ ਉਹ ਕੀਤੀਆਂ ਨੇ ਜਿਹਦੇ ਵਿੱਚ ਉਹ ਬਗਾਵਤ ਦੀ ਆਸ ਘੱਟ ਸੀਗੀ। ਵੈਸੇ ਬਗਾਵਤ ਹੋ ਰਹੀ ਹੈ ਜੀ ਕਾਫੀ ਥਾਵਾਂ ਦੇ ਉੱਤੇ, ਕੋਈ 6 ਦੇ ਕਰੀਬ ਸੀਟਾਂ ਨੇ ਜਿਹੜੀਆਂ ਆਈਆਂ ਹੋਈਆਂ ਨੇ, ਉਹਨਾਂ ਦੇ ਉੱਤੇ ਬਗਾਵਤ ਹੈਗੀ ਆ। ਬਹੁਤੀ ਜਿਹੜੀ ਨਿਗਾਹ ਨਾ ਜੀ ਉਹ ਲਿਸਟ ਦੇ ਉੱਤੇ ਘੱਟ ਕਾਂਗਰਸ ਦੀ ਤੇ ਇਸ ਗੱਲ ਦੇ ਉੱਤੇ ਹੋਊਗੀ ਕਿ ਕਿੰਨੀਆਂ ਸੀਟਾਂ ਤੋਂ ਬਗਾਵਤ ਹੁੰਦੀ ਆ, ਕਿਉਂਕਿ ਅੱਜ ਵੀ ਕੀ ਹੋਈ ਆ ਕਿ ਜਿਹੜੇ ਅਕਾਲੀ ਦਲ ਦੇ ਵਿੱਚੋਂ ਆਏ ਜਿਹੜੇ ਲੋਕ ਨੇ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਜਾਂ ਨਾ। ਕੈਪਟਨ ਅਮਰਿੰਦਰ ਸਿੰਘ ਹੋਰੀ ਉਹਨਾਂ ਲਈ ਬੈਟਿੰਗ ਕਰ ਰਹੇ ਨੇ, ਜਦੋਂ ਕਿ ਉਹਨਾਂ ਦਾ ਵਿਰੋਧੀ ਧਿਰਾ ਜਿਹੜਾ ਜੀ ਉਹ ਇਸ ਗੱਲ ਦੇ ਉੱਤੇ ਅੜੇ ਹੋਏ ਨੇ ਕਿ ਉਹਨਾਂ ਨੂੰ ਟਿਕਟਾਂ ਜਿਹੜੀਆਂ ਜੀ ਅਸੀਂ ਦੇਣ ਨਹੀਂ ਦੇਣੀਆਂ ਜੀ। ਸੋ ਇਹਦੇ ਉੱਤੇ ਹੀ ਬਾਕੀ ਪਾਰਟੀਆਂ ਦੀ ਨਿਗਾਹ ਵੀ ਜਿਹੜੀ ਹੈ ਜੀ ਇਹਦੇ ਉੱਤੇ ਲੱਗੀ ਹੋਈ ਹੈ ਕਿ ਕਾਂਗਰਸ ਦੇ ਵਿੱਚ ਬਗਾਵਤ ਕਿੰਨੀ ਹੁੰਦੀ ਆ। ਇੱਕ ਦੂਜੀ ਗੱਲ ਕਿ ਬਗਾਵਤ ਠੱਲ ਲਈ ਜਾਂਦੀ ਹੈ, ਕਿਉਂਕਿ ਅੱਜ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਤੁਹਾਡੇ ਅਜੇ ਤਰੀਕ ਨਹੀਂ ਬਦਲੀ, ਸਾਡੇ 10 ਤਰੀਕ ਹੈ। 10 ਤਰੀਕ ਦੀ ਸਵੇਰ ਕੋਈ 11 ਵੱਜ ਗਏ ਆਲਮੋਸਟ। ਕੱਲ ਤੋਂ ਨੋਮੀਨੇਸ਼ਨ ਸਟਾਰਟ ਹੋ ਜਾਣੀਆਂ ਨੇ ਜੀ। ਕੱਲ ਤੋਂ ਫਾਰਮ ਜਿਹੜੇ ਆ ਭਰਨੇ ਸ਼ੁਰੂ ਹੋ ਜਾਣੇ ਨੇ, ਪੇਪਰ ਜਿਹੜੇ ਨਾਮਜ਼ਦਗੀ ਪੱਤਰ ਨੇ। ਤੋਂ ਕੱਲ ਨੂੰ ਅਜੇ ਕਾਂਗਰਸ ਦੀ ਸੰਭਾਵੀ ਲਿਸਟ ਆਉਣ ਦੀ ਸੰਭਾਵਨਾ ਹੈ। ਹੁਣ ਜਦੋਂ ਲਿਸਟ ਆ ਜਾਂਦੀ ਆ, ਉਹ ਕਾਗਜ਼ ਭਰਨਗੇ, ਚੋਣ ਪ੍ਰਚਾਰ ਕਰਨਗੇ ਜਾਂ ਬਗਾਵਤ ਠੱਲਣਗੇ। ਇਹ 3 ਚੀਜ਼ਾਂ ਨੇ ਜੀ। ਇਹ ਦੇਖਦੇ ਆ ਇਹਦੇ ਨਾਲ ਉਹ ਕਿੱਥੇ ਜਾ ਕੇ ਕਿਵੇਂ ਐਡਜਸਟਮੈਂਟ ਕਰਦੇ ਆ। ਇਹ ਬਹੁਤ ਅਹਿਮ ਗੱਲ ਹੋਊਗੀ ਜੀ। ਜੀ ਸਾਡੇ ਨਾਲ ਜੁੜੇ ਨੇ ਸੰਦੀਪ ਜੀ, ਸਤਿ ਸ਼੍ਰੀ ਅਕਾਲ। ਸੰਦੀਪ ਜੀ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਮੇਰਾ ਆਪਣੇ ਚੱਬੇ ਵਾਲਾ ਹਲਕਾ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਜੀ, ਆਪਣੇ ਠੰਡਲ ਸਾਹਿਬ ਦਾ ਹਲਕਾ ਆ ਤੇ ਸਾਡਾ ਪਿੰਡ ਠੰਡਲ ਦੇ ਨਾਲੇ ਪੈਂਦਾ ਟੋਡਰਪੁਰ। ਸਾਡੇ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਪੋਰਟਰ ਕੋਈ ਨਹੀਂ ਆ ਰਿਹਾ। ਜਿਹੜਾ ਵੀ ਆਪਣੇ MLA ਖੜਾ ਉਹ ਪਤਾ ਨਹੀਂ ਤਾਂ ਠੰਡਲ ਨੇ ਡਰਾਏ ਹੋਏ ਆ। ਉਹ ਸਾਡਾ ਟੋਡਰਪੁਰ ਪਿੰਡ ਆ ਮੇਰਾ, ਨਾਲ ਨਡਾਲੋਂ ਜਨੋਹਾ ਪਜੌੜਾ, ਕੋਈ ਵੀ ਬੰਦਾ ਨਹੀਂ ਆ, ਪਤਾ ਨਹੀਂ ਡਰਦਾ ਹੈ। ਸੰਦੀਪ ਜੀ ਤੁਸੀਂ ਮਿਸ ਕਰ ਗਏ। ਸੰਦੀਪ ਜੀ ਉਹ ਤੁਹਾਡੇ ਇਲਾਕੇ ਦੇ ਰਮਨ ਕੁਮਾਰ ਨੇ, ਉਹ ਰੇਡੀਓ ਤੇ ਵੀ ਆ ਚੁੱਕੇ ਆ ਤੇ ਉਹਨਾਂ ਪਿੰਡਾਂ ਦੇ ਵਿੱਚ ਉਹ ਦੂਜਾ ਤੀਜਾ ਗੇੜਾ ਆ ਉਹਨਾਂ ਦਾ। ਨਹੀਂ, ਮੈਂ ਤਾਂ ਹਾਲੇ ਹੁਣ ਵੀ ਫੋਨ ਕਰਕੇ ਹਟਿਆ ਆਪਣੇ ਪਿੰਡ ਤੇ, ਉੱਥੇ ਕੋਈ ਵੀ ਆ ਨਹੀਂ ਰਿਹਾ ਆਮ ਆਦਮੀ ਪਾਰਟੀ ਦਾ ਬੰਦਾ। ਸਾਡਾ ਨਾਲੇ ਸਾਡੇ ਜਿਹੜੀ ਠੰਡਲ ਦੀ ਸਾਲੀ ਆ ਉਹ ਸਾਡੇ ਪਿੰਡ ਦੀ ਸਰਪੰਚ ਵੀ ਰਹਿ ਚੁੱਕੀ ਆ। ਤੇ ਮੈਂ ਇਹੀ ਪੁੱਛਣਾ ਸੀਗਾ ਪੰਨੂ ਸਾਹਿਬ ਨੂੰ, ਕੀ ਗੱਲ ਪਏ ਉਹ ਡਰਾ ਰਹੇ ਆ ਜਾਨੀ ਠੰਡਲ ਹੋਣੀ ਜਾਂ ਕੀ ਚੱਕਰ ਆ? ਥੈਂਕ ਯੂ ਸੰਦੀਪ। ਕੋਈ ਡਰਾਉਣ ਵਾਲੀ ਗੱਲ ਨਹੀਂ ਹੈਗੀ। ਠੰਡਲ ਕਿੱਡੇ ਕੁ ਵੱਡੇ ਹੈਗੇ ਨੇ ਜੀ ਕਿ ਉਹ ਸਾਰੇ ਇਲਾਕੇ ਨੂੰ ਜਿਹੜਾ ਡਰਾ ਲੈਣਗੇ। ਕੋਡ ਆਫ ਕੰਡਕਟ ਜਿਹੜਾ ਜੀ ਉਹ ਲੱਗਿਆ ਹੋਇਆ। ਬਾਕੀ ਜਿੱਦਣ ਨਤੀਜੇ ਆਉਣਗੇ ਨਾ, ਹੋਪ ਕਿ ਉਦੋਂ ਤੁਸੀਂ ਕਾਲ ਕਰੋਗੇ। ਜੇ ਦੁਆਬੇ ਦੇ ਵਿੱਚ ਵੱਡੀ ਉਲਟ ਪੁਲਟ ਇਸ ਵਾਰੀ ਨਾ ਹੋਗੀ ਤੇ ਫਿਰ ਤੁਸੀਂ ਕਹਿਣਾ ਜੀ। ਤੇ ਅੱਗੇ ਸਾਡੇ ਨਾਲ ਹਾਂਗਕਾਂਗ ਤੋਂ ਜੁੜੇ ਨੇ ਸਵਰਨ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ? ਸਤਿ ਸ੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਮੈਂ ਪੰਨੂ ਸਾਹਿਬ ਪਿੱਛੇ ਜੇ ਢੀਂਡਸਾ ਦਾ ਬਿਆਨ ਪੜਿਆ ਸੀ ਪੇਪਰ 'ਚ, ਉਹਨਾਂ ਕਿਹਾ ਸੀ ਕਿ ਭਗਵੰਤ ਮਾਨ ਨੂੰ ਸਿਆਸਤ ਨਹੀਂ ਆਉਂਦੀ ਜੀ। ਤੇ ਉਹਦੇ ਬਾਰੇ ਮੈਂ ਪੁੱਛਣਾ ਚਾਹੁੰਦਾ ਵੀ ਇਹ ਮਤਲਬ 2.5 ਲੱਖ ਵੋਟ ਤੇ ਹਾਰ ਕੇ ਵੀ ਜੇ ਉਹ ਕਹਿੰਦੇ ਉਹਨੂੰ ਸਿਆਸਤ ਨਹੀਂ ਆਉਂਦੀ, ਮਤਲਬ ਇਹ ਬੇਸ਼ਰਮੀ ਦੀ ਹੱਦ ਸੀ ਜਾਂ ਉਹ ਕਮੇਡੀ ਕਰਨਾ ਚਾਹੁੰਦੇ ਉਸ ਤੋਂ ਬਾਅਦ? ਥੈਂਕ ਯੂ। ਢੀਂਡਸਾ ਸਾਹਿਬ ਦੇ ਜਿਹੜੇ ਨੇੜਲੇ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਜਿਹੜੀ ਉਹਨਾਂ ਦੀ ਪਿਛਲੀ ਲੋਕ ਸਭਾ ਚੋਣਾਂ ਦੇ ਵਿੱਚ ਹਾਰ ਹੋਈ ਆ, ਖਾਸ ਤੌਰ ਤੇ ਭਗਵੰਤ ਮਾਨ ਦੇ ਹੱਥੋਂ, ਉਹਨੂੰ ਉਹ ਅੱਜ ਵੀ ਜਿਹੜਾ ਜੀ ਪਚਾ ਨਹੀਂ ਸਕੇ। ਉਹ ਦਿਲ ਤੇ ਲਾ ਗਏ ਅਸਲ ਦੇ ਵਿੱਚ। ਇਸ ਕਰਕੇ ਜਿਹੜੇ ਬੰਦੇ ਨੇ ਦਿਲ ਤੇ ਲਾਈ ਹੋਈ ਗੱਲ ਹੁੰਦੀ ਹੈ ਨਾ ਜੀ, ਉਹਦਾ ਬਹੁਤਾ ਗੁੱਸਾ ਨਹੀਂ ਕਰੀਦਾ। ਹੰਢੇ ਹੋਏ ਸਿਆਸਤਦਾਨ ਨੇ
ਜੇ ਹੰਡਿਆ ਹੋਇਆ ਸਿਆਸਤਦਾਨ ਇੱਕ ਨੌ ਸਿੱਖੀਏ ਕੋ ਹਾਰ ਗਿਆ, ਜਿਹਨੂੰ ਸਿਆਸਤ ਹੀ ਨਹੀਂ ਆਉਂਦੀ, ਤੇ ਮੇਰਾ ਖਿਆਲ ਜਿਹਦੇ ਕੋਲੋਂ ਹਾਰਿਆ ਉਹਨੂੰ ਤਾਂ ਇਹਦੇ ਬਾਰੇ ਸੋਚਣ ਦੀ ਲੋੜ ਨਹੀਂ, ਜਿਹੜਾ ਹਾਰਿਆ ਆ ਉਹ ਆਪਣਾ ਸੈਲਫ ਐਨਾਲਿਸਿਸ ਕਰੇ ਤਾਂ ਬੈਟਰ ਹੋਊਗਾ ਜੀ। ਤੇ ਸਾਡੇ ਨਾਲ ਜਿਹੜੇ ਨੇ ਕਮਲਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਕੀ ਸਵਾਲ ਹੈ ਜੀ? ਪੰਨੂ ਸਾਹਿਬ, ਮੈਂ ਇਹ ਪੁੱਛਣਾ ਸੀਗਾ, ਜਿਹੜਾ ਸ਼ਿਵ ਲਾਲ ਟੋਡਾ ਆ, ਉਹਨਾਂ ਨੇ ਮਤਲਬ ਇੰਨੇ ਚਿਰ ਤੋਂ ਜੇਲ੍ਹ ਦੇ ਵਿੱਚ ਆ ਤੇ ਹੁਣ ਉਹਨਾਂ ਥੋੜੀ ਬਦਮਾਸ਼ੀ ਕੀਤੀ, ਇਸਦਾ ਟ੍ਰਾਂਸਫਰ ਅੰਮ੍ਰਿਤਸਰ ਕੀਤਾ, ਤੇ ਇਹਨਾਂ ਨੂੰ ਮਤਲਬ ਕੋਈ ਸੁਣਵਾਈ ਨਹੀਂ ਇਹਨਾਂ ਦੀ ਹੋਣੀ ਆ ਅਜੇ ਤੱਕ? ਮਤਲਬ ਸੈਸ਼ਨ ਕੋਰਟ ਜਾਂ ਉੱਪਰ ਹਾਈ ਕੋਰਟ ਜਾਂ ਕਿਤੇ ਜਾ ਕੇ ਉਹ ਉਹਨਾਂ ਨੇ, ਔਰ ਕਿਹੜੇ ਬੰਦੇ ਜਿਹੜੇ ਆ ਮਤਲਬ ਹੈਲਪ ਕਰ ਰਿਹਾ ਉਹ ਮੁੰਡੇ ਦੀ, ਜਿਹੜਾ ਸੀਗਾ ਕਾਕ ਮੁੰਡਾ ਜਿਹੜਾ ਸੀ ਜਿਹਨੂੰ ਮਾਰਿਆ ਸੀ ਇਹਨਾਂ ਨੇ, ਤੇ ਇਹ ਦੱਸੋ ਤਾਂ ਵੀ ਇਹਦਾ ਕਿੱਦਾਂ ਵੀ ਸਜ਼ਾ ਕਰੋ ਇਹਨੂੰ, ਸ਼ੁਰੂ ਕੰਮ ਇਹਦਾ। ਥੈਂਕ ਯੂ ਜੀ, ਥੈਂਕ ਯੂ। ਦੇਖੋ, ਸਜ਼ਾ ਤਾਂ ਅਜੇ ਦੂਰ ਦੀ ਗੱਲ ਆ, ਅਜੇ ਤਾਂ ਲੱਗੀ ਜ਼ਮਾਨਤ। ਮੈਂ ਸਾਰੀ ਖਬਰ ਦੇ ਵਿੱਚ ਡਿਟੇਲ ਉਹਦੀ ਦੇ ਕੇ ਹਟਿਆ। ਦੋਹਰ ਲਾਉਣ ਦੀ ਤਾਂ ਕੋਈ ਆਈਡੀਆ ਨਹੀਂ ਜੀ। ਸੁਪਰੀਮ ਕੋਰਟ ਦੀ ਸਾਰੀ ਕਾਰਵਾਈ ਮੈਂ ਦੱਸੀ ਹੈ, ਜਿਹੜੀ ਇੱਥੇ ਹੋਈ ਆ ਉਹਦੀ ਵੀ ਕਾਰਵਾਈ ਜਿਹੜੀ ਆ ਉਹ ਦੱਸੀ ਡਿਟੇਲ ਦੇ ਵਿੱਚ ਕਿ ਕੀ ਕਿੱਥੇ ਜਿਹੜੀ ਖੜੀ ਆ। ਅਜੇ ਕੇਸ ਜਿਹੜਾ ਜੀ ਉਹ ਚੱਲਣਾ, ਕਿਹੜੀਆਂ ਧਿਰਾਂ ਮਦਦ ਕਰ ਰਹੀਆਂ ਨੇ ਇਹਨਾਂ ਦੀ, ਜਿਹੜਾ ਜੀ ਸ਼ਿਵ ਲਾਲ ਟੋਡਾ ਹੋਰਾਂ ਦੇ ਖਿਲਾਫ ਜਾਂ ਭੀਮ ਟਾਕ ਦੇ ਵਾਸਤੇ ਪੰਜਾਬ ਦਾ ਹਰ ਸਮੁੱਚਾ ਅਮਨ ਪਸੰਦ ਵਿਅਕਤੀ ਤੇ ਇਨਸਾਫ ਪਸੰਦ ਵਿਅਕਤੀ ਜਿਹੜਾ ਜੀ ਭੀਮ ਟਾਕ ਦੇ ਪਰਿਵਾਰ ਦੇ ਨਾਲ ਖੜਾ। ਸੁਪਰੀਮ ਕੋਰਟ ਤੱਕ ਜਿਹੜੇ ਵਕੀਲ ਨੇ ਉਹ ਉਹਨਾਂ ਦੇ ਕੇਸ ਉਂਝ ਹੀ ਲੜ ਰਹੇ ਨੇ। ਔਰ ਮੈਂ ਜਿਵੇਂ ਦੱਸਿਆ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਕੱਲ ਬਹਿਸ ਹੋਈ ਹੈ, ਵਕੀਲਾਂ ਨੇ ਸ਼ਿਵ ਲਾਲ ਟੋਡਾ ਹੋਰਾਂ ਦੇ ਵਕੀਲਾਂ ਦਾ ਧੂੰਆਂ ਕੱਢ ਕੇ ਰੱਖਤਾ ਜੀ ਕੱਲ। ਸੋ ਹਰ ਬੰਦਾ ਉਹਨਾਂ ਦੇ ਨਾਲ ਖੜਾ ਜੀ। ਇਹ ਧੱਕਾ ਹੋਇਆ ਉਸ ਪਰਿਵਾਰ ਦੇ ਨਾਲ, ਔਰ ਹਰ ਬੰਦੇ ਦਾ ਫਰਜ਼ ਵੀ ਬਣਦਾ ਕਿ ਉਹਨਾਂ ਖੜਾ ਹੋਵੇ ਜੀ। ਅੱਗੇ ਜੁੜੇ ਨੇ ਸੁਖਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਮੈਂ ਨਾ ਇੱਕ ਗੱਲ ਤੋਂ ਪੁੱਛਣਾ ਹੁੰਦੀ ਭਾਜੀ, ਅਸੀਂ ਖਬਰਾਂ ਜੀ ਦੇਖਦੇ ਸੀਗੇ, ਇੱਕ ਜਨਾਨੀ ਸੀ, ਉਹਨੇ ਕੁਛ ਹੋਰ ਜਨਾਨੀਆਂ ਤੇ ਬੰਦੇ ਉੱਥੇ ਇਕੱਠੇ ਹੋਏ ਸੀਗੇ, ਉਹ ਨਾ ਜਿੱਦਾਂ ਕੇਜਰੀਵਾਲ ਸਾਹਿਬ ਦੇ ਇੱਦਾਂ ਗਲਤ ਚਿੱਕੜ ਉਛਾਲਦੀ ਸੀ, ਇਹਨੇ ਦਲਿਤਾਂ ਦੀ ਕੁੜੀ ਦੀ ਇੱਜ਼ਤ ਲੁੱਟੀ ਆ, ਉਹਦੇ ਕੱਪੜੇ ਦਾ ਗਲਤ ਬਹੁਤ ਗੰਦੀਆਂ ਗੰਦੀਆਂ ਗੱਲਾਂ ਕਰਦੀ ਸੀਗੀ, ਤੇ ਨਾਲੇ ਉਹਨਾਂ ਨੇ ਪੁਤਲੇ ਫੂਕੇ ਆ, ਹਨਾ। ਜਿਹੜਾ ਭਾਜੀ ਇਹ ਕਰਦੇ ਆ ਇੱਦਾਂ ਕਿਸੇ ਤੇ ਇੰਨਾ ਗਲਤ ਐਲੀਗੇਸ਼ਨ ਲਾਉਂਦੇ ਆ, ਇੰਨੀ ਘਟੀਆ ਰਾਜਨੀਤੀ ਕਰਦੇ, ਕੀ ਇਹ ਕੋਡ ਕੀ ਇਹ ਜਿੱਦਾਂ ਚੋਣ ਜਾਬਤੇ ਦੇ ਖਿਲਾਫ ਨਹੀਂ ਹੈਗਾ? ਬਾਕੀ ਭਾਜੀ ਜਿਹੜਾ ਜਿੱਦਾਂ ਹੁਣ ਇਹਨਾਂ ਨੇ ਆਹ ਕੀਤਾ ਆ, ਸਾਈਕਲ ਇਹਨਾਂ ਦੇ ਫੜ ਹੋ ਕੇ ਸਾਈਕਲ ਵੰਡਦੇ ਸੀਗੇ, ਜਿਹੜੇ ਵੀ ਹੁਣ ਚੋਣ ਜਾਬਤਾ ਲੱਗਣ ਤੋਂ ਬਾਅਦ ਇੱਦਾਂ ਦੀਆਂ ਗੱਲਾਂ ਕਰਦੇ ਆ ਜਾਂ ਕਿਸੇ ਨੂੰ ਚੀਜ਼ਾਂ ਵੰਡਦੇ ਆ ਜਾਂ ਇੱਦਾਂ ਦੇ ਗੰਦੇ ਗੰਦੇ ਇਲਜ਼ਾਮ ਲਾਉਂਦੇ ਆ, ਇਹ ਚੋਣ ਕਮਿਸ਼ਨ ਇਹਨਾਂ ਨੂੰ ਟਰਮੀਨੇਟ ਕਾਤੇ ਨਹੀਂ ਕਰ ਸਕਦਾ ਹੈਗਾ ਚੋਣ ਮੈਦਾਨ ਦੇ ਵਿੱਚੋਂ? ਮਤਲਬ ਕਿ ਜਿੱਦਾਂ ਕਿਉਂਕਿ ਕਿਸੇ ਦੇ ਨਾਲ ਇੱਦਾਂ ਗਲਤ ਗੱਲ ਕਰੀ, ਕਿਸੇ ਝੂਠਾ ਇਲਜ਼ਾਮ ਲਾਉਣਾ ਤਾਂ ਕੋਰਟ ਵਿੱਚ ਵੀ ਬੰਦਾ ਉਹ ਤੇ ਮੁਕੱਦਮਾ ਕਰ ਦਿੰਦਾ ਆ, ਹਨਾ। ਥੈਂਕ ਯੂ ਜੀ, ਥੈਂਕ ਯੂ। ਦੇਖੋ, ਜਿਹੜੀ ਸਿਆਸਤ ਪੰਜਾਬ ਦੀ ਸ਼ੁਰੂ ਤੋਂ ਹੀ ਰਹੀ ਹੈ ਜੀ, ਇਹ ਇਲਜ਼ਾਮਾਂ ਵਾਲੀ ਸਿਆਸਤ ਹੀ ਹੈ। ਬਦਕਿਸਮਤੀ ਇਹ ਆ ਕਿ ਇਹਦੇ ਵਿੱਚੋਂ ਮੁੱਦੇ ਅਕਸਰ ਜਿਹੜੇ ਨਾ ਜੀ ਉਹ ਗਾਇਬ ਕਰ ਦਿੱਤੇ ਜਾਂਦੇ ਨੇ। ਇੱਦਾਂ ਦੇ ਜਿਹੜੇ ਆ ਉਹ ਮੁੱਦੇ ਉਭਾਰ ਕੇ ਨਿੱਜੀ ਲੈਵਲ ਦੇ ਉੱਤੇ ਅਰਵਿੰਦ ਕੇਜਰੀਵਾਲ ਤਾਂ ਖੈਰ ਇਹਨਾਂ ਦਾ ਟਾਰਗੇਟ ਜਿਹੜਾ ਜੀ ਉਹ ਰਿਹਾ ਹੀ ਆ। ਅੱਜ 10 ਤਰੀਕ ਹੋ ਗਈ, 21 ਦਿਨ ਬਾਕੀ ਬਚਦੇ ਨੇ ਜਨਵਰੀ ਦੇ, ਤੇ 3 ਤੁਸੀਂ ਜਿਹੜੇ ਉਹ ਫਰਵਰੀ ਵਾਲੇ ਲਾ ਲਓ, 24 ਦਿਨ ਰਹਿ ਗਏ। 24 ਦਿਨਾਂ ਦੇ ਦੌਰਾਨ ਅਜੇ ਤੁਸੀਂ ਚਿੱਕੜਬਾਜ਼ੀ ਬੜੇ ਨੀਵੇਂ ਪੱਧਰ ਦੀ ਜਿਹੜੀ ਆ ਜੀ ਵੇਖੋਗੇ, ਸੁਣੋਗੇ। ਪੇਸ਼ੈਂਸ ਦੇ ਨਾਲ ਜਿਹੜਾ ਜੀ ਉਹ ਸਾਰਾ ਕੁਝ ਦੇਖਦੇ ਰਹਿਣਾ। ਜੇ ਇਹਦੇ ਵਿੱਚ ਪੇਸ਼ੈਂਸ ਕਿਸੇ ਨੇ ਜਿਹੜਾ ਜੀ ਉਹ ਗਵਾਈ, ਤੇ ਲੂਜ਼ਰ ਜਿਹੜਾ ਜੀ ਉਹੀ ਹੋਊਗਾ ਜਿਹੜਾ ਪੇਸ਼ੈਂਸ ਗਵਾ ਗਿਆ। ਜਿਹੜਾ ਪੇਸ਼ੈਂਸ ਰੱਖ ਗਿਆ ਉਹ ਜਿਹੜਾ ਜੀ ਇਹਦੇ ਵਿੱਚੋਂ ਗੇਨ ਕਰੂਗਾ। ਕੱਲੇ ਕੱਲੇ ਹਲਕੇ ਦਾ, ਕੱਲੀ ਕੱਲੀ ਸੀਟ ਦਾ ਫਿਕਰ ਨਾ ਕਰੋ, ਪੰਜਾਬ ਦਾ ਫਿਕਰ ਜਿਹੜਾ ਜੀ ਉਹ ਜਾਰੀ ਰੱਖੋ। ਸੀਟਾਂ ਵਾਲੀ ਰਾਜਨੀਤੀ ਇਸ ਵਾਲੀ ਨਾ ਹੀ ਹੋਵੇ ਤੇ ਚੰਗੀ ਗੱਲ ਆ ਜੀ। ਫਲਾਨੀ ਸੀਟ ਦੇ ਉੱਤੋਂ ਕਿਹੜਾ ਅੱਗੇ ਆ, ਧਮਕਾਨੀ ਸੀਟ ਤੋਂ ਕਿਹੜਾ ਅੱਗੇ ਆ, ਜੇ ਇੱਧਰ ਆਹ ਵੋਟਾਂ ਪੈ ਗਈਆਂ ਆਹ ਜਿੱਤ ਜੂਗਾ, ਜੇ ਇਹ ਪੈ ਗਈਆਂ ਤੇ ਆਹ ਜਿਹੜਾ ਜੀ ਉਹ ਹਾਰ ਜੂਗਾ। ਇੱਕੋ ਚੀਜ਼ ਜਿਹੜਾ ਜੀ ਨਿਸ਼ਾਨਾ ਉਹ ਰੱਖੋ ਕਿ ਪੰਜਾਬ ਜਿਹੜਾ ਉਹ ਪੰਜਾਬ ਬਣਨ ਵੱਲ ਨੂੰ ਜਿਹੜਾ ਵਧੇ। ਇਹਦੇ ਵਾਸਤੇ ਆਪਾਂ ਸਾਰੇ ਜਿਹੜਾ ਜੀ ਉਹ ਕੁਝ ਆਪਣੀਆਂ ਕੋਸ਼ਿਸ਼ਾਂ ਜਿੰਨੀਆਂ ਹੈਗੀਆਂ ਨੇ ਉਹ ਕਰੀਏ, ਕਰਨੀਆਂ ਬਣਦੀਆਂ ਵੀ ਆ। ਨਹੀਂ ਤਾਂ ਅਤੇ ਅਦਰਵਾਈਜ਼ ਜਿਹੜਾ ਜੀ ਅਸੀਂ ਇਹ ਕਹਾਂਗੇ ਕਿ ਅਸੀਂ ਪੰਜਾਬ ਦੇ ਜਿਹੜਾ ਜੀ ਫਿਰ ਪੁੱਤ ਨਹੀਂ ਹੋਵਾਂਗੇ, ਅਸੀਂ ਭਗੌੜੇ ਹੋਵਾਂਗੇ। ਜੇ ਅਸੀਂ ਹੁਣ ਵੀ ਜਿਹੜਾ ਜੀ ਇਹ ਸੋਚਦੇ ਰਹੇ ਕਿ ਮੈਂ ਆਹ ਕਹਿਤਾ ਤੇ ਆਹ ਨਾ ਨਾਰਾਜ਼ ਹੋ ਜੇ, ਜੇ ਆਹ ਨਾ ਕਿਹਾ ਤੇ ਫਲਾਨਾ ਖੁਸ਼ ਨਾ ਹੋ ਜੇ। ਤੋ ਇਸ ਕਰਕੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਨਾ, ਇਹਨਾਂ ਨੂੰ ਸਾਈਡ ਲਾਈਨ ਇਸ ਵਾਰੀ ਕਰ ਦੇਣਾ। ਹੱਥ ਜੋੜ ਕੇ ਬੇਨਤੀ ਹੈ, 24 ਦਿਨ ਆ ਜੀ, 24 ਦਿਨਾਂ ਦੇ ਵਿੱਚ 24 ਮਿੰਟ ਹੀ ਤੁਸੀਂ ਜਿਹੜਾ ਜੀ ਪੰਜਾਬ ਦੇ ਵਾਸਤੇ ਕੱਢ ਲੈਣੇ, ਆਪਣਾ ਬਣਦਾ ਸਕਦਾ ਜਿਹੜਾ ਜੀ ਉਹ ਯੋਗਦਾਨ ਪਾ ਦੇਣਾ। ਨਹੀਂ ਤਾਂ ਸਾਡਾ ਵੀ ਫਿਰ ਬੋਲੀ ਜਾਣ ਦਾ ਕੋਈ ਆਈਡੀਆ ਨਹੀਂ ਹੋਊਗਾ ਜੇ ਆਪਾਂ ਆਪਣਾ ਫਰਜ਼ ਨਾ ਸਮਝਿਆ ਔਰ ਇਹਦੇ ਵਿੱਚ ਜਿਹੜਾ ਉਲਝਦੇ ਰਹੇ। ਕਈ ਫੋਨ ਆਉਂਦੇ ਨੇ ਜੀ, ਜਿਵੇਂ ਅੱਜ ਸਵੇਰੇ ਵੀ ਇੱਕ ਬੰਦੇ ਕਹਿੰਦੇ ਜੀ ਮੇਰਾ ਏਰੀਆ ਦੁਆਬਾ, ਉਹਦੇ ਵਿੱਚ ਪਾਰਟੀ ਲੱਭਦੀ ਨਹੀਂ, ਆਹ ਨਹੀਂ ਹੁੰਦਾ। ਮੈਂ ਕਿਹਾ ਜੀ ਮਤਲਬ ਕਿ ਇਹ ਤਾਂ ਪਾਰਟੀ ਇਹਦਾ ਜਵਾਬ ਦੇ ਸਕਦੀ, ਮੈਨੂੰ ਕੀ ਪਤਾ, ਮੇਰੇ ਚਾਚੇ ਤਾਂ ਉੱਥੇ ਬੜੀਆਂ ਸਕਸੈਸਫੁਲ ਰੈਲੀਆਂ ਵੀ ਹੋਈਆਂ ਨੇ ਸਾਰਾ। ਉਹ ਫਿਰ ਕਹਿੰਦੇ ਜੀ ਅਗਲੇ ਹੁਣ ਮਾਝੇ ਦੇ ਬਾਰੇ ਦੱਸੋ। ਮੈਂ ਕਿਹਾ ਜੀ ਤੁਸੀਂ ਏਦਾਂ ਨਾ ਪੁੱਛੋ ਦੁਆਬੇ ਦੇ ਬਾਰੇ ਜਾਂ ਮਾਝੇ ਦੇ ਬਾਰੇ ਜਾਂ ਇੱਕ ਜਿਹੜਾ ਜੀ ਉਹ ਸੀਟ ਦੇ ਬਾਰੇ। ਕਾਈਂਡਲੀ ਆਪਾਂ ਮਾਲਵਾ, ਦੁਆਬਾ, ਮਾਝਾ
ਇਹਨੂੰ ਸਾਰਿਆਂ ਨੂੰ ਇਕਸਾਰ ਕਰਕੇ ਪੰਜਾਬ ਦੇ ਵਾਸਤੇ ਜਿਹੜਾ ਨਾ ਜੀ ਉਹ ਗੱਲ ਕਰੀਏ। ਮਾਝਾ ਵੀ ਪੰਜਾਬ ਦਾ ਪਾਰਟ ਹੈ, ਦੁਆਬਾ ਵੀ ਪੰਜਾਬ ਦਾ ਪਾਰਟ ਹੈ, ਮਾਲਵਾ ਵੀ ਪੰਜਾਬ ਦਾ ਪਾਰਟ ਹੈ। ਜਿੰਨਾ ਮਾਝਾ ਪਿਆਰਾ, ਦੁਆਬਾ ਪਿਆਰਾ, ਉਹਨਾਂ ਮਾਲਵਾ ਜਿਹੜਾ ਜੀ ਉਹ ਪਿਆਰਾ। ਸਾਰੇ ਇਹ ਇੱਕੋ ਹੀ ਨੇ, ਪੰਜਾਬੀ ਆ ਅਸੀਂ, ਹੋਰ ਇਸ ਤੋਂ ਵੱਧ ਕੁਛ ਨਹੀਂ। ਜੇ ਸੋਚਣਾ ਤਾਂ ਇਸ ਵਾਰੀ ਮੇਰੀ ਇਹ ਰਿਕੁਐਸਟ ਹੈ ਜੀ ਪਰਸਨਲੀ, ਪੰਜਾਬ ਦੇ ਵਾਸਤੇ ਸੋਚੋ, ਪੰਜਾਬ ਦੀ ਗੱਲ ਜਿਹੜੀ ਹੈ ਜੀ ਉਹ ਸਿਰਫ ਕਰੋ। ਸੀਟਾਂ ਸੂਟਾਂ ਤੋਂ ਉੱਪਰ ਉੱਠ ਜਾਓ ਜੀ, ਤਾਂ ਕੁਝ ਗੇਨ ਕੀਤਾ ਜਾ ਸਕੂਗਾ। ਬਿਲਕੁਲ ਜੀ। ਅਤੇ ਕੈਨੇਡਾ ਤੋਂ ਹੀ ਜੁੜੇ ਨੇ ਕੈਲਗਰੀ ਤੋਂ ਗੁਰਿੰਦਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਬਾਘਾਪੁਰਾਣਾ ਹਲਕਾ ਜੀ, ਉਹਦੇ ਬਾਰੇ ਪੁੱਛਣਾ ਸੀਗਾ। ਆਮ ਆਦਮੀ ਪਾਰਟੀ ਦੇ ਜਿਹੜੇ ਸੀਗੇ ਉਮੀਦਵਾਰ ਕੰਗ ਸਾਹਿਬ, ਉਹਨਾਂ ਦਾ ਵਿਰੋਧ ਕਾਫੀ ਹੋ ਰਿਹਾ ਸੀਗਾ ਉੱਥੇ ਵਲੰਟੀਅਰ ਵੱਲੋਂ, ਤੇ ਉਹ ਕੋਈ ਉਹਨੂੰ ਠੱਲ ਪਈ ਹੈ ਜਾਂ ਨਹੀਂ ਅੱਗੇ? ਥੈਂਕ ਯੂ। ਤੁਰੇ ਤਾਂ ਫਿਰਦੇ ਨੇ ਜੀ ਹੁਣ ਉਹ ਏਰੀਆ ਦੇ ਵਿੱਚ। ਵਿਰੋਧ ਤਾਂ ਕਾਂਗਰਸ ਤੇ ਅਕਾਲੀਆਂ ਦੇ ਵਿੱਚ ਵੀ ਹੋ ਰਿਹਾ। ਗੱਡੀਆਂ ਬਰਾੜ ਸਾਹਿਬ ਦੀਆਂ ਉੱਥੇ ਹੀ ਟੁੱਟੀਆਂ ਨੇ ਜੀ, ਅਕਾਲੀ ਦਲ ਨੇ ਤੋੜੀਆਂ ਨੇ ਤੇ ਕਾਂਗਰਸ ਵਾਲਿਆਂ ਦੀਆਂ ਜਿਹੜੀਆਂ ਜੀ ਉਹ ਟੁੱਟੀਆਂ ਨੇ। ਵਿਰੋਧ ਤਾਂ ਉਹ ਦੂਜੀਆਂ ਪਾਰਟੀਆਂ ਦਾ ਵੀ ਹੈਗਾ। ਲੈਟਸ ਸੀ, ਇਹ ਤਾਂ ਹਵਾ ਹੀ ਵਗਣੀ ਹੈ ਜੀ। ਮੇਰਾ ਖਿਆਲ ਕੱਲੀ ਸੀਟ, ਮੈਂ ਹੁਣੇ ਇੰਨਾ ਬੋਲ ਕੇ ਹਟਿਆ ਜੀ, ਆਪਾਂ ਕੱਲੀ ਸੀਟ ਤੇ ਇੰਨਾ ਨਾ ਮੁਸ਼ਕਿਲ ਹੈ ਜੀ। ਜੀ ਆਪਾਂ ਤੁਹਾਨੂੰ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਆਪੋ ਆਪਣੇ ਇਲਾਕੇ ਦਾ ਜ਼ਰੂਰ ਖਿਆਲ ਰੱਖੋ ਜੀ, ਜਿਹੜਾ ਤੁਹਾਡਾ ਵਿਧਾਨ ਸਭਾ ਦਾ ਹਲਕਾ ਆ। ਤੇ ਨਾਲ ਇਹ ਵੀ ਦੱਸ ਦਿਓ ਜੇ ਤੁਹਾਡੇ ਕੋਈ ਉਮੀਦਵਾਰ ਤੁਹਾਨੂੰ ਜਾਣਦਾ ਆ, ਕੋਈ ਵੀ ਕਿਸੇ ਵੀ ਪਾਰਟੀ ਦਾ ਹੋਵੇ, ਤਾਂ ਉਹਦਾ ਨੰਬਰ ਸਾਨੂੰ ਤੁਸੀਂ ਦੇ ਸਕਦੇ ਆ ਤੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਜ਼ਰੂਰ ਕਰਦੇ ਹਾਂ। ਕੇਵਲ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਜਿਵੇਂ ਅਕਾਲੀ ਦਲ ਦੀ ਜਿਹੜੀ ਐਂਟੀ ਵੋਟ ਆ ਉਹ ਆਮ ਆਦਮੀ ਪਾਰਟੀ ਨਾਲ ਜੁੜੀ ਆ, ਕੀ ਜਿਹੜੀ ਬੀਜੇਪੀ ਦਾ ਇੰਨਾ ਬੁਰਾ ਹਾਲ ਹੋਇਆ ਪੰਜਾਬ ਦੀ, ਉਹ ਵੋਟ ਕਾਂਗਰਸ ਨਾਲ ਜੁੜੂ ਜਾਂ ਆਮ ਆਦਮੀ ਪਾਰਟੀ? ਇੱਕ ਫੋਨ ਨਾ ਕੱਟਿਓ ਭੈਣ ਜੀ। ਜੀ ਦੇਖੋ, ਇਹ ਬਹੁਤ ਵੱਡਾ ਕੁਐਸਚਨ ਹੈ ਜੀ, ਬਹੁਤ ਵੱਡਾ ਇਹ ਸਵਾਲ ਹੈ ਕਿ ਉਹ ਜਿਹੜੀ ਵੋਟ ਹੈ, ਖਾਸ ਤੌਰ ਦੇ ਉੱਤੇ ਬਿਜ਼ਨਸਮੈਨ ਜਿਹੜਾ ਜੀ ਭਾਈਚਾਰਾ, ਭਾਰਤੀ ਜਨਤਾ ਪਾਰਟੀ ਦਾ ਵੋਟ ਬੈਂਕ ਨੂੰ ਤਾਂ ਖੋਰਾ ਜਿਹੜਾ ਜੀ ਬਹੁਤ ਵੱਡਾ ਲੱਗੂਗਾ। ਔਰ ਜਿਹੜੀ ਹਿੰਦੂ ਭਾਈਚਾਰੇ ਦੀ ਵੋਟ ਆ ਉਹ ਕਿੱਧਰ ਪੈਂਦੀ ਆ, ਇਹ ਵੀ ਜਿਹੜਾ ਜੀ ਸਵਾਲ ਰਹੂਗਾ। ਜੇ ਉਹ ਕਾਂਗਰਸ ਨੂੰ ਪੈਂਦੀ ਹੈ ਤੇ ਨਿਰਸੰਦੇਹ ਕਾਂਗਰਸ ਜਿਹੜਾ ਜੀ ਇਹਦੇ ਚੋਂ ਗੇਨ ਕਰੂਗੀ। ਪਰ ਜਿਹੜਾ ਸਵਾਲ ਇੱਕ ਇਸ ਬਿਜ਼ਨਸਮੈਨ ਭਾਈਚਾਰੇ ਦੇ ਵਿੱਚ ਬਹੁਤ ਵੱਡਾ ਉਹ ਇਹ ਆ ਕਿ ਇਸ ਭਾਈਚਾਰੇ ਨੂੰ ਦੱਬਿਆ ਗਿਆ ਪਿਛਲੇ ਸਾਲਾਂ ਦੇ ਦੌਰਾਨ। ਵਿਰੋਧੀ ਧਿਰ ਸੀ ਕਾਂਗਰਸ, ਉਹਨੇ ਵਿਰੋਧੀ ਧਿਰ ਦਾ ਰੋਲ ਜਿਹੜਾ ਜੀ ਉਹ ਨਿਭਾਇਆ ਨਹੀਂ, ਕਿਤੇ ਨਹੀਂ ਨਿਭਾਇਆ। ਕਾਂਗਰਸ ਕਹਿ ਦੇਵੇ ਕਿ ਉਹਨੇ ਇਹਨਾਂ ਦੇ ਹੱਕ ਦੇ ਵਿੱਚ ਜਿਹੜਾ ਜੀ ਉਹ ਡਟ ਕੇ ਸਟੈਂਡ ਲਿਆ। ਉਹਨਾਂ ਨੂੰ ਰੋਸਾ ਕਾਂਗਰਸ ਤੋਂ ਵੀ ਹੈ। ਪਰ ਜਿਹੜਾ ਬਿਜ਼ਨਸਮੈਨ ਹਨ ਜੀ, ਉਹ ਰੈਲੀਆਂ 'ਚ ਨਹੀਂ ਆਉਂਦਾ ਹੁੰਦਾ, ਉਹ ਸਾਹਮਣੇ ਨਹੀਂ ਆਉਂਦਾ ਕਿਤੇ ਵੀ ਕਿ ਫਲਾਂ ਜਗ੍ਹਾ ਦੇ ਉੱਤੇ ਮੈਂ ਇਹ ਕਹਾਂ ਕਿ ਉੱਥੇ ਰੈਲੀ ਹੋਈ ਫਲਾਂ ਪਾਰਟੀ ਦੀ ਤੇ ਉਹਦੇ ਵਿੱਚ ਦੁਕਾਨਾਂ ਬੰਦ ਕਰਕੇ ਲੋਕ ਜਿਹੜੇ ਸਾਰੇ ਖੜੇ ਸੀ, ਉਹ ਨਹੀਂ ਆਉਂਦਾ ਜੀ। ਇੱਕ ਤਾਂ ਉਹ ਆਪਣੀ ਦੁਕਾਨ ਦਾ ਸੋਚਦਾ, ਦੂਜੀ ਇਹ ਗੱਲ ਆ ਉਹ ਸਾਹਮਣੇ ਖੁੱਲ੍ਹ ਕੇ ਨਹੀਂ ਆਉਂਦਾ ਹੁੰਦਾ। ਇਹ ਬੜਾ ਦਿਲਚਸਪ ਰਹੂਗਾ ਕਿ ਸ਼ਹਿਰੀ ਵੋਟ ਜਿਹੜੀ ਹੈ ਜੀ ਕਿਸ ਪਾਸੇ ਵੱਲ ਨੂੰ ਝੁਕਦੀ ਹੈ। ਅਜੇ ਕੁਛ ਨਹੀਂ ਇਹਦੇ ਬਾਰੇ ਕਿਹਾ ਜਾ ਸਕਦਾ ਜੀ ਕਿ ਕਿੱਧਰ ਨੂੰ ਇਹ ਝੁਕੂਗੀ। ਜੀ ਅੱਗੇ ਸਾਡੇ ਨਾਲ ਜੁੜੇ ਨੇ ਚਾਲ ਜੀ। ਸਤਿ ਸ਼੍ਰੀ ਅਕਾਲ। ਚਾਲ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪੰਜਾਬ ਸਿੰਘ ਬੋਲਦਾ ਜੀ। ਜੀ ਪੰਜਾਬ ਸਿੰਘ ਜੀ। ਜੀ ਜੀ ਹਾਂਜੀ, ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਗੁਆਂਢੀ ਰਾਜਪੁਰੇ ਤੋਂ ਹਾਂ ਜੀ। ਮੇਰਾ ਸਵਾਲ ਇਹ ਹੈ ਵੀ ਜਦੋਂ ਉਹਨੂੰ ਪਹਿਲਾਂ ਗਾਂਧੀ ਧਰਮਵੀਰ ਗਾਂਧੀ ਜੀ ਤੇ ਹਰਿੰਦਰ ਸਿੰਘ ਖਾਲਸਾ ਖੜੇ ਸੀ, ਅਸੀਂ ਬੋਰੇ ਜੋਰਾ ਸ਼ੋਰਾਂ ਨੇ ਇੱਥੋਂ ਕਾਲਾਂ ਕਰ ਕਰਕੇ ਵੋਟਾਂ ਪਵਾਈਆਂ ਸੀ ਇਹਨਾਂ ਨੂੰ, ਤੇ ਉਸ ਤੋਂ ਬਾਅਦ ਇਹਨਾਂ ਨੇ ਆਪਣੀ ਸਿਆਣਪ ਵਰਤਨ ਤੋਂ ਬਾਅਦ ਪਾਰਟੀ ਬਣਾ ਕੇ ਸਿਆਣਪ ਵਰਤਨ ਤੋਂ ਬਾਅਦ ਉਹ ਕੁਝ ਮਾੜੀਆਂ ਜਿਹੀ ਗੱਲਾਂ ਤੋਂ ਵਿਸਰ ਕੇ ਤੇ ਛੱਡ ਕੇ ਪਾਰਟੀ ਪਾਸੇ ਹੋ ਗਏ। ਹੁਣ ਜਿਹੜੇ ਕੈਂਡੀਡੇਟ ਆਪਣੇ ਆਮ ਆਦਮੀ ਪਾਰਟੀ ਦੇ ਖਲੋਤੇ ਨੇ, ਜਦੋਂ ਅਸੀਂ ਕਾਲਾਂ ਕਰਦੇ ਹਾਂ ਆਪਣੇ ਰਿਸ਼ਤੇਦਾਰਾਂ ਪਰਿਵਾਰਾਂ ਨੂੰ, ਕਹਿੰਦੇ ਵੀ ਪਹਿਲਾਂ ਉਹਨਾਂ ਨੇ ਕੀ ਚੰਦ ਚੜਾਇਆ, ਤੇ ਹੁਣ ਜਿਹੜੇ ਜੇ ਚੜ ਗਏ ਆਪਣੀ ਸਿਆਣਪ ਨਾ ਵਰਤਣ, ਮਾੜੀ ਜਿਹੀ ਸਿਆਣਪ ਵਰਤਣ, ਪਾਰਟੀ ਨਾਲ ਰਲ ਕੇ ਜਿਹੜੀ ਕੈਂਡੀਡੇਟ ਪਾਰਟੀ ਨਾਲ ਰਲ ਕੇ ਚੱਲਣ, ਪਾਰਟੀ ਤੋਂ ਆਪਣੀ ਸਿਆਣਪ ਵਰਤਣ। ਹੁਣ ਹਰਿੰਦਰ ਸਿੰਘ ਖਾਲਸਾ ਨੂੰ ਉਹਦੇ ਤੋਂ ਹਰਭਜਨ ਮਾਨ ਤੋਂ ਮੁਸ਼ਕ ਆਉਣ ਲੱਗੀ। ਜਦੋਂ ਹਰਭਜਨ ਮਾਨ ਇਹਨਾਂ ਦੇ ਆਪਣਾ ਭਗਵੰਤ ਮਾਨ ਦੀ ਰੈਲੀਆਂ ਕਰਦੇ ਸੀ, ਉਦੋਂ ਇਹਨਾਂ ਕੋਈ ਪ੍ਰੋਬਲਮ ਨਹੀਂ ਸੀ। ਹੁਣ ਭਗਵੰਤ ਮਾਨ ਪੂਰੇ ਪੰਜਾਬ ਦੇ ਵਿੱਚ ਰੈਲੀਆਂ ਕਰਕੇ ਮਿਹਨਤ ਜੀ ਤੋੜ ਨਾਲ ਮਿਹਨਤ ਕਰ ਰਿਹਾ, ਤੇ ਹਰ ਕੈਂਡੀਡੇਟ ਵਾਸਤੇ ਉਹ ਅੱਗੇ ਵੱਧ ਕੇ ਸੋਚ ਕੇ ਰੈਲੀਆਂ ਕਰਨ ਰਿਹਾ। ਉਸ ਤੋਂ ਬਾਅਦ ਪਾਰਟੀ ਦੇ ਜਿਹੜੇ ਵਰਕਰ ਨੇ ਸੋਚਦੇ ਵੀ ਵੋਟਾਂ ਪਾਈਏ, ਤੇ ਇਹ ਇਸ ਤਰ੍ਹਾਂ ਨਾ ਕਰਨ ਕੈਂਡੀਡੇਟ ਕਿ ਥੋੜੀ ਜਿਹੀ ਆਪਣੀ ਸਿਆਣਪ ਵਰਤਣ ਦੇ ਬਾਅਦ ਤੇ ਪਾਰਟੀ ਨੂੰ ਨੁਕਸਾਨ ਕਰਨ, ਉੱਠ ਕੇ ਪਾਰਟੀ ਨਾਲੋਂ ਵੱਖਰੇ ਹੋ ਜਾਣ ਤੇ ਬਾਅਦ ਦੇ ਵਿੱਚ ਪਾਰਟੀ ਦੀ ਸੋਚ ਤੋਂ ਛੱਡ ਕੇ ਤਾਂ ਆਪਣੇ ਏਜੰਡੇ ਬਣਾਉਣੇ ਸ਼ੁਰੂ ਕਰਨ। ਇਹ ਬੜੀ ਵੱਡੀ ਪ੍ਰੋਬਲਮ ਖੜੀ ਹੋ ਰਹੀ ਹੈ। ਹੁਣ ਅਸੀਂ ਕਰਨਾ ਕਰਦੇ ਹਾਂ ਰਿਸ਼ਤੇਦਾਰਾਂ ਤੋਂ ਅੱਗੋਂ ਕਹਿੰਦੇ ਵੀ ਤੁਹਾਨੂੰ ਪਹਿਲਾਂ ਇਹਨਾਂ ਨੁਕਸਾਨ ਕਰਿਆ। ਵੋਟ ਪੈਂਦੀ ਕੈਂਡੀਡੇਟ ਨੂੰ ਪਾਰਟੀ ਦੇ ਨਾਂ ਤੇ, ਨਾ ਕਿ ਬੰਦੇ ਦੇ ਨਾਂ ਤੇ। ਇਸ ਕਰਕੇ ਰਿਕੁਐਸਟ ਇਹ ਹੈ। ਤੇ ਦੂਜਾ ਛੋਟਾ ਜਿਹਾ ਸਵਾਲ ਇਹ ਹੈ ਕਿ ਇੱਕ ਮਹਿੰਗਾਈ ਦੇ ਮੁੱਦੇ ਤੇ ਜਦੋਂ ਜ਼ਿਮੀਂਦਾਰ ਆਪਣੀ ਸਬਜ਼ੀ ਭਾਜੀ ਲੈ ਕੇ ਜਾਂਦਾ, ਉਹਨੂੰ 10 ਰੁਪਏ ਜਾਂ 5 ਰੁਪਏ, ਹੁਣ 3 ਰੁਪਏ ਕਿਲੋ ਭਾਅ ਵਿਕ ਰਿਹਾ, ਤੇ ਜਦੋਂ 20 ਰੁਪਏ ਜਾਂ 25 ਰੁਪਏ ਕਿਲੋ ਦਾ ਸਾਰਾ ਪੰਜਾਬ ਸੜਕਾਂ ਤੇ ਸਾਰੀਆਂ ਪਾਰਟੀਆਂ ਆ ਕੇ ਗਲਾਂ 'ਚ ਟਮਾਟਰ ਪਾ ਕੇ ਖਲੋ ਜਾਂਦੀਆਂ। ਹੁਣ ਹਰ ਇੱਕ ਬੰਦਾ
ਚੰਗੇ ਲੱਖ ਰੁਪਈਆ 50,000 ਰੁਪਇਆ ਤਨਖਾਹਾਂ ਲੈ ਰਹੇ ਨੇ ਤੇ ਹੁਣ ਹਰ ਇੱਕ ਬੰਦਾ ਫ੍ਰੀ ਸਬਜ਼ੀਆਂ ਖਾ ਰਿਹਾ। ਕੋਈ ਬੰਦਾ ਕੋਈ ਪਾਰਟੀ ਆ ਕੇ ਸੜਕ ਤੇ ਨਹੀਂ ਬੋਲਦੀ ਨਾ ਬਈ ਜ਼ਿਮੀਂਦਾਰ ਦਾ ਹੱਕ ਹੈ, ਇਹਨੂੰ 10 ਰੁਪਏ ਦੇ ਮਿਲਣੇ ਚਾਹੀਦੇ ਨੇ, ਇਹਨੂੰ 10 ਰੁਪਏ 15 ਰੁਪਏ ਦਾ ਭਾਅ ਇਹਨੂੰ ਮਿਲਣਾ ਚਾਹੀਦਾ। ਫ੍ਰੀ 3 ਰੁਪਏ ਕਿਲੋ ਮਟਰ ਵੇਚ ਰਹੇ ਨੇ ਜਦਕਿ 6 ਰੁਪਏ ਕਿਲੋ ਤੜਾਈ ਵਿਕਦੀ ਹੈ। ਉਹਦੇ ਜ਼ਿਮੀਂਦਾਰ ਦਾ ਵੀ ਸੋਚਣਾ ਚਾਹੀਦਾ। ਇੰਨਾ ਕੁ ਮੇਰਾ ਸਵਾਲ ਹੈ ਜੀ। ਦੇਖੋ ਸਬਜ਼ੀਆਂ ਦੇ ਰੇਟ ਜਿਹੜੇ ਉਹ ਡਿੱਗਣ ਦਾ ਜਿਹੜਾ ਪ੍ਰਮੁੱਖ ਕਾਰਨ ਤਾਂ ਹੈਗਾ ਜੀ ਜਿਹੜੇ ਨੋਟਬੰਦੀ ਹੋਈ ਆ, ਲੋਕਾਂ ਕੋਲੇ ਪੈਸੇ ਨਹੀਂ ਹੈਗੇ ਜੀ। ਔਰ ਦੂਜੀ ਗੱਲ ਆ ਜੇ ਹੈਗੇ ਆ ਤੇ ਉਹ ਜਾਂਦੇ ਆ ਸਟੋਰਾਂ ਵੱਲ ਨੂੰ ਉੱਥੋਂ ਤਾਂ ਕਿ ਕਾਰਡ ਜਿਹੜਾ ਜੀ ਉਹ ਚੱਲ ਜੇ। ਹੁਣ 2000 ਦਾ ਨੋਟ ਲੈ ਕੇ ਜੇ ਮੰਨ ਲਓ ਮੇਰੀ ਜੇਬ 2000 ਦਾ ਨੋਟ ਆ, ਮੈਂ ਸਬਜ਼ੀ ਮੰਡੀ ਦੇ ਵਿੱਚੋਂ ਕਿਵੇਂ ਜਿਹੜੀ ਆ ਜੀ ਉਹ ਸਬਜ਼ੀ ਲੈ ਸਕਦਾ? 400 ਦੀ 500 ਦੀ ਲਈ ਅਗਲਾ ਕਹਿੰਦਾ ਮੈਂ ਤੈਨੂੰ 1500 ਰੁਪਈਆ ਕਿੱਥੋਂ ਮੋੜਾਂ, ਮੈਂ ਕਿਹੜੇ ਤਰੀਕੇ ਨਾਲ ਮੋੜਾਂ? ਇਹ ਜਿਹੜਾ ਜੀ ਪ੍ਰਮੁੱਖ ਕਾਰਨ ਆ। ਹੁਣ ਸਵਾਲ ਇਹ ਆ ਕਿ ਜੇ ਹਰਿੰਦਰ ਸਿੰਘ ਖਾਲਸਾ ਹੋਰਾਂ ਦੀ ਤੁਸੀਂ ਗੱਲ ਕੀਤੀ ਆ ਜਾਂ ਡਾਕਟਰ ਗਾਂਧੀ ਹੋਰਾਂ ਦੀ ਗੱਲ ਕੀਤੀ ਆ, ਇਹਨਾਂ ਸਵਾਲਾਂ ਦੇ ਜਵਾਬ ਤਾਂ ਉਹੀ ਜਿਹੜਾ ਨਾ ਜੀ ਉਹ ਦੇ ਸਕਦੇ ਆ ਕਿ ਲੋਕਾਂ ਦੀਆਂ ਵੋਟਾਂ ਜਿਹੜੀਆਂ ਸੀ ਉਹ ਲੈ ਕੇ ਚੁਣੇ ਗਏ ਪਾਰਟੀ ਦੇ ਨਾਂ ਦੇ ਉੱਤੇ ਤੇ ਮੁੜ ਕੇ ਜਿਹੜਾ ਜੀ ਉਹ ਪਾਰਟੀ ਨੂੰ ਪਿੱਠ ਵਿਖਾ ਕੇ ਜਿਹੜਾ ਜੀ ਉਹ ਕਿਉਂ ਖੜ ਗਏ। ਚਲੋ ਹਰਿੰਦਰ ਸਿੰਘ ਖਾਲਸਾ ਹੋਰਾਂ ਦਾ ਤਾਂ ਆਧਾਰ ਕੋਈ ਨਹੀਂ ਹੈਗਾ। ਡਾਕਟਰ ਗਾਂਧੀ ਉਹਨਾਂ ਨੂੰ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਜ਼ਰੂਰ ਸੋਚਣਾ ਚਾਹੀਦਾ, ਅਜੇ ਵੀ ਜਿਹੜਾ ਜੀ ਉਹ ਸੋਚਣਾ ਚਾਹੀਦਾ। ਚਲੋ ਪਾਰਟੀ ਦੇ ਨਾਲ ਨਾ ਤੁਰਨ ਤੇ ਕਮ ਸੇ ਕਮ ਚੁੱਪ ਹੀ ਜਿਹੜਾ ਜੀ ਉਹ ਕਰ ਜਾਣ, ਚੁੱਪ ਕਰਕੇ ਹੀ ਜੇਕਰ ਇਹ ਸਮਾਂ ਨਹੀਂ ਤਾਂ, ਕਿਉਂਕਿ ਜੇ ਇਸ ਵਾਰੀ ਬਦਲਾਓ ਜਿਹੜਾ ਜੀ ਉਹ ਨਾ ਆਇਆ ਤਾਂ ਲੋਕ ਕਟਹਿਰੇ ਦੇ ਵਿੱਚ ਇਹ ਲੋਕ ਵੀ ਤਾਂ ਸ਼ਾਮਲ ਜਿਹੜਾ ਜੀ ਹੋਣਗੇ, ਲੋਕ ਇਹਨਾਂ ਨੂੰ ਵੀ ਤਾਂ ਸਵਾਲ ਕਰਨਗੇ। ਜੀ ਜੀ ਬਿਲਕੁਲ। ਤੇ ਸਾਡੇ ਲਾਸਟ ਕਾਲਰ ਨੇ ਜੀ ਹਰਜਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਜੀ ਪੰਨੂ ਸਾਹਿਬ ਨੂੰ ਆ ਸਰਵੇ ਆਇਆ ਸੀ ਜੀ ਇੱਕ ਪਿੱਛੇ ਜਿਹਾ, ਉਹ ਤਾਂ ਆਪਾਂ ਨੂੰ ਪਤਾ ਹੀ ਆ ਇਹਨਾਂ ਦਾ ਜੋ ਵੀ ਆ, ਪਰ ਅਸਲੀਅਤ ਕੀ ਆ ਜੀ ਤੁਹਾਡੇ? ਮੈਨੂੰ ਪਤਾ ਜੇ ਪੂਰੇ ਕੈਂਡੀਡੇਟ ਵੀ ਨਹੀਂ ਕਈਆਂ ਪਾਰਟੀਆਂ ਦੇ ਹੋਏ, ਪਰ ਕੁਛ ਇਹਦੇ ਬਾਰੇ ਜਾਣਨਾ ਪਾ ਸਕਦੇ ਆ ਵੀ ਇਸ ਵੇਲੇ ਤੁਹਾਨੂੰ ਕੀ ਲੱਗਦਾ ਕਿੱਥੇ ਕ ਆਪਾਂ ਸਟੈਂਡ ਕਰਦੇ ਆ ਤਿੰਨੇ ਪਾਰਟੀਆਂ? ਇੱਕ ਇਹ ਆ ਜੀ। ਨੰਬਰ 2 ਤੇ ਇੰਡੀਆ ਆ ਰਹੇ ਆ ਤਾਂ ਤੁਹਾਡਾ ਮੈਂ ਪੜ੍ਹਿਆ ਸੀਗਾ ਆਪਣੇ ਜਿਹੜੇ ਉੱਥੇ 25,000 ਰੁਪਈਆ ਇੱਕ ਪਰਸਨ ਲਿਜਾ ਸਕਦਾ 에ਅਰਪੋਰਟ ਤੇ ਖਾਲ ਕੇ, ਉਹ ਹਰੇਕ ਬੈਂਕ ਦੇ ਵਿੱਚ ਕੈਸ਼ ਹੋ ਜਾਊਗਾ ਜਾਂ ਕਿ ਕੋਈ ਸਪੈਸ਼ਲ ਜੀ? ਹਾਂਜੀ ਇਹ ਹੈ ਜੀ। ਥੈਂਕ ਯੂ ਜੀ। ਨਹੀਂ ਜੀ ਹਰੇਕ ਬੈਂਕ 'ਚ ਕੈਸ਼ ਨਹੀਂ ਹੋਣਾ ਜੀ। 25,000 ਰੁਪਈਆ ਪਰ ਪਰਸਨ, ਜੇ ਤੁਸੀਂ ਮੰਨ ਲਓ ਫੈਮਿਲੀ ਦੇ 2 ਮੈਂਬਰ ਆ ਰਹੇ ਹੋ ਤੇ 50,000 ਹੋ ਜਾਊਗਾ। ਇਹ ਤੁਹਾਨੂੰ ਡਿਕਲੇਅਰ ਕਰਨਾ ਪਊਗਾ 에ਅਰਪੋਰਟ ਤੇ, ਉਹ ਸਟੈਂਪ ਕਰਕੇ ਦੇਣਗੇ ਤੁਹਾਨੂੰ ਇੱਕ ਪੇਪਰ ਤੇ। ਉਹ ਸਟੈਂਪ ਜਿਹੜਾ ਲੱਗਿਆ ਪੇਪਰ ਆ ਤੁਹਾਨੂੰ RBI ਦੇ ਦਫ਼ਤਰ ਦੇ ਵਿੱਚ ਲਿਜਾਣਾ ਪਊਗਾ ਜੀ, ਬੈਂਕ ਦੇ ਵਿੱਚ ਨਹੀਂ। ਉੱਥੇ ਪੈਸੇ ਜਿਹੜੇ ਆ ਜੀ ਇਹ ਚੇਂਜ ਹੋਣਗੇ। ਇਹ ਮੇਕ ਸ਼ੋਰ ਕਰ ਲੈਣਾ ਜੀ। ਐਵੇਂ ਕਈ ਵਾਰੀ ਕੋਈ ਗੁੰਮਰਾਹ ਜਿਹੜਾ ਜੀ ਉਹ ਕਰਨ ਦੇ ਨੇ, ਉਹ ਕਹਿੰਦੇ ਜੀ ਸਾਡੇ ਆਇਆ ਸੀ ਕਿਸੇ ਦਾ ਫੋਨ ਜੀ, ਕਹਿੰਦੇ ਮੇਰੇ ਕੋਲੇ ਤਾਂ 20,000 ਆ, ਮੇਰਾ ਕੀ ਬਣੂ? ਉਹ ਮੈਂ ਕਿਹਾ ਜੀ 25,000 ਅਪ ਟੂ 25,000 ਤੱਕ ਜਿਹੜੇ ਘੱਟ ਨੇ ਉਹ ਜਿੰਨੇ ਵੀ ਹੈਗੇ ਨੇ ਡਿਕਲੇਅਰ ਤੁਹਾਨੂੰ ਜਿਹੜੇ ਜੀ ਉਹ ਕਰਨੇ ਪੈਣੇ ਆ 에ਅਰਪੋਰਟ ਦੇ ਤੇ, ਫੇਰ ਹੀ ਐਕਸਚੇਂਜ ਹੋਣਗੇ। ਜਿੱਥੋਂ ਤੱਕ ਤੁਸੀਂ ਗੱਲ ਜਿਹੜੀ ਆ ਜੀ ਪੁੱਛੀ ਆ ਕਿ ਅੱਜ ਦੀ ਜਿਹੜੀ ਉਹ ਸਥਿਤੀ ਕੀ ਆ, ਜਿਹੜੀ ਗਰਾਊਂਡ ਰਿਐਲਿਟੀ ਆ ਉਹ ਇਹ ਆ ਕਿ ਜਿਹੜੀ ਚੋਣ ਸਰਗਰਮੀ ਹੁੰਦੀ ਆ, ਕਿਉਂਕਿ ਕੱਲ ਤੋਂ ਨੋਮੀਨੇਸ਼ਨ ਸਟਾਰਟ ਨੇ, ਪ੍ਰੋਸੈਸ ਕੱਲ ਤੋਂ ਇਲੈਕਸ਼ਨਾਂ ਦਾ ਜਿਹੜਾ ਜੀ ਉਹ ਸ਼ੁਰੂ ਆ। ਇਹਦੇ ਵਿੱਚ ਜਿਹੜੀ ਚੋਣ ਸਰਗਰਮੀ ਆ ਇਸ ਵੇਲੇ ਜਿਹੜੀ ਨਜ਼ਰ ਆ ਰਹੀ ਹੈ ਉਹ ਆਮ ਆਦਮੀ ਪਾਰਟੀ ਦੀ ਨਜ਼ਰ ਆ ਰਹੀ ਹੈ। ਅਕਾਲੀ ਦਲ ਦੀਆਂ ਚੋਣ ਸਰਗਰਮੀਆਂ ਸ਼ੁਰੂ ਜਿਹੜੀਆਂ ਦੀ ਉਹ ਜ਼ਰੂਰ ਹੋ ਗਈਆਂ ਨੇ, ਪਰ ਉਸ ਲੈਵਲ ਦੀਆਂ ਹੈ ਨਹੀਂ ਗੀਆਂ ਅਜੇ ਜਿਸ ਲੈਵਲ ਤੇ ਆਮ ਆਦਮੀ ਪਾਰਟੀ ਦੀਆਂ ਹੈਗੀਆਂ ਨੇ। ਜਿੱਥੋਂ ਤੱਕ ਕਾਂਗਰਸ ਦੀ ਗੱਲ ਹੈ ਜੀ, ਉਹਦੀ ਸਾਰੀ ਲੀਡਰਸ਼ਿਪ ਜਿਹੜੀ ਆ ਜੀ ਉਹ ਟਿਕਟਾਂ ਦਿਵਾਉਣ ਦੇ ਵਾਸਤੇ ਤੇ ਟਿਕਟਾਂ ਕਟਵਾਉਣ ਦੇ ਵਾਸਤੇ ਬੈਠੀ ਆ ਦਿੱਲੀ। ਉਹਨੂੰ ਵਾਪਸ ਜਿਹੜਾ ਜੀ ਉਹ ਆ ਲੈਣ ਦਿਓ, ਟਿਕਟਾਂ ਅਨਾਉਂਸ ਹੋ ਲੈਣ ਦਿਓ, ਬਾਕੀ ਸਾਰਾ ਜਿਹੜਾ ਜੀ ਉਹ ਹੋ ਲੈਣ ਦਿਓ। ਫਿਰ ਆਪਾਂ ਉਸ ਤੋਂ ਬਾਅਦ ਜਿਹੜਾ ਜੀ ਉਹ ਚੱਲਾਂਗੇ ਅਗਲੇ ਪੜਾਅ ਵੱਲ ਨੂੰ ਕਿ ਹੁਣ ਜਿਹੜੀ ਕਿਹੜੀ ਪਾਰਟੀ ਕਿੱਥੇ ਜਿਹੜੀ ਆ ਉਹ ਖੜੀ ਆ। ਇਸ ਵੇਲੇ ਚੋਣ ਸਰਗਰਮੀ ਜਿਹੜੀ ਆ ਜੀ ਉਹ ਇੱਕੋ ਪਾਰਟੀ ਦੀ ਨਜ਼ਰ ਆ ਰਹੀ ਹੈ। ਤੁਸੀਂ ਕਿਸੇ ਨੂੰ ਪੁੱਛ ਕੇ ਵੇਖ ਲੈਣਾ ਇੱਥੇ। ਬਿਲਕੁਲ ਜੀ, ਹਜੇ ਤਾਂ ਕਈਆਂ ਦੀਆਂ ਸੀਟਾਂ ਰਹਿੰਦੀਆਂ। ਬਲਤੇਜ ਪੰਨੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤਾਂ ਤੁਹਾਡੇ ਸਵਾਲਾਂ ਦੇ ਦਿੰਦੇ ਨੇ ਜਵਾਬ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।